हारने के लिए गुरु हमसे सीखे। तौबा। यानी बादशाह अल्लाह ने बड़ा चांस दिता सानू बाहर कुश्ती लड़न। हाँ जी दूजे मुल्क गए तुसी? नहीं ना, साडा वीज़ा ही नहीं लगा, स्टेटमेंट दा रोड़ा पै गया। मैं हिसाब ला तुसी एक एक मुक्के वाले भवान हो सारे। लेकिन रिजक नहीं दाया किता, मक्खियां वाली रस्सी भी ये आ गया। 1 2 3। ओए एक मिनट, ओए नाड़ ते नाड़ चढ़ गई, कसम वाली करदा नहीं। ओए मेरी गल, नाड़ ते नाड़ चढ़ गई। ओए एक मिनट छड़, ओए उस्ताद ते सही। ओए ओ कर के खराब अंदरी नु तवीज़ पै गए आ। अस्सलाम वालेकुम जी नाज़रीन, टी टाइम में खुश आमदीद जी। नाज़रीन गल ये है कि दो ऐसे बंदे, दो ऐसे प्लेयर, दो ऐसी कैटागरीज जिन दोवां च फाइट होंदी है लेकिन कैटागरी चेंज है। एक जनाब देसी भलवान साहब जेडे आ भलवान होंदे कुश्ती निज़ाम, और एक जेडे आ डड्डू खराटे जूडो खराटे, जूडो खराटे वाले जनाब चीक माक शौको साढ़े नाल ने इधर चाइना दे, उन्होंने दे नाल जिप इन्हों का नाम है बस चिंगी बागा बूंगा, चिंगी चिंगी गागा बूंगा, ये इन्हों का नाम है जी पूरा। इधर जनाब भलवान साहब ਤੁਹਾਡਾ नाम की है? मेरा नाम जी मिठा पहलवान मस्त माहौल दंगल वाले कुम कला तो। आह कुम कला तो ए ਤੁਹਾਡੇ ਨਾਲ ये मेरे उस्ताद जी ने जी। खैर खैर खैर। अच्छा अच्छा ਤੁਹਾਡੇ ਤੁਸੀਂ ਉਸਤਾਦ ਜੀ? कोई सारी दुनिया शिगिर्द हैगी है भलवान दी, अल्लाह खैर करे। मैं कहने वा मेरे एक मसला बन गया सीगा, फिर मैं अपना पट्ठा तैयार किया, पट्ठा गानी वाला ते सुरमेदानी वाला। ਓਏ ਹੋਏ ਹੋਏ, ਕਿੰਨੇ ਸਾਲ ਹੋ ਗਏ ਤੁਹਾਨੂੰ? ਕਿੰਨੀ ਸਾਲਾਂ 'ਚ ਤੁਸੀਂ ਤਿਆਰ ਕੀਤਾ ਪੱਠਾ? मैं ਇਹਨੂੰ 22 ਸਾਲ ਹੋ ਗਏ, ਇੱਕ ਦੋ ਦਾ ਰਹਿੰਦੇ ਨੇ ਸਿਰਫ ਇਹਨੂੰ ਦਰਖਤ ਤੇ ਚੜਨਾ ਜਿਸ ਦਿਨ ਆ ਗਿਆ ਇਹ ਕਾਮਯਾਬ ਹੈ। ਅੱਛਾ ਜੀ, ਦਰਖਤ ਤੇ ਚੜਨਾ ਨਹੀਂ ਆਇਆ ਹਲੇ? ਨਹੀਂ ਭਾਅ। ਉਹ ਨਹੀਂ ਸਿਖਾਇਆ ਇਹਨੇ ਸਿਰਫ? नहीं जी। ਇਹ ਮਾੜੀ ਗੱਲ ਹੈ, ਤੁਸੀਂ ਸਾਰਾ ਕੁਝ ਸਿਖਾਤਾ ਭਲਵਾਨ ਨੂੰ, ਦਰਖਤ ਤੇ ਚੜਨਾ ਨਹੀਂ ਸਿਖਾਇਆ। ਉਹ ਵਕਤ ਦੇ ਨਾਲ ਹਾਲਾਂਕਿ ਮੈਂ ਕਈ ਦੇਖੇ ਨੇ ਭਲਵਾਨ, ਤੁਸੀਂ ਨਹੀਂ ਵੀ ਸਿਖਾਇਆ ਲੇਕਿਨ ਉਹ ਦਰਖਤ ਦੇ ਐਂਡ ਤੱਕ ਚੜ ਜਾਂਦੇ ਨੇ। ਮੈਂ ਦੇਖਿਆ ਕਈ ਆਪ ਵੀ ਉਸਤਾਦ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ। ਅੱਛਾ ਜੀ, ਸਾਡੇ ਨਾਲ ਇੱਧਰ ਤੁਹਾਡਾ ਦੋਵਾਂ ਦਾ ਆਪਸ 'ਚ ਕਿਉਂ ਇੱਕ ਰੌਲਾ ਨਹੀਂ ਹੈਗਾ? ਉਹਨਾਂ ਦੀ ਫਾਈਟ ਦਾ ਤਰੀਕਾ ਹੋਰ ਆ, ਉਹ ਹੋਰ ਨੇ। ਇਹ ਭਾਜੀ ਕੀ ਹੈ? ਇਹ ਬੈਲਟ ਅੱਛਾ ਬੈਲਟ ਵਾ, ਇਹਨੂੰ ਇੰਜ ਕਰ ਲਓ ਬੈਲਟ ਨੂੰ। ਤੁਸੀਂ ਆਪਸ 'ਚ ਤੁਹਾਡੀ ਬਣਦੀ ਕਿਉਂ ਨਹੀਂ? ਤੁਹਾਡੀ ਫਾਈਟ 'ਚ ਤੇ ਤੁਹਾਡੀ ਫਾਈਟ 'ਚ ਕੀ ਫਰਕ ਆ? ਪਹਿਲੇ ਦੱਸੋ ਇਹਨਾਂ ਦੀ ਫਾਈਟ ਨੂੰ ਤੁਸੀਂ ਕੀ ਸਮਝਦੇ ਹੋ? ਤੁਹਾਡੇ ਨਜ਼ਦੀਕ ਇਹ ਫਾਈਟ ਕੀ ਹੈ? और भाजी फजूल फाइट है अगले भलवान की भी इज्जत होंगी जिन्हें लड़ना चिकी है पैकी है ਉਹਨੂੰ ਘਾਟਾ ਡਰਾਈ ਜਾਣਾ, ਆਰ ਜਾਂ ਪਾਰ ਮਰ ਜਾਓ ਜਾਂ ਮਾਰ ਦਿਓ ਬਸ। ਨਹੀਂ ਸਰ, ਉਹਨਾਂ ਦੇ ਪੰਚ ਬਹੁਤ ਭੈੜੇ ਵੱਜਦੇ ਨੇ। ਉਹਨਾਂ ਦੇ ਕੋਈ ਇੱਕ ਤੁਹਾਡਾ ਕਿਹੜਾ ਸਟਾਈਲ ਲਾਣਾ ਇੰਜ ਕਰਕੇ? ਸਕੋ ਪੋ ਬਿੱਲੀ। ਹਾਂ ਬਿੱਲੀ ਵਾਲਾ ਸਟਾਈਲ। ਉਹ ਭਾਜੀ ਇੱਥੇ ਉਸਤਾਦਾਂ ਦੀਆਂ ਮਾਰਾਂ ਖਾਣੀਆਂ ਪੈਂਦੀਆਂ, ਉਸਤਾਦਾਂ ਨੇ ਜੁੱਤੀਆਂ ਚੁੱਕਣੀਆਂ ਪੈਂਦੀਆਂ ਸੀ। ਉਸਤਾਦ ਜੀ ਦੀ ਮਿਹਨਤ ਕੀਤੀ ਹੈ, ਮੁਹੱਬਤ ਕੀਤੀ ਹੈ। ਇਹ ਬਿੱਲੀ ਕੋ ਸਿੱਖ ਲਿਆ, ਬੱਕਰੀ ਕੋ ਸਿੱਖ ਲਿਆ, ਇਹ ਕਿਹੜਾ ਕੰਮ ਹੋਇਆ? ਨਾਲੇ ਸਾਨੂੰ ਜ਼ਹਿਰ ਲੱਗਦੇ ਨੇ ਜਾਨੀ ਬਾਦਸ਼ਾਹ ਕਰਾਟਿਆਂ ਵਾਲੇ। ਉਹ ਲਾਂਤੀ ਜਿਹੇ ਹਾਥੀ ਦੀਆਂ ਦੇ ਉੱਡ ਕੇ ਕਿਕਾਂ ਮਾਰੀ ਜਾਂਦੇ ਨੇ। ਇਹ ਕਿਤੇ ਹੱਥ ਆਣ ਇਹਨਾਂ ਨੂੰ ਚੁੱਕ ਕੇ ਬੰਦਾ ਜ਼ਮੀਨ ਤੇ ਸਿੱਟੇ। ਸਿੱਟੀ ਜਾਂਦੇ ਆ ਬੇੜਾ ਕਰਕੇ ਜਾਏਗਾ। ਅੱਛਾ ਜੀ, ਇਹ ਨਾਲ ਕੌਣ ਨੇ? ਇਹ ਜੀ ਮੇਰੇ ਉਸਤਾਦ ਜੀ ਹੈ। ਅੱਛਾ, ਇਧਰੋਂ ਤੁਸੀਂ ਉਸਤਾਦ ਹੋ ਸ਼ਕੀਰ ਦਾ? ਹਾਂਜੀ। ਇਹ ਇਹਨਾਂ ਦੇ ਕੋਈ ਕਰਾਟਾ ਵੱਜ ਗਿਆ? ਇਹ ਕਰਾਟਾ ਨਹੀਂ ਜੀ, ਇਹ ਹਵਾਈ ਆ ਰਿਹਾ ਸੀ। ਮੈਂ ਇਹ ਉੱਤੋਂ ਛੱਤ ਤੋਂ ਮਾਰਿਆ ਮੁੰਡੇ ਨੇ ਇੰਜ ਕਰਕੇ ਜੰਪ ਮਾਰਿਆ ਜ਼ਮੀਨ ਤੇ, ਇੰਜ ਜ਼ਮੀਨ ਰੋਕੀ ਤੇ ਇਹਨੇ। ਤੁਸੀਂ ਉਹ ਕਰਾਉਂਦੇ ਦਿਓ ਪ੍ਰੈਕਟਿਸ, ਉਹ ਜਿਹੜੀਆਂ ਉਂਗਲਾਂ ਦੇ ਨਾਲ ਮਾਰਨ ਦੀ? ਉਹ ਜੀ ਮੈਂ ਆਇਆ ਉੱਤੋਂ ਥੱਲੇ, ਉਹ ਥੱਲੇ ਕਿਤੇ ਮੁਰਗੀਆਂ ਵਾਲਾ ਖੁੱਡਾ ਪਿਆ ਸੀ। ਹਾਂਜੀ ਉਹ ਲੋਕੇਸ਼ਨ ਉਸਤਾਦ ਨੇ ਦੱਸੀ ਨਹੀਂ, ਉਹ ਹੱਥ ਵੱਜਾ ਖੁੱਡੇ 'ਚ। ਅੱਛਾ ਹਾਂਜੀ, ਮੈਂ ਤੁਸੀਂ ਇਹਨੂੰ ਪ੍ਰੈਕਟਿਸ ਕਰਾਓ, ਇਹਨੂੰ ਕਿਸੇ ਚੌਲਾਂ ਦੀ ਗਰਮ ਦੇਗ ਦੇ ਵਿੱਚ ਨਾ ਇਹਦਾ ਇੰਜ ਹੱਥ ਕਰੀ ਦੀ ਸਰ, ਕਰੀ ਦੀ ਜਿਹੜੇ ਰੇਤ ਹੁੰਦੀ ਨਾ, ਰੇਤ ਦਾਬੜੇ 'ਚ ਪਾ ਕੇ ਥੱਲੋਂ ਅੱਗ ਬਾਲ ਦਈਦੀ, ਉਹਦੇ ਵਿੱਚ ਇੰਜ ਐ ਕਰਕੇ ਫਿਰ ਉਹ ਐ ਜੀ ਹੁਣ ਛੱਡ ਦਈਏ ਜੀ, ਇੱਥੇ ਲੜਨਾ ਤੇ ਨਹੀਂ ਨਾ। ਨਹੀਂ ਇੱਥੇ ਨਹੀਂ ਲੜਨਾ। ਠੀਕ ਹੈ। ਅੱਛਾ ਜੀ, ਉਹ ਲੜਨਾ ਪਿਆ ਤੇ ਲੜਨ ਨੂੰ ਆ ਗਿਆ। ਆ ਜਾ ਉਹ ਬੇੜੇ ਤਰਜਣ ਤਾਂ ਤੇ ਚੌਕੀ ਸਿੱਟੀ ਜਾਂਦੇ। और यार नहीं मैं ये बात इनकी ठीक है। आप जो है ना, आप वो ज्यादा करते हैं, खप लड़ते कम है। ਲੜਦੇ ਲੁੜਦੇ ਨਹੀਂ ਜਾਨੀ ਬਾਦਸ਼ਾਹ, ਸਿਰਫ ਇੱਕ ਸਵਾਲ ਦਾ ਜਵਾਬ ਦੇਣਾ ਤੁਸੀਂ। जी ਖਾ ਪੀ ਕੇ ਹਰਾਮ ਕਰਦੇ ਪਏ ਨੇ। ਆ ਜ਼ਰਾ ਬਾਡੀ ਵੇਖੋ ਜ਼ਰਾ, ਆ ਬਾਡੀ ਵਾਹ ਜ਼ਰਾ, ਕਿਆ ਬਾਤ ਹੈ। ਬਾਡੀ ਜ਼ਰਾ ਚੈੱਕ ਕਰੋ ਜ਼ਰਾ ਮੇਰੀ ਤੇ ਇਹਦੀ। कितने है क्यों पाया जे कि जित के आए हो? ਉਸਤਾਦ ਜੀ ਦਾ ਦੱਸੋ ਜਿੱਤ ਕੇ ਜਿੱਤਣਾ ਪਹਿਲਵਾਨ ਸ਼ਹਜ਼ਾਦੇ ਨੇ ਮੇਰੇ ਬੱਬਰ ਸ਼ੇਰ ਚੀਤੇ ਨੇ ਜਿੱਤਣਾ ਹੈਗਾ।
ਦੰਗਲ ਹੋਇਆ ਸਟੇਡੀਅਮ ਦੇ ਵਿੱਚ ਮੇਰਾ। ਅੱਛਾ ਮੈਨੂੰ ਸਭ ਤੋਂ ਪਹਿਲੇ ਦੱਸੋ ਤੁਹਾਡਾ ਜੀ ਫਾਈਟ ਹੋ ਸਕਦੀ ਕਿਸੇ ਟਾਈਮ ਵੀ ਅਸੀਂ ਇਹ ਤੁਸੀਂ ਕੀ ਕਰ ਰਹੇ ਹੋ ਸ਼ੋਅ 'ਚ ਬੈਠੇ, ਮਤਲਬ ਇਹ ਕਿਹੜੇ ਕਰਾਟੇ ਨੇ? ਇਹ ਸਾਡਾ ਜੀ ਸੂਬ ਹੈ। ਅੱਛਾ ਸੂਪ ਜਿਹੜਾ ਤੁਸੀਂ ਤੁਹਾਡਾ ਸਪੈਸ਼ਲ ਹੁੰਦਾ ਕੋਈ? ਹਾਂਜੀ ਤਲੌਰ ਪੀਵੀ ਦਾ, ਤਲੌਰ ਦਾ ਜਿਹੜਾ ਹੱਡੀਆਂ ਦਾ ਹੁੰਦਾ। ਹਾਂਜੀ ਤੁਹਾਡੀ ਕੀ ਖੁਰਾਕ ਹੈ ਜੀ? ਮੈਨੂੰ ਥੋੜਾ ਕੈਟਾਗਰੀ ਵਾਈਜ਼ ਦੱਸੋ ਤੁਹਾਡੀ ਖੁਰਾਕ ਕੀ ਹੈ? ਭਾਜੀ ਸਵੇਰੇ ਨਿਹਾਰ ਉੱਠੀਦਾ, 1000 ਡੈਂਟ ਮਾਰੀਦਾ। ਸਾਰੇ ਨਿਹਾਰ ਹੀ ਉੱਠਦੇ ਆ ਯਾਰ, ਕੋਈ ਰੱਜਿਆ ਵੀ ਉੱਠਿਆ। ਉਸਤਾਦ ਨਹੀਂ ਰਾਤ ਨੂੰ ਤੁਸੀਂ ਖਾ ਕੇ ਅਗਰ ਰੱਜ ਕੇ ਸੌਂ ਜਾਓ ਤੇ ਸਵੇਰੇ ਤੁਸੀਂ ਰੱਜੇ ਉੱਠਦੇ। ਰਾਤ ਦਾ ਰੱਜਿਆ ਸਵੇਰ ਉੱਠ ਕੇ ਰੱਜਿਆ ਹੋ ਜਾਏ ਤੇ ਉਹਨੂੰ ਰੱਜਿਆ ਨਹੀਂ, ਉਹ ਭੁੱਖਾ ਹੁੰਦਾ ਵਾ ਜੀ। 1.5 ਕੂੰਡਾ ਦਹੀਂ ਦਾ ਖਾਈਦਾ। ਠੀਕ ਹੈ, ਤੁਸੀਂ ਇਕੱਲੇ? ਹਾਂਜੀ ਕੱਲਿਆ ਖਾਈਦਾ। ਅੱਛਾ 5 ਪਰਾਠੇ ਖਾਈਦੇ ਨੇ ਜੀ। ਅੱਛਾ ਕਿਲੋ ਦੇਸੀ ਘਿਓ ਪੀਵੀਦਾ। ਕਿਲੋ ਦੇਸੀ ਘਿਓ? ਬਦਾਮਾਂ ਦੀ ਸਰਤਾਈ ਜਿਹੜੀ ਆ ਉਹ 11 ਵਜੇ ਉਹ ਪੀਣੀ ਹੁੰਦੀ ਹੈ। ਓਹੋ। ਦੁਪਹਿਰ ਦੇ 2 ਵਜੇ ਮਟਨ ਖਾਈਦਾ ਵਾ। ਕਿੰਨਾ? 10 ਕਿਲੋ ਜਾਂ 12 ਕਿਲੋ ਕੱਲੇ ਮੈਂ। 10 ਜਾਂ 12 ਕਿਲੋ? ਹਾਂਜੀ। ਤੇ ਅਸੀਂ ਸਾਡੀ ਖੁਰਾਕ ਖੁੱਲੀ ਆ, ਅਸੀਂ ਉਹ ਨਹੀਂ ਆ ਕਿ ਨਿੱਕਾ ਜਿਹਾ ਬੰਦ ਲੈ ਕੇ ਤੇ ਲੜਨਾ ਸ਼ੁਰੂ ਕਰ ਦਈਏ। ਇਹਨਾਂ ਨਾਲ ਹਿਸਾਬ ਨਹੀਂ ਸਾਡੇ। ਅੱਛਾ ਫਿਰ ਉਸ ਤੋਂ ਬਾਅਦ ਰਾਤ ਨੂੰ ਭਾਜੀ ਆਂਡੇ ਖਾਈਦੇ ਨੇ ਤੇ ਬੀਫ ਖਾਈਦਾ ਤੇ ਦੁੱਧ ਪੀਵੀਦਾ ਬਦਾਮਾਂ ਵਾਲਾ। ਬੜੀ ਖੁਰਾਕ ਹੈ। ਇੱਕ ਦਿਨ ਬੱਕਰਾ ਖਲੋਤਾ, ਉਹਨੂੰ ਹੀ ਖਲੋਤੇ ਨੂੰ ਹੀ ਖਾ ਗਿਆ। ਹਾਂਜੀ ਹਾਂਜੀ ਜ਼ਿੰਦਾ ਬੱਕਰਾ ਹੀ ਮੈਂ ਖਾ ਗਿਆ। ਤਾਂ ਮੈਨੂੰ ਕਿਸੇ ਨੇ ਕਿਹਾ ਪੂਛ ਕੱਢੋ ਭਵਾਨ ਜੀ, ਫੇਰ ਕੱਢੀ। ਇਹ ਤੁਸੀਂ ਉਸਤਾਦ ਜੀ ਵੈਸੇ ਤੁਸੀਂ ਭਲਵਾਨ ਨਾ ਹੁੰਦੇ ਤੇ ਤੁਸੀਂ ਇੱਕ ਅਮੀਰ ਆਦਮੀ ਹੋਣਾ ਸੀ, ਜਿੰਨੇ ਪੈਸੇ ਤੁਸੀਂ ਖੁਰਾਕ ਤੇ ਲਾਈ ਜਾ ਰਹੇ ਹੋ। ਉਹ ਭਾਜੀ ਜਿੰਦਾ ਰਹਿਣ ਵਾਸਤੇ ਖਾਣਾ ਜ਼ਰੂਰੀ ਹੈਗਾ ਵਾ। ਇੰਨਾ ਖਾਣਾ ਵੀ 10 ਕਿਲੋ ਗੋਸ਼ਤ ਰੋਜ਼ ਦਾ ਖਾਵੇ? ਭਾਜੀ ਜਦੋਂ ਅਗਲੇ ਭਲਵਾਨ ਨੂੰ ਤੁਸੀਂ ਚੈਲੰਜ ਕਰਤਾ ਨਾ, ਅਗਲਾ ਭਲਵਾਨ ਤੁਹਾਨੂੰ ਤੇ ਐਕਸਰਸਾਈਜ਼ ਵੀ ਫਿਰ ਉਸ ਹਿਸਾਬ ਨਾਲ ਤੁਹਾਨੂੰ ਕਰਨੀ ਪੈਂਦੀ ਹੈ? ਭਾਜੀ ਬੇਬਾਸ ਸਵੇਰੇ ਅਜ਼ਾਨ ਤੋਂ ਪਹਿਲੇ ਉੱਠ ਕੇ ਸਰਦੀਆਂ ਦੇ ਵਿੱਚ ਨੰਗੇ ਪਿੰਡੇ ਰੱਸਾ ਚੜੀਦਾ ਵਾ। ਰੱਸਾ ਚੜੀਦਾ ਹੈਗਾ। ਉਸ ਤੋਂ ਬਾਅਦ ਟਾਇਰ ਚੁੱਕੀ ਤੇ ਐਕਸਰਸਾਈਜ਼ ਕਰਦੀ, ਅਖਾੜੇ ਜਾਈਦਾ ਭਾਜੀ। ਹਾਂ ਅੱਛਾ ਜੀ ਤੁਹਾਡੀ ਕੀ ਖੁਰਾਕ ਹੈ ਜੀ? ਚਾਕੀ ਕੋਕ ਬਾ ਚੱਕਾ ਚੱਕਾ ਕੋਕ। ਨਹੀਂ ਖੁਰਾਕ ਕੀ ਤੁਹਾਡੀ? ਉਹ ਜੀ ਮੈਂ ਦੱਸਦਾ ਜੀ ਪੰਜਾਬ ਡੱਡੂ ਛਿਪਕਲੀਆਂ ਉਹਦੇ ਕੰਨ ਖਜੂਰੇ। ਨਹੀਂ ਜੀ ਸਾਨੂੰ ਜੀ ਦਾਰਿਆਂ ਵੱਲੋਂ ਮਿਲਦੀ ਖੁਰਾਕ, ਉਹ ਜੋ ਦੇ ਦੇਣ ਅਸੀਂ ਸਾਨੂੰ ਖਾਣਾ ਪੈਂਦਾ ਹੈ। ਹਾਂਜੀ ਅਦਾਰੇ ਮਤਲਬ ਕਿਹੜੇ ਵੱਲੋਂ? ਅਦੇ ਸਲਾਨੀ ਵੱਲੋਂ? ਹਾਂ ਨਹੀਂ ਜੀ ਸਲਾਨੀ ਵੱਲੋਂ। ਭਾਜੀ ਸਲਾਨੀ ਦਾ ਵੀ ਹਿਸਾਬ ਨਾ ਵੀ ਜੋ ਦੇ ਦੇਣ ਉਹੀ ਖਾਣਾ ਪੈਂਦਾ? ਨਹੀਂ ਜੀ ਅਸੀਂ ਸਲਾਨੀ ਵਾਲੇ ਕਰਾਟੇ ਖੇਡਦੇ ਆ, ਅਸੀਂ ਕਿਤੇ ਕੋਈ ਐਵੇਂ ਨਹੀਂ ਖੇਡਦੇ। ਗੱਲ ਇਹ ਹੈ ਕਿ ਸਾਡੀਆਂ ਸਬਜ਼ੀਆਂ ਸਭ ਤੋਂ ਪਹਿਲਾਂ ਖੁਰਾਕ ਹੈ, ਸਬਜ਼ੀਆਂ ਖਾਣੀਆਂ। ਅੱਛਾ ਡਰਾਈ ਫਰੂਟ ਖਾਣਾ, ਚਿਕਨ ਖਾਣਾ। ਇਸ ਤੋਂ ਇਲਾਵਾ ਅਸੀਂ ਕੋਈ ਮੀਟ ਨਹੀਂ ਖਾ ਸਕਦੇ, ਬੀਫ ਨਹੀਂ ਖਾ ਯਾਨੀ ਸਕਦੇ। ਤੁਸੀਂ ਬਹੁਤ ਪੇਟ ਭਰ ਕੇ ਨਹੀਂ ਖਾਂਦੇ? ਨਹੀਂ ਖਾ ਸਕਦੇ। ਕਿਸ ਤਰ੍ਹਾਂ ਜਾਨ ਚੁਸਤੀ ਕਿੱਦਾਂ ਹੁੰਦੀ ਫਿਰ? ਚੁਸਤੀ ਆਵੇ ਅੱਛਾ ਇਹ ਮੈਂ ਨਹੀਂ ਇਦਾਂ ਦੇਖੋ ਨਾ, ਮੇਰੀ ਗੱਲ ਸੁਣੋ। ਹਾਂਜੀ ਆ ਬੱਬਰ ਸ਼ੇਰ ਚ ਦਾਦੇ ਗਨ ਗਨਾ ਗਨ ਗਨ ਗਨਾ ਗਨ ਗਨ ਗਨਾ ਗਨ ਗਨ ਗਨਾ ਗਨ ਲਓ ਜੀ, ਉਹ ਭਲਵਾਨ ਨੇ ਤੇ ਨਾਚੇ ਵੀ ਨੇ। ਇਹ ਵੇਖ ਲਓ ਜ਼ਰਾ। ਨਹੀਂ ਇਹ ਭਲਵਾਨ ਢੋਲ ਤੇ ਨੱਚਦੇ ਨੇ। ਨਹੀਂ ਉਹ ਭਲਵਾਨ ਇਹ ਸਟੈਪ ਨਹੀਂ ਇਹ ਨਹੀਂ ਹੁੰਦਾ ਭਲਵਾਨ। ਉਹਦਾ ਭਲਵਾਨ ਦਾ ਮੋਢਾ ਤੇ ਚੈੱਕ ਕਰੋ, ਇਹ ਹਿੱਲਿਆ ਵਾ। ਓਏ ਫਤਿਹ ਦਾ ਨਗਾਰਾ ਹੈਗਾ ਜੀ ਨਿੱਕੇ, ਫਤਿਹ ਦਾ ਨਗਾਰਾ ਹੈਗਾ ਜੀ। ਉਹ ਨੂਰਾ ਫਤਿਹ ਦਾ ਵਾ ਬੇਟੇ, ਫਤਿਹ ਦਾ ਨਹੀਂ ਆ। ਉਹ ਤੁਸੀਂ ਤੇ ਬੱਚੇ ਹੀ ਹੋਰ ਹੈਗੇ ਹੋ, ਤੁਹਾਡੇ ਤੇ ਲੜਨ ਵਾਲਾ ਨਿਜ਼ਾਮ ਹੀ ਹੈਗਾ। ਜਾ ਮੇਰੇ ਸਰ ਇੱਕ ਚਾਈਨੀ ਚ ਕਹਾਵਤ ਹੈ ਕਿ ਸ਼ਾਗੀ ਕੋ ਪਕਾਚਾ ਤਾਂ ਭੱਜਦਿਆਂ ਨੂੰ ਵਾਣੀ ਕੋਈ। ਲੇਕਿਨ ਗੱਲ ਇਹ ਹੈ ਕਿ ਇਹ ਜਿਹੜਾ ਨਾ ਹੁਣ ਮੇਰੇ ਅਗਰ ਇਹਦੇ ਸਾਹਮਣੇ ਇਹਨੂੰ ਛੱਡਦੇ ਆ, ਇਹਦਾ ਇਹ ਬੰਦਾ ਇਹਦਾ ਕੀ ਹਾਲ ਕਰੇਗਾ ਮੈਂ ਸੋਚ ਕੇ ਪਰੇਸ਼ਾਨ ਹੋਇਆ। ਤੁਹਾਡੀ ਸੋਚ ਹਵਾਈ ਹਮਲਾ ਕਰਾਂਗੇ ਉਹ ਭੇਜ ਵੀ ਉਹਦੀ ਲੱਤ ਅਗਰ ਉਹਦੇ ਹੱਥ 'ਚ ਆ ਗਈ ਤੇ ਉਹ ਹੈ ਨਹੀਂ, ਉਹਦੀ ਬਾਹ ਆ ਗਈ ਤੇ ਉਹ ਹੈ ਨਹੀਂ। ਸਰ ਜੀ ਸਿਰਫ ਇੱਕ ਉਂਗਲ ਨੂੰ ਚਮੜ ਜੇ ਨਾ, ਇਹ ਇੱਕ ਸਿਰਫ ਉਂਗਲ ਨੂੰ ਚਮੜ ਜੇ, ਤੁਸੀਂ ਇਹਨੂੰ ਬੋਟੀਆਂ ਕਰਕੇ ਲਾ ਸਕਦੇ ਹੋ, ਉਦਾਂ ਨਹੀਂ ਲੱਥੇਗਾ। ਹਾਂਜੀ ਮੈਂ ਜੀ ਜਿਸਮਾਨੀ ਹਮਲਾ ਨਹੀਂ ਕਰਦਾ। ਹਾਂਜੀ ਮੈਂ ਇੱਕ ਅੱਧਾ ਰੂਹਾਨੀ ਕਰਦਾ। ਰੂਹਾਨੀ ਹੁੰਦੀ ਨਾ ਹੁੰਦਾ। ਭਾਈ ਜਾਨੀ ਆ ਬੱਚੇ ਮਾਰਨ ਵਾਲੇ ਨਹੀਂ ਹੈਗੇ, ਬੱਚੇ ਡੇਰਿਆਂ ਤੇ ਰੱਖਣ ਵਾਲੇ ਨੇ। ਕੰਮ ਕਰ ਲਏ ਭਲਵਾਨਾਂ ਦੇ, ਲੱਤਾਂ ਕੁੱਟੀਆਂ ਪਿੰਨੀਆਂ ਮਲਤੀਆਂ। ਤੇਰਾ ਬੁਆਏ ਇਹ ਜਾਨੀ ਸਾਹਿਬ ਆ ਕੱਲਾ ਤੇ ਬਹੁਤ ਘੱਟ ਹੈ, ਇਦਾਂ ਦਾ ਦਰਜਨ ਵੀ ਹੁਣ ਮੈਂ ਮੁੱਕੀ ਮਾਰ ਕੇ ਆਰ ਪਾਰ ਕਰਦੇ। ਉਹ ਮੈਂ ਦੇਖ ਰਿਹਾ ਕਿ ਯਾਰ ਅਗਰ ਇੱਕ ਖੁਦਾ ਨਾ ਖਾਸਾ ਤੇਰੇ ਹੱਥੇ ਚੜ ਗਿਆ ਤੂੰ ਤੇ ਇਹਨੂੰ ਇੰਨੀ ਮਚੋੜ ਕੇ ਨਹੀਂ ਉਹ ਅਸੀਂ ਲੜਨਾ ਨਹੀਂ ਹੈ ਨਹੀਂ, ਭਲਵਾਨ ਨੂੰ ਖਿਲਾਰ ਦੇਣਾ, ਇਹਨੂੰ ਕੋ ਸਿਰਫ ਇਹਨੂੰ ਹਿਲਾ ਕੇ ਵਿਖਾ ਦੇਵੇ। ਓਏ ਸਰ ਜੀ ਅਸੀਂ ਹੱਥਾਂ ਦੇ, ਮੈਨੂੰ ਉਸਤਾਦ ਮੇਰੇ ਨੇ ਟ੍ਰੇਨ ਕੀਤਾ ਆ। ਹੱਥਾਂ ਦੇ ਉਹ ਕਰਦੇ ਹੋ ਜਿਹੜਾ ਇੰਜ ਕਰਕੇ ਇਹ ਦੋ ਉਂਗਲਾਂ ਤੇ ਇੰਜ ਕਰਕੇ ਡੰਡ ਕਰਦੇ ਉਸ ਤੋਂ ਬਾਅਦ ਇਹਨੇ ਇੱਕ ਵੀ ਨਹੀਂ ਲਾਈ। ਇਹ ਖਲੋਤਾ ਰਿਹਾ ਕਿਉਂਕਿ ਇੱਥੇ ਸਟੂਲ ਸੀ। ਅੱਛਾ ਇਹ ਇਦਾਂ ਉਹ ਜਿਹੜਾ ਉਹ ਚੌਕੜੀ ਮਾਰ ਕੇ ਬਹਿ ਕੇ ਤੇ ਇੰਜ ਕਰਦੇ ਨੇ, ਉਸ ਤੋਂ ਬਾਅਦ ਲੱਤਾਂ ਖੋਲ ਕੇ ਦੋਵਾਂ ਟੇਬਲਾਂ ਤੇ ਰੱਖ ਕੇ ਤੇ ਉਹ ਇੰਜ ਕਰਕੇ ਅੱਗੇ ਹੋਏ ਹੁੰਦੇ ਨੇ। ਹਾਂਜੀ ਲੱਗਦਾ ਹੀ ਨਹੀਂ, ਇੰਜ ਲੱਗਦਾ ਜਿਵੇਂ ਸਰਕਸ ਕਰਨ ਡੇ ਨੇ। ਯਾਨੀ ਖੁਰਾਕ ਯਾਰ ਤੁਹਾਡੀ ਖੁਰਾਕ ਬਹੁਤ ਜ਼ਿਆਦਾ ਵਾ। ਇਹ ਖੁਰਾਕ ਠੀਕ ਹੈ। ਉੱਤੋਂ ਉਹਨਾਂ ਦਾ ਜਿਸਮ ਵੀ ਦੇਖੋ ਨਾ ਕੈਸਾ ਉਹਨਾਂ ਦਾ ਐ ਬਣਿਆ ਹੁੰਦਾ, ਜਿਸਮ 6 ਪੈਕ ਬਣੇ ਹੁੰਦੇ ਨੇ। ਔਰ ਮਤਲਬ ਜਿਸਾਮਤ ਦੇ ਵਿੱਚ ਤੁਹਾਡੇ ਨਾਲੋਂ ਸਾਈਜ਼ ਛੋਟਾ ਹੁੰਦਾ ਬੋਡੀ ਦਾ, ਲੇਕਿਨ ਹਾਰਡ ਵਰਕਿੰਗ ਬਹੁਤ ਹੁੰਦੀ। ਲਾਈਕ ਜਿੱਦਾਂ ਬਰੂਸਲੀ ਸੀ। ਇਹ ਕਰ ਰਹੇ ਤੁਸੀਂ ਯੋਗਾ ਵੀ ਨਾਲ ਹੈ ਜੀ? ਯੋਗਾ ਇਹਨੇ ਯੋਗਾ ਹੋ ਗਿਆ ਤੂੰ? ਠਹਿਰੋ ਇੱਕ ਮਿੰਟ ਜੀ ਸਰ। ਅੱਛਾ ਇਹ ਦੱਸੋ ਕਿ
ਤੁਹਾਡੀ ਜਿਹੜੀ ਕੁਸ਼ਤੀ ਹੁੰਦੀ ਉਹਦੇ ਵਿੱਚ ਕਿਸੇ ਦੀ ਲੱਤ ਬਾਂਹ ਟੁੱਟ ਜੇ, ਕੋਈ ਗੱਲਬਾਤ ਹੋ ਜੇ ਤੇ ਉਹਦਾ ਕੋਈ ਉਹ ਜ਼ਿੰਮੇਦਾਰ ਨਹੀਂ ਹੁੰਦਾ? ਭਾਜੀ ਉਹ ਜ਼ਿੰਮੇਦਾਰ ਹੈਗਾ ਜਦੋਂ ਚੈਲੰਜ ਕਰਨਾ ਨਾ ਕਿ ਮਾਰਚੋ ਜਾਂ ਮਾਰ ਦਿਓ ਵਾਲਾ, ਫਿਰ ਉਹਨੇ ਜ਼ਿੰਮੇਦਾਰ ਹੋਣਾ। ਅਸੀਂ ਪੂਰੀ ਇhtiyਾਤ ਦੇ ਨਾਲ ਲੜੀਦਾ ਕਿ ਅਗਲੇ ਨੂੰ ਸੱਟ ਨਾ ਲੱਗੇ। ਸੱਟ ਪੇਟ ਵਾਲਾ ਸਾਡਾ ਕੰਮ ਨਹੀਂ ਹੁੰਦਾ, ਲੇਕਿਨ ਕਿਸੇ ਟਾਈਮ ਲੱਗ ਵੀ ਜਾਂਦੀ ਹੈ, ਕੁਦਰਤੀ ਅਮਲ ਹੈਗਾ ਵਾ। ਤੁਸੀਂ ਕੀ ਕੀ ਸਿਖਾਇਆ ਇਹਨੂੰ? ਮਤਲਬ ਇਹ ਦਾ ਹੁੰਦੇ ਨੇ, ਭਲਵਾਨੀ ਦਾ ਹੁੰਦੇ ਨੇ ਕਿ ਇੰਜ ਕਰਕੇ ਇੰਜ ਕਰਕੇ ਇੰਜ ਕਰਕੇ ਸਾਰਾ, ਤੇ ਤੁਸੀਂ ਤੁਹਾਡੀ ਆਪਣੀ ਕੀ ਲਾਈਫ ਆ? ਉਹ ਮੇਰੇ ਮਾਲਕਾ ਕੀ ਯਾਦ ਕਰਾ ਹਾਏ ਪਹਿਲਾ ਦੰਗਲ ਜਦੋਂ ਮੇਰਾ ਹੋਇਆ ਜ਼ਿੰਦਗੀ ਦਾ ਪਹਿਲਾ? ਜ਼ਿੰਦਗੀ ਦਾ ਪਹਿਲਾ 1983 ਦੇ ਵਿੱਚ। ਓਕੇ। ਉਧਰੋਂ ਉਹ ਭਲਵਾਨ ਨਿਕਲਿਆ ਤੇ ਇਧਰੋਂ ਅਸੀਂ ਨਿਕਲੇ। 10 ਦਿਨਾਂ ਤੂੰ ਮੇਰਾ ਖਿਆਲ ਤੂੰ ਤੇ ਹੈ ਹੀ ਨਹੀਂ ਸੀਗਾ ਉਹ। ਅੱਛਾ, ਫੇਰ ਉਹ ਤੁਹਾਡੀ ਪਹਿਲੀ ਕੁਸ਼ਤੀ ਸੀ? ਸਾਡੀ ਕੁਸ਼ਤੀ ਢੋਲ ਟਮਕੇ ਦੇ ਨਾਲ ਇੰਜ ਕਰਕੇ ਗਰਾਊਂਡ 'ਚ ਐਂਟਰੀ ਹੋਈ ਏ। ਪਤਾ ਨਹੀਂ ਉਸ ਬਗੈਰਤ ਨੂੰ ਕੀ ਹੋਇਆ, ਉਹਨੇ ਵੱਖੀ 'ਚ ਮੁੱਕਾ ਕੱਢ ਮਾਰੇ। ਓਏ ਹੋਏ। ਪਸਲੀ ਟੁੱਟ ਗਈ ਹੈ ਤੇ ਉਸ ਤੋਂ ਬਾਅਦ ਆਪਾਂ ਰਜ਼ਾਨ ਤੋਬਾ ਕਰ ਲਈਏ ਕਿ ਨਹੀਂ ਵੀ ਸਾਡੇ ਨਾਲ ਕਰੋ। ਫਿਰ ਆਪਣਾ ਪੱਠਾ ਤਿਆਰ ਕੀਤਾ, ਐਸਾ ਪੱਠਾ ਬਾਅਦ ਪੱਠਾ। ਅੱਛਾ, ਆਪਣਾ ਪੱਠਾ ਬਵਾ ਕੇ ਤੇ ਅਗਲਾ ਪੱਠਾ ਤਿਆਰ ਕਰਤਾ? ਨਹੀਂ, ਯਾਨੀ ਤੁਹਾਡਾ ਪਹਿਲੀ ਕੁਸ਼ਤੀ ਪਹਿਲਾ ਹੀ ਫਾ। ਉਹ ਭਾਜਾਨੀ ਹੋ ਜਾਂਦਾ ਜ਼ਿੰਦਗੀ 'ਚ ਬੜੇ ਬੜੇ ਐਸੇ ਕੰਮ ਹੋ ਜਾਂਦੇ ਜਿਹੜੇ ਤੁਹਾਡੇ ਨਾਲ ਤੇ ਪਹਿਲੀ ਵਾਰੀ ਹੋ ਗਿਆ, ਪਹਿਲੀ ਕੁਸ਼ਤੀ 'ਚ। ਦੇਖੋ ਹੁਣ ਸਾਨੂੰ ਕੀ ਪਤਾ ਸੀਗਾ ਕਿ ਇੰਜ ਹੋ ਜਾਣਾ। ਉਹਨੇ ਬਹੁਤ ਮਾੜਾ ਮੁਕਾ ਮਾਰਿਆ। ਅਜੇ ਵੀ ਕਿਸੇ ਟਾਈਮ ਰਾਤ ਨੂੰ ਠੰਡ ਵਿੱਚ ਦੁਖਦੀ ਚੀਸ ਉੱਠਦੀ ਉੱਥੋਂ। ਅੱਛਾ, ਤੇ ਉਸ ਤੋਂ ਬਾਅਦ ਤੁਸੀਂ ਰਿਜ਼ਾਈਨ ਦੇ ਕੇ ਮਾਫੀ ਮੰਗ ਲਈ? ਤੋਬਾ? ਮੈਂ ਕਹਿੰਦਾ ਘਰਦਿਆਂ ਨੇ ਵੀ ਰੋਕ ਲਿਆਉਣਾ ਵੀ ਨਾ ਕਰ ਭਵਾਲ। ਸਾਡੇ ਵਾਸਤੇ ਰੋਕ ਨਹੀਂ ਹੈਗਾ। ਇਹ ਇੱਕ ਐਸੀ ਗੱਲ ਆ ਵੀ ਤੁਸੀਂ ਦਿਲ ਕਰੇ ਪਿਛਲੇ 10 ਸਾਲ 4.5 ਲੱਖ ਆਂਡਾ ਖਾ ਗਏ ਹੋਵੋ, ਸਾਡੇ ਗੋਸ਼ਤ ਪਤਾ ਨਹੀਂ ਕਿੰਨਾ ਖਾ ਗਏ, ਲੱਖਾਂ ਰੁਪਈਆ ਘਰਦਿਆਂ ਜ਼ਾਇਆ ਕਰਕੇ, ਤੇ ਜਨਾਬ ਪਹਿਲੀ ਕੁਸ਼ਤੀ 'ਚ ਵੱਖੀ 'ਚ ਘਸੁੰਨ ਖਾ ਕੇ ਤੇ ਤੁਸੀਂ ਤੋਬਾ ਕਰ ਲਈ। ਲੇਕਿਨ ਹੁਣ ਅਸੀਂ ਜਿਹੜੀਆਂ ਕੁਸ਼ਤੀਆਂ ਤਿਆਰ ਕਰਨੇ ਨੇ ਸਿਰਫ ਪੰਜਾ ਲੜਾਈ ਦੀ, ਬਸ ਉਹਦੇ 'ਚ ਨਾ ਕਿਸੇ ਨੂੰ ਮੌਕਾ ਮਾਰਨਾ, ਨਾ ਕਿਸੇ ਨੂੰ ਕੇ। ਅੱਛਾ, ਫਿਰ ਇਹ ਕਿੱਥੋਂ ਲੱਭਾ ਤੁਹਾਨੂੰ? ਉਹ ਬਾਤ ਬੱਚਾ ਆਪ ਹੀ ਆ ਗਿਆ, ਕਹਿੰਦਾ ਭਲਵਾਨ ਜੀ ਕੁਛ ਬਣਨਾ ਚਾਹਨਾ। ਮੈਨੂੰ ਵੀ ਕੋਈ ਪੱਠੇ ਦੀ ਤਲਾਸ਼ ਸੀਗੀ। ਬਾਅਦ ਬੱਚਾ ਰਿਜ਼ਕ ਨਹੀਂ ਜ਼ਾਇਆ ਕਰਦਾ। ਇਹ ਕੀ ਕਰ ਰਹੇ ਜੀ? ਐਕਸਰਸਾਈਜ਼ ਦਾ ਹੋਰ ਭਾਜੀ ਕਿਹੜਾ ਮੈਂ ਖਤਮ ਤੇ ਫਰੂਟ ਵੰਡਣ ਡਿਆ ਵਾਂ। ਐਕਸਰਸਾਈਜ਼ ਦੇ ਇਹ ਕਿਹੜੀ ਐਕਸਰਸਾਈਜ਼ ਆ ਮੋਰੀਆਂ ਦੀ? ਇਹ ਐਕਸਰਸਾਈਜ਼ ਹੁੰਦੀ ਹੈ। ਉਹ ਸਰ ਇੱਥੇ ਅਸੀਂ ਸ਼ੋਅ ਕਰ ਰਹੇ ਹਾਂ, ਐਕਸਰਸਾਈਜ਼ ਘਰ ਕਰਿਆ ਕਰੋ। ਹਰ ਜਗ੍ਹਾ ਤੇ ਬੈਠੇ ਐਕਸਰਸਾਈਜ਼। ਅੱਲਾ ਮਾਫੀ, ਹੁਣ ਤੁਹਾਡਾ ਕੋਈ ਰਿਸ਼ਤਾ ਵੇਖਣ ਆ ਜੇ ਕੁੜੀ ਵਾਲੇ ਤੇ ਉਹ ਕਹਿੰਦੀ ਮੁੰਡਾ ਕੀ ਕਰਦਾ, ਉਹ ਕਹਿੰਦੀ ਮੁੰਡਾ ਇੰਜ ਹੀ ਕਰਦਾ, ਬਸ। ਇਹ ਕੀ ਗੱਲ ਆ? ਨਹੀਂ ਜੀ, ਇਦਾਂ ਕਰਦੇ ਕੁੜੀ ਵੀ ਇੰਜ ਕਰਕੇ ਬੈਠ। ਨਹੀਂ, ਸਾਰੇ ਦੇਖੋ ਨਾ, ਅੱਲਾ ਮਾਫੀ ਦੇ ਉਹ ਕਹਿੰਦੀ ਮੁੰਡਾ ਕੀ ਕਰਦਾ, ਮੁੰਡਾ ਅੱਗੋਂ ਇੰਜ ਕਰਕੇ ਮਤਲਬ ਇੰਜ ਹੋਵੇ ਤੇ ਉਹ ਕਹਿਣਗੇ ਜੀ ਭਾਜੀ ਇਹ ਕੀ ਕਰਨਾ ਫਾਰਗ। ਯਾਰ ਇਹ ਕਿਹੜੀ ਗੱਲ ਕਰਨ? ਨਹੀਂ ਜਨਾਬ, ਇਹ ਗੱਲ ਭਾਜੀ ਇਹਨਾਂ ਨੇ ਗੱਲ ਕੀਤੀ ਕਿ ਜੀ ਵੱਖੀ 'ਚ ਮੁੱਕਾ ਮਾਰਿਆ, ਗੁਰਦਾ ਉਹਨੇ ਇੰਜ ਕਰਕੇ ਹਿਲਾਤਾ ਜੀ। ਇਹਨੇ ਹੁਣ ਸ਼ਾਗਿਰਦ ਨੂੰ ਭਲਾ ਕਿਹੜੇ ਗੁਰ ਦੱਸੇ? ਹਾਂ, ਉਹ ਕਹਿੰਦਾ ਲੜਨ ਤੋਂ ਪਹਿਲਾਂ ਵੱਖੀ ਤੇ ਹੱਥ ਰੱਖਣਾ ਬਸ, ਕਿਉਂਕਿ ਅਗਲਾ ਮੁੱਕਾ ਮਾਰ ਦੇਵੇ। ਨਹੀਂ। ਅੱਛਾ, ਤੁਹਾਡੀ ਜ਼ਿੰਦਗੀ ਦੀ ਜਿਹੜੀ ਪਹਿਲੀ ਲੜਾਈ ਆ ਉਹ ਤੁਸੀਂ ਜਿੱਤੇ ਹਾਰੇ, ਉਹਦਾ ਸੁਣਾਓ ਜ਼ਰਾ ਵਾਕਿਆ। ਭਾਜੀ ਰਿਜ਼ਲਟ ਤੇ ਉਹਦਾ ਨਹੀਂ ਆਇਆ, ਲੇਕਿਨ ਜਿਹੜੇ ਭਲਵਾਨ ਨੇ ਮੇਰੇ ਉਸਤਾਦ ਮੁੱਕਾ ਮਾਰ ਕੇ ਬੰਦ ਕੀਤਾ ਨਾ ਮੇਦਾ, ਉਹਦੇ ਨਾਲ ਮੇਰਾ ਚੈਲੰਜ ਹੋ ਗਿਆ। ਅੱਛਾ, ਉਧਰ ਨਾਲ ਹੀ ਤੁਹਾਡੀ ਲੜਾਈ ਹੋ ਗਈ? ਓਏ ਮੈਂ ਲੱਭਦਾ ਹੀ ਉਹਨੂੰ ਸੀ। ਅੱਛਾ, ਆਏ ਇਸ ਫੀਲਡ 'ਚ ਉਹਦੀ ਖਾਤਰ ਉਸਤਾਦ ਦਾ ਬਦਲਾ। ਗੁਜਰਾ ਵਾਲੇ ਫੜ ਲਿਆ ਉਹਨੂੰ ਜਾ ਕੇ। ਅੱਛਾ ਭਾਜੀ ਐ ਕਰਕੇ ਮਿਲ ਗਿਆ, ਮੇਟ ਕੀਤਾ ਉਹਨੂੰ। ਮੈਂ ਅੱਖਾਂ 'ਚ ਅੱਖਾਂ ਪਾਈਆਂ, ਮੈਂ ਕਿਹਾ ਆ ਜਾ ਦੋਸਤਾ, ਬਦਲੇ ਹੋਣੇ ਉਸਤਾਦ ਦੇ। ਗੋਡੀ ਹੱਥ ਲਾ ਕੇ ਵਿੱਚ ਗਿਆ। ਸਮਝ ਨਹੀਂ ਲੱਗੀ, ਮੇਰੇ ਸਕੋਰ 'ਚ ਇੱਕ ਪਈ ਔਰ ਪਤਾ ਨਹੀਂ ਕੀ ਮੇਰੇ ਮੇਦੇ 'ਚ ਮਾਰਿਆ ਭਾਜੀ। ਅੱਛਾ ਬਸ ਫਿਰ ਮੈਂ ਕਿਹਾ ਯਾਰ ਕੋਈ ਨਹੀਂ, ਹੁਣ ਆਇਆ ਤਾਂ ਇੱਜ਼ਤ ਬਚਾਉਂਦਾ ਆ ਭਾਜੀ। ਉਦਣ ਦਾ ਮੇਦਾ ਫਰੂ ਕਰੀ ਜਾਂਦੇ ਆ ਭਾਜੀ। ਦੁਬਾਰਾ ਫਿਰ ਕੁਸ਼ਤੀ ਨਹੀਂ ਲੜੀ? ਨਹੀਂ ਭਾਜੀ, ਹਾਲ ਤੱਕ ਮੌਕਾ ਨਹੀਂ ਮਿਲਿਆ, ਮੇਦਾ ਨਹੀਂ ਠੀਕ ਹੋਇਆ। ਅੱਗੋਂ ਕੋਈ ਪ੍ਰੋਗਰਾਮ ਹੈਗਾ ਲੜਨ ਦਾ? ਮੇਰਾ ਤਾਂ ਨਹੀਂ ਆਇਆ, ਲੇਕਿਨ ਭਾਜੀ ਮੈਂ ਆਪਣਾ ਪੱਠਾ ਤਿਆਰ ਕਰਨਾ ਵਾ, ਉਹ ਲੜੇਗਾ ਹੁਣ ਉਹਦੇ ਨਾਲ ਹੀ। ਅੱਛਾ, ਇਹ ਤੁਸੀਂ ਵੈਸੇ ਹੀ ਉਸ ਭਲਵਾਨ ਦੇ ਘਰ ਜਾ ਕੇ ਕੋਈ ਸੁਲ੍ਹਾ ਕਰ ਲਓ, ਤੁਹਾਡੇ ਉਸਤਾਦ ਸੀ ਸਰ ਪਤਾ ਕੀ ਗੱਲ ਹੈ, ਇਹ ਗੱਲਾਂ ਨਹੀਂ ਹੈਗਾ, ਪੀੜੀ ਤੋਂ ਪੀੜੀ ਮੁੱਕੇ ਖਾ ਕੇ ਆਉਣ। ਇਹ ਮੁੱਕੇ ਗਾਂ ਤੋਂ ਗਾਂ ਇਹ ਅਗਲੇ ਨੂੰ ਬਰਵਾਉਂਦੇ। ਮੈਂ ਕਹਿ ਰਿਹਾ ਕਿ ਤੁਸੀਂ ਉਸ ਭਲਵਾਨ ਜਿਹੜਾ ਹੈਗਾ ਉਹ ਚੈਨਾ ਦਾ, ਉਹਦੇ ਕੋਲ ਜਾ ਕੇ ਕੋਈ ਮਿੰਤਰ ਨਾ ਕਰ ਲਓ ਉਹਦਾ, ਠੀਕ ਹੈ ਨਾ? ਉਹਨੇ ਤੁਹਾਡੇ ਉਸਤਾਦ ਨੂੰ ਇੱਕ ਮਾਰਿਆ, ਉਹਨੇ ਰਿਜ਼ਾਈਨ ਦਿੱਤਾ, ਤੁਹਾਡੇ ਮਾਰਿਆ, ਤੁਸੀਂ ਅੱਗੋਂ ਲੋਕਾਂ ਦੇ ਧੀ ਪੁੱਤ ਬਰਬਾਦ ਕਰਵਾਈ ਜਾ ਰਹੇ ਉਹਦੇ ਕੋਲ ਮੁੱਕੇ ਖਾ ਕੇ। ਉਹ ਵੀ ਵਿਚਾਰਾ ਕੀ ਪਛਤਾਉਂਦਾ ਹੋਊਗਾ ਕਿ ਯਾਰ ਮੈਂ ਕੀ ਕਰਨਾ ਹੁਣ। ਭਾਜੀ ਦੌੜਨਾ ਨਹੀਂ ਸਿੱਖਿਆ। ਦੌੜਨਾ ਤਾਂ ਸਿੱਖਿਆ ਨਹੀਂ, ਬੜੇ ਇਹ ਤੇ ਸਾਰਫ ਆਪਣਾ ਦੱਸਦੇ ਆ, ਇੱਕ ਮੁੱਕੇ ਵਾਲੇ ਕਿ ਦੋ ਮੁੱਕੇ ਵਾਲੇ। ਅੱਛਾ, ਲੇਕਿਨ ਪਹਿਲਵਾਨ ਚਦਾਦੇ ਆ ਵੀ ਅੱਲਾ ਖੈਰ ਕਰੇ। ਹੁਣ ਅਸੀਂ ਇੱਕ ਨਵਾਂ ਦੰਗਲ ਯਾਦ ਕਰ ਰਹੇ ਹਾਂ, ਉਹ 'ਚ ਸਿਰਫ ਅਸੀਂ ਗਾਲਾਂ ਕੱਢਿਆ ਕਰਨੀਆਂ ਇੱਕ ਦੂਜੇ ਨੂੰ ਖਲੋ ਕੇ। ਹਾਂ, ਇਹ ਠੀਕ, ਇਹ ਸਭ ਤੋਂ ਅੱਛਾ। ਹਾਂਜੀ, ਉਹ ਦੰਗਲ ਵੀ ਘਰ 'ਚ ਹੀ ਹੈ। ਹਾਂ, ਨਹੀਂ ਜਿੱਥੇ ਮਰਦੇ ਜਾਓ ਭਾਈ, ਸਿਰਫ ਬੁਰਾ ਭਲਾ ਕਹਿਣਾ ਬੁਰਾ ਭਲਾ। ਹਾਂ, ਉਹਦੇ ਸੱਟ ਪੇਟ ਲੱਗ ਜਾਂਦੀ। ਅੱਛਾ, ਸਾਡੇ ਕੋਲ ਕੋਈ ਵਾਕਿਆ ਸੀ, ਮਤਲਬ ਮੈਂ ਉਧਰੋਂ ਸੁਣਿਆ ਵੀ ਤੁਹਾਡੇ ਵਾਲੀ ਆ ਰਿਹਾ। ਅੱਛਾ, ਇਹ ਤੁਹਾਡਾ ਮਤਲਬ ਕਿ ਦੋਵਾਂ ਦਾ, ਮੈਂ ਕਿਹਾ ਤੇਰਾ ਪਤਾ ਲੱਗ ਜਾਂਦਾ ਕਿ ਦੋਵਾਂ ਇਹਨਾਂ ਨੇ ਕਿੱਥੇ ਲੜੇ ਨੇ। ਅੱਛਾ ਜੀ ਸਰ, ਤੁਸੀਂ ਜ਼ਰਾ ਮੇਰੇ ਨਾਲ ਇੰਟਰਵਿਊ ਵਾਲੀ ਗੱਲ ਕਰ ਲਓ। ਮੈਨੂੰ ਇਹ ਦੱਸੋ ਕਿ ਤੁਹਾਡੀ ਫਾਈਟ ਜਿਹੜੀ ਹੁੰਦੀ ਹੈ, ਇਹਨਾਂ ਦਾ ਦੰਗਲ ਹੁੰਦਾ, ਤੁਹਾਡੀ ਫਾਈਟ ਹੁੰਦੀ ਕਿਹੜੇ ਮੁਲਕ 'ਚ ਤੁਸੀਂ ਜਾ ਕੇ, ਜਾਂ ਕਿੱਥੇ ਸ਼ਹਿਰ 'ਚ, ਜਾਂ ਕਿਹੜੇ? ਅੱਛਾ, ਤੁਸੀਂ ਕੈਟਾਗਰੀ ਕੀ ਤੁਹਾਡੀ? ਤੈਕਵਾਂਡੋ ਆ, ਸ਼ੋਤੋਕਾਨ ਆ,
ਜਾਂ ਉਹ ਕੀ ਆ? ਜੂਡੋ ਮਤਲਬ ਸ਼ੋਤੋਕਾਨ ਸ਼ੋਤੋਕਾਨ ਕੈਟਾਗਰੀ ਸ਼ੋਤੋਕਾਨ। ਹਾਂਜੀ ਉਹਦੇ ਜੂਡੋ। ਮੈਂ ਬਲੈਕ ਬੈਲਟ ਹੈਗਾ ਵਾ। ਇਹ ਮੇਰਾ ਪੱਠਾ ਹੈਗਾ ਵਾ। ਇਹ ਪੱਠਾ ਨਹੀਂ, ਮੇਰਾ ਸ਼ਾਗਿਰਦ ਹੈਗਾ ਵਾ। ਇਹ ਗ੍ਰੀਨ ਤੇ ਹਲੇ। ਅੱਛਾ ਇਹ ਗ੍ਰੀਨ ਤੇ ਆ। ਯੈਲੋ ਵੀ ਥੋੜਾ ਜੀ। ਇਹ ਗ੍ਰੀਨ ਤੇ ਜਿਹੜਾ ਮਰਜ਼ੀ ਇਧਰੋਂ ਇੰਜ ਕਰਕੇ ਉੱਤੋਂ ਦੀ ਲੰਘ ਜਾਂਦਾ। ਅੱਛਾ ਯੈਲੋ ਤੋਂ ਬਾਅਦ ਮੇਰਾ ਗ੍ਰੀਨ ਆਉਂਦਾ ਨਾ। ਉਹ ਯੈਲੋ ਜੀ ਮੈਂ ਪਹਿਲੇ ਥੋੜਾ ਡਾਂਸਰ ਵੀ ਸੀ। ਹਾਂਜੀ ਅੱਛਾ ਜਿਮਨਾਸਟਿਕ ਵੀ ਇੱਕ ਚੀਜ਼ ਹੁੰਦੀ ਹੈ। ਜਿਮਨਾਸਟਿਕ ਭਾਈ। ਨਹੀਂ ਜਿਮਨਾਸਟਿਕ ਇੱਕ ਤੇ ਕਰਾਟੇ ਹੁੰਦੇ ਨੇ, ਇੱਕ ਜਿਮਨਾਸਟਿਕ ਹੁੰਦੀ ਜਿਹਦੇ ਚੋਂ ਐਨ ਪੁੱਠੇ ਤੇ ਡਾਈਆਂ ਚਾਹੀਦੀਆਂ। ਜੀ ਉਹ ਹੋਰ ਚੀਜ਼ ਹੁੰਦੀ ਹੈ। ਇਹ ਸਾਡੀ ਕੈਟਾਗਰੀ ਸਾਰੀਆਂ ਮਿਕਸ ਕਰਕੇ ਨਾ ਸ਼ੋਤੋਕਾਨ ਬਣਦਾ ਹੈ। ਤੁਹਾਡੀ ਲੜਾਈ ਕਿੱਥੇ ਹੋਈ ਜ਼ਿੰਦਗੀ ਦੀ? ਮੇਰੀ ਅਸਗਰ ਲੀ ਨਾਲ ਹੋਈ ਸੀ। ਪਹਿਲੇ ਸਭ ਤੋਂ ਲੜਾਈ ਮੇਰੀ ਜਿਹੜੀ ਬੜੀ ਮਸ਼ਹੂਰ। ਅਸਗਰ ਲੀ? ਹਾਂਜੀ ਅਸਗਰ ਲੀ ਨਾਲ ਸਭ ਤੋਂ ਪਹਿਲੀ ਲੜਾਈ ਹੋਈ ਸੀ ਤੇ ਉਹਨਾਂ ਤੋਂ ਮੈਂ ਮੁਤਾਸਰ ਸੀ। ਉਹ ਪਹਿਲਾਂ ਵੀ ਫਿਰ ਮੇਰੀ ਉਹਨਾਂ ਨਾਲ ਫਾਈਟ ਹੋ ਗਈ। ਫਿਰ ਅਸੀਂ ਲੜ ਪਏ। ਫਿਰ ਮੈਂ ਕਿਹਾ ਜੀ ਆ ਜਾਓ। ਫਿਰ ਮੈਦਾਨ ਦੇ ਵਿੱਚ ਉਹਨਾਂ ਆਪਣੇ ਸ਼ਾਗਿਰਦ ਛੱਡੇ। ਉਹਨਾਂ ਸਾਰਿਆਂ ਨੇ ਆ ਕੇ ਮੈਨੂੰ ਪੈ ਗਏ ਨੇ। ਅੱਲਾ ਦੀ ਰਹਿਮਤ ਨਾਲ ਸਾਰਿਆਂ ਕੋ ਮਾਰ ਕਰਦੀ, ਲੇਕਿਨ ਸ਼ੁਕਰ ਅੱਲਾ ਦਾ ਖਲੋਤੇ ਅੱਜ ਵੀ। ਪੈਰਾਂ ਤੇ ਖਲੋਤੇ ਆ, ਸ਼ੁਕਰ ਅੱਲਾ। ਸਹੀ ਗੱਲ। ਅੱਲਾ ਦੀ ਰਹਿਮਤ ਨਾਲ। ਇਹਨੂੰ ਕਦੇ ਲੜਵਾਇਆ ਕਿਸੇ ਨੇ? ਹਾਂਜੀ ਇਹ ਤਾਂ ਮਾਸ਼ਾਅੱਲਾ ਹੁਣ ਤੇ ਸੀਲ ਆਏ ਤੇ ਲੜ ਪੈਂਦਾ ਆਪੇ ਹੀ। ਮੈਂ ਤੇ ਉਸਤਾਦ ਕੋ ਫੁੱਲ ਟ੍ਰੇਨ ਹੋ ਗਿਆ ਜੀ। ਫੁੱਲ ਮੇਰੇ ਤੇ ਆਂਦੇ ਜਾਂਦੇ ਤੇ ਹਮਲੇ ਹੁੰਦੇ ਆ। ਉਹ ਬਲੇਡ ਛੱਡਦੇ ਢੱਕਣ ਉਹਨਾਂ ਤੋਂ ਅੱਛਾ ਉਹਦੇ ਸਟਾਰਟ। ਹਾਂਜੀ ਸਟਾਰ ਉਹ ਛੱਡਦੇ। ਸਾਡੀ ਸਿਰਫ ਇੱਕੋ ਹੀ ਚੀਜ਼ ਨਾਲ ਮੌਤ ਆ ਜੀ। ਇਹਨੇ ਠੰਡੇ ਪਾਣੀ ਨਾਲ। ਠੰਡੇ ਪਾਣੀ ਨਾਲ ਨਹੀਂ ਜੀ ਭਾਜੀ ਠਹਿਰ ਹੋਏ ਕੋਈ ਠੰਡੇ ਪਾਣੀ ਨਾਲ ਕਰ। ਉਹ ਸਿਰਿੰਜ ਲਾਂਦੇ ਧੋਣ ਤੇ ਜੀ। ਹਾਂ ਉਹਦੇ ਨਾਲ ਬਸ ਉਸਤਾਦ ਨੇ। ਤੁਸੀਂ ਉਹ ਸਟਾਰ ਜਿਹੜੇ ਹੁੰਦੇ ਉਹ ਸਿੱਟ ਲੈਂਦੇ ਐ ਕਰਕੇ ਮਾਰਨ। ਹਾਂਜੀ ਇਹ ਤੇ ਇੱਕ ਵਾਰੀ ਇੰਨੇ ਸਟਾਰ ਸੇ ਨਾਲ ਸ਼ਨਾਖਤੀ ਕਾਰਡ ਵੀ ਸੁੱਟਦਾ ਸੀ। ਬਾਅਦ ਚ ਉਹ ਬੰਦੇ ਦੇਖ ਗਏ ਭਾਜੀ ਇਹ ਲੈ ਲਓ ਤੁਸੀਂ। ਮੋਬਾਈਲ ਵੀ ਸੁੱਟਤਾ ਸੀ ਨਾਲ, ਸਾਰਾ ਕੁਝ ਚਲਾ ਗਿਆ। ਇੰਨਾ ਕੁਝ ਸੁੱਟ ਦਿੰਦਾ। ਅੱਛਾ ਉਹ ਤੁਹਾਨੂੰ ਕਿਸੇ ਨੇ ਗੱਲ ਪੋੜ ਤੇ ਕਹਿਣਾ ਸੁੱਟ ਤੇ ਜੋ ਕੁਛ ਹੈਗਾ। ਹਾਂਜੀ ਸੁੱਟ ਤੇ ਨਹੀਂ ਹੁੰਦਾ ਭਾਜੀ। ਤੁਸੀਂ ਗਲਤ ਕਰੋ ਕੱਢਦੇ ਹੁੰਦਾ। ਉਹੀ ਨਾ। ਹਾਂਜੀ ਅੱਛਾ ਯਾਨੀ ਤੁਸੀਂ ਵੀ ਠੀਕ ਹੋ? ਸ਼ੁਕਰ ਹੈ ਮਾਲਕ ਦਾ। ਕੰਧ ਚੜ ਜੀ ਦੀ ਕੰਧ ਚੜ ਜਾਣਾ ਤੋਂ? ਹਾਂਜੀ ਕੰਧ ਲੋ ਜੀ। ਮੈਂ ਛੱਤ ਤੇ ਵੀ ਚੜ ਜਾਣਾ, ਉੱਤੇ ਪਿੰਜਰਿਆਂ ਤੇ। ਨਹੀਂ ਮੈਨੂੰ ਫਾਈਟ ਤਾਂ ਦੱਸੋ ਕਿ ਜਦੋਂ ਤੁਹਾਡੀ ਫਾਈਟ ਹੁੰਦੀ ਉਹਦੇ ਚ ਕੀ ਤੁਹਾਡੇ ਲਵਾਜ਼ਮਾਤ ਹੁੰਦੇ ਨੇ? ਉਹਦੇ ਚ ਕੀ ਹੁੰਦਾ ਕਿ ਧੌਣ ਤੇ ਨਹੀਂ ਮਾਰਨਾ? ਕਿੱਕ ਕਿੰਨੀ ਤੁਹਾਡੀ ਕਿੰਨੀ ਕੁ ਹਾਈਟ ਤੱਕ ਕਿੱਕ ਜਾਂਦੀ ਹੈ? ਸਰ ਮੇਰੀ ਜਿਹੜੀ ਟੋਟਲ ਹਾਈਟ ਜਿਹੜੀ ਇੰਜ ਕਰਕੇ ਨਾ ਪੂਰੀ ਛੱਤ ਦੇ ਨਾਲ ਲਾ ਦਿੱਤੀ ਹੈ ਲੱਤ। ਹਾਂਜੀ ਵਾਹ ਅੱਛਾ। ਔਰ ਉਸ ਤੋਂ ਬਾਅਦ ਫਲੈਕਸੀਬਿਲਿਟੀ ਤੁਹਾਡੀ ਯਾਨੀ ਕਿ। ਹਾਂਜੀ ਇਹ ਸ਼ਿਨ ਹੁੰਦੀ, ਇਹਨੂੰ ਕਹਿੰਦੇ ਸ਼ਿਨ। ਅੱਛਾ ਸ਼ਿਨ। ਇਹ ਸ਼ਿਨ ਵਾ। ਇਹਨੂੰ ਮੈਂ ਟ੍ਰੇਨਿੰਗ ਕੀਤੀ ਸੀ। ਮੈਂ ਦਰਖਤ ਤੋੜਿਆ ਸੀ ਇੱਕ ਜੀ ਮਾਰ ਕੇ ਨਾ ਇਹਦੇ ਨਾਲ। ਹਾਂਜੀ ਅੱਛਾ ਇਹ ਕਿੱਦਾਂ ਤੋੜਿਆ ਸੀ? ਇਹ ਮੇਰੇ ਜੀ ਉਸਤਾਦ ਦੀ ਇੱਕ ਲੱਤ ਤੇ 10 ਮੰਜ਼ਲ ਤੱਕ ਚੱਲ ਜਾਂਦੀ ਹੈ। ਉਹ ਜੀ ਲੱਕੜ ਦੀ ਹੈ। ਉਸਤਾਦ ਥੱਲੇ ਰਹਿ ਜਾਂਦਾ, ਉਹ ਉੱਤੋਂ ਹੋ ਕੇ ਆਂਦੀ ਫਿਰ। 2 ਮਿੰਟ ਠਹਿਰ ਜਾ। ਇਹ ਥੋੜਾ ਜਿਹਾ ਇਹ ਵੇਖੋ ਜੀ। ਇਹ ਛਿੰਨ ਮਾਰ ਕੇ ਮੈਂ ਦਰਖਤ ਤੋੜਿਆ ਸੀ ਸਭ ਤੋਂ ਪਹਿਲਾਂ। ਅੱਛਾ ਜੀ ਤੁਸੀਂ ਇਹ ਦੱਸੋ ਸਰ। ਉਹ ਮੇਰਾ ਪੁੱਤਰ ਉਹ ਕਾਰ ਉਹ ਨਜ਼ਰ ਲਾਣ ਵਾਲੀ ਮੇਰੇ ਪੁੱਤਰ ਦੀ ਨਜ਼ਰ ਲਾਣ। ਖੈਰ ਜੀ ਜਾਨੀ ਸਾਹਿਬ। ਅੱਛਾ ਤੁਹਾਡੀ ਕੋਈ ਐਸੀ ਲੜਾਈ ਜਿਹੜੀ ਯਾਦਗਾਰ ਹੋਵੇ, ਤੁਹਾਨੂੰ ਯਾਦ ਹੋਵੇ ਔਰ ਬਹੁਤ ਮੁਸ਼ਕਲ ਮੁਕਾਬਲਾ ਹੋਵੇ, ਕੋਈ ਫਾਈਟ? ਬੜਾ ਮੁਸ਼ਕਲ ਮੁਕਾਬਲਾ ਸੀ। ਜਾਪਾਨੀ ਆ ਗਏ ਸੀ ਸਾਡੇ ਸਾਹਮਣੇ ਇੱਕ ਪਲੇਅਰ। ਠੀਕ ਹੈ ਜੀ ਰੋਬਰਟੋ ਦਾ ਨਾਂ ਸੀ। ਅੱਛਾ ਸਰ ਇੰਜ ਕਰਕੇ ਫਾਈਟ ਸ਼ੁਰੂ ਹੋਈ ਆ। ਪੂਰਾ ਸਾਡਾ ਉਹ ਜਨਾਬ ਸਟੇਡੀਅਮ ਅਸੀਂ ਬੁੱਕ ਕਰਾਇਆ ਸੀ। ਉਹਦੇ ਵਿੱਚ ਫਾਈਟ ਸ਼ੁਰੂ ਹੋਈ ਆ। ਇੰਜ ਕਰਕੇ ਮੈਂ ਜਦੋਂ ਸਟਾਰਟ ਲਿਆ ਵਾ ਪਹਿਲਾਂ ਮੈਂ ਹੋਸੋ ਕਿਹਾ ਉਹਨਾਂ ਨੂੰ। ਹੋਸ ਕਹਿ ਕੇ ਉਹ ਆਇਆ। ਉਹਨੇ ਐ ਕਰਕੇ ਉਹਨੇ ਸ਼ੁਰੂ ਹੋਇਆ। ਉਸਤਾਦ ਜੀ ਉਹਨੇ ਆਣ ਕੇ ਮੇਰੇ ਸਾਹਮਣੇ ਅੱਜ ਖਲੋਤਾ ਵਾ ਤੇ ਅੱਲਾ ਜਾਣੇ ਪਤਾ ਨਹੀਂ ਕੀ ਉਹਦੇ ਕੋਈ ਪੁਰਾਣੀ ਕੋਈ ਗੱਲ ਸੀ ਉਹ ਕੁਜ਼ੀਨ ਚ। ਤੇ ਐਵੇਂ ਉਹ ਨਾ ਉਹ ਐਵੇਂ ਬਦਤਮੀਜ਼ ਹੈ ਵੀ ਸੀ। ਉਹ ਚਵਲ ਜਿਹਾ। ਨਹੀਂ ਫਾਈਟ ਦੇ ਵਿੱਚ ਤਾਂ ਭਾਈ ਫਿਰ ਜ਼ਾਹਰੀ ਗੱਲ। ਅੱਛਾ ਫਿਰ ਉਹ ਬੰਦਾ ਕੋ ਹੋ ਰਹੀ ਸੀ। ਉਹਨੇ ਨਾ ਆਣ ਕੇ ਸਿੱਧੀ ਜਦੋਂ ਮੈਂ ਇੰਜ ਕੀਤਾ ਨਾ ਸਰ, ਉਹਨੇ ਆ ਕੇ ਮੇਰੀ ਹਿੱਕ ਤੇ ਇੱਥੇ ਮਾਰੀ ਛਾਤੀ ਤੇ ਕਿੱਕ ਮਾਰੀ। ਐ ਨਾ ਜੀ ਇਹ ਦੋਵਾਂ ਪਾਸਾ ਹੁੰਦਾ ਨਾ ਜਿਹੜੇ ਜਿੱਥੇ ਜੋੜ ਹੁੰਦਾ ਵਾ ਮਤਲਬ ਸੀਨੇ ਦਾ। ਜੀ ਇਹਦੇ ਵਿੱਚ ਉਹਦੀ ਹੱਡੀ ਵੱਜੀ। ਅੱਛਾ ਉਸ ਤੋਂ ਬਾਅਦ ਸਰ ਫਿਰ ਮੈਂ ਇਸ ਕੰਮ ਤੋਂ ਹੀ ਤੋਬਾ ਕਰ ਲਈ। ਮੈਂ ਸਰ ਆਪਣੇ ਪੱਟੇ ਨੂੰ ਤਿਆਰ ਕੀਤਾ। ਮੈਂ ਕਿਹਾ ਇਹ ਲੜੇਗਾ। ਅਸੀਂ ਫਿਰ ਆਪਣਾ ਜਿਹੜੀ ਓਲੰਪਿਕ ਹੈਗੀ ਆ ਉਹਦੇ। ਤੁਸੀਂ ਇੱਕ ਕੰਮ ਕਰੋ, ਤੁਸੀਂ ਚਾਰੇ ਜਣਿਆਂ ਨੇ ਇੱਕ ਦੁਕਾਨ ਕਿਰਾਏ ਤੇ ਲਵੋ, ਕਿਉਂਕਿ ਤੁਸੀਂ ਆਪਣਾ ਦਫ਼ਤਰ ਬਣਾ ਲਓ। ਲੱਖ ਲਾਹਨਤ ਤੁਹਾਡੇ ਤੇ ਬਾਹਰ ਲਿਖ ਲਓ ਕਿ ਵੀ दंगल और फाइट हारने के लिए गुर हमसे सीखे। ਤੋਬਾ ਇੱਕ ਤੁਹਾਨੂੰ ਚੀਜ਼ ਪਈ ਹੈ, ਤੁਸੀਂ ਤੋਬਾ ਕਰ ਲਈ। ਉਸ ਤੋਂ ਬਾਅਦ ਲੱਖ ਲਾਹਨਤ ਤੁਹਾਡੇ ਇਹੋ ਜਿਹੇ ਕਰਾਟਿਆਂ ਦੇ ਤੇ ਤੁਹਾਡੀ ਇਹੋ ਜਿਹੀ ਭਲਵਾਨੀ। ਅੱਲਾ ਮਾਫੀ ਦੇਵੇ। ਉਹ ਯਾਰ ਇਹ ਕੋਈ ਗੱਲ ਆ ਕਰਨ ਵਾਲੀ? ਆਪਾਂ ਜੀ ਨਾਲ ਲੜਾਂਗੇ, ਤੁਸੀਂ ਸਾਨੂੰ ਟਾਈਮ ਤੇ ਦਿਓ। ਨਹੀਂ ਤੁਸੀਂ ਆਪਸ ਚ ਕਿੱਦਾਂ ਲੜ ਸਕਦੇ? ਤੁਹਾਡਾ ਇੱਕੋ ਜਿਹਾ ਤੁਹਾਡਾ ਸਾਂਝਾ ਸਾਰਾ ਇਹਦਾ ਸੋਚ ਆ। ਤੁਸੀਂ ਕਿੱਦਾਂ ਆਪਸ ਚ ਲੜ ਸਕਦੇ? ਨਹੀਂ ਸਰ ਸਾਂਝਾ ਕਾਹਦਾ? ਉਹਨਾਂ ਦੀ ਬੱਗੀ ਚ ਵੱਜੇ, ਮੇਰੀ ਇੱਕ ਚ ਵੱਜਾ। ਕਿੰਨਾ ਫਰਕ ਆ। ਨਾਲੇ ਰੋਬਰਟ ਜਿਹੜਾ ਸੀ ਬੰਦਾ ਖਾਨਦਾਨੀ ਨਹੀਂ ਸੀ ਹੈਗਾ। ਉਹਨੇ ਦੱਸਿਆ ਨਹੀਂ। ਉਹਨੇ ਸਿੱਧਾ ਉੱਡ ਕੇ ਇੰਜ ਭਾਜੀ ਇੱਥੋਂ ਆਇਆ। ਇੱਧਰ ਵੇਖੋ ਇੰਜ ਆਇਆ। ਨਹੀਂ ਮੈਂ ਸਮਝ ਗਿਆ ਕਿ ਜਦੋਂ ਉਹਨੇ ਇੱਕ ਵਾਰੀ ਤੁਹਾਡੀ ਹਿੱਕ ਤੇ ਇੱਥੇ ਕਿੱਕ ਮਾਰਤੀ ਹੈ, ਉਸ ਤੋਂ ਬਾਅਦ ਉਹ ਦੂਜੀ ਮਾਰਨ ਲੱਗਾ ਤੇ ਤੁਸੀਂ ਉਹਨੂੰ ਕਹੇ ਠਹਿਰ ਜਾ
ਪਹਿਲੇ ਮੇਰੀ ਹਿੱਕ ਤੋਂ ਕਮੀਜ਼ ਹਟਾ ਕੇ ਇੱਕ ਵਾਰੀ ਉੱਥੋਂ ਵੇਖ ਲਾ ਹਾਂਜੀ ਕਿ ਕੀ ਹਾਲਤ ਕਰ ਦਿੱਤਾ ਮੇਰਾ। ਬਸ ਉਸ ਤੋਂ ਬਾਅਦ ਦਿਲੋਂ ਲੱਥ ਗਿਆ, ਮੈਂ ਬੁਲਾਇਆ ਨਹੀਂ ਫਿਰ ਉਹਨੂੰ, ਮੈਂ ਕਿਹਾ ਜਾ ਤੂੰ ਜੋ ਮਰਜ਼ੀ ਕਰ। ਨਹੀਂ ਨਹੀਂ ਬਣਦਾ ਵੀ ਨਹੀਂ ਸੀ। ਜਾਨੀ ਬਾਦਸ਼ਾਹ ਅੱਲਾ ਨੇ ਬੜਾ ਚਾਅ ਦਿੱਤਾ ਸਾਨੂੰ ਬਾਹਰ ਕੁਸ਼ਤੀ ਲੜਨ ਦਾ। ਹਾਂ ਅਸੀਂ ਦੂਜੇ ਮੁਲਕ ਗਏ ਤੁਸੀਂ? ਭਾਈ ਜਾਨੀ ਦੂਜੇ ਮੁਲਕ ਚਲੇ ਜਾਣਾ ਸੀਗਾ, ਬਸ ਸਾਡਾ ਵੀਜ਼ਾ ਨਹੀਂ ਲੱਗਾ, ਉਹ ਸਟੇਟਮੈਂਟ ਦਾ ਰੌਲਾ ਪੈ ਗਿਆ, ਫਿਰ ਨਹੀਂ ਗਏ ਸੀਗੇ। ਚਲੋ ਜੀ ਇੱਥੇ ਹੀ ਮਜ਼ਦੂਰੀ ਕਰਦੇ। ਅੱਛਾ ਨਹੀਂ, ਤੁਸੀਂ ਇਹ ਦੱਸੋ ਕਿ ਤੁਹਾਡੀ ਸ਼ੋਹਰਤ ਦਾ ਕੀ ਆਲਮ ਆ? ਮਤਲਬ ਤੁਸੀਂ ਜਿਸ ਇਲਾਕੇ 'ਚ ਰਹਿੰਦੇ, ਜਿਸ ਮਹੱਲੇ 'ਚ, ਉੱਥੇ ਕਿੰਨੇ ਕੁ ਲੋਕ ਜਾਣਦੇ ਨੇ ਕਿ ਵੀ ਤੁਸੀਂ ਭਲਵਾਨ ਹੋ? ਲੋ ਗੱਲ ਸੋ ਤੋਂ ਨਜ਼ੀਰ ਮੁੰਡਾ ਹੈਗਾ ਵਾ ਹਾਂ। ਮਿਰਚ ਵਾਲੀ ਦਾ ਬੱਚਾ, ਹਾਂ। ਉਹਨੂੰ ਵੀ ਪਤਾ ਸ਼ਫਾਕ ਦਹੀਂ ਵਾਲਾ ਜੂਨਸ ਨੂੰ ਪਤਾ ਭਲਵਾਨੀ ਪਤਾ ਕਰਦੇ, ਭਾ ਉਹਨੇ ਤੇ ਖਾਣੇ ਨੂੰ ਤਾਲਾ ਲਾਇਆ ਸੀਗਾ ਕਿਰਾਏ ਦੇ ਤੁੱਕੋ। ਜੂਨਸ ਨੂੰ ਵੀ ਪਤਾ ਭਾਜੀ ਕਾਹਦਾ ਪਤਾ ਭਲਾ? ਵੀ ਅਸੀਂ ਭਲਵਾਨੀ ਕਰਦੇ ਆ। ਅੱਛਾ, ਨਜ਼ੀਰ ਨੂੰ ਵੀ ਪਤਾ, ਖਾਲਦ ਨੂੰ ਵੀ ਪਤਾ। ਜੂਨਸ ਨੂੰ ਵੀ ਪਤਾ ਵਾ, ਜੂਨਸ ਨੂੰ ਪਤਾ। ਅਮਜਦ ਨੂੰ ਪਤਾ ਵਾ। ਜਦੋਂ ਨੂੰ ਨਹੀਂ ਪਤਾ ਸਾਡਾ, ਉਹਨੂੰ ਉਹਦਾ ਨਾਮ ਹੀ ਨਾ ਲਿਆ ਬੜਾ ਚੋਲ ਬੋਲਦਾ। 7-8 ਬੰਦਿਆਂ ਨੂੰ ਸਾਡਾ ਸਾਰਾ ਪਤਾ ਹੈਗਾ ਵਾ ਵੀ ਅਸੀਂ ਭਲਵਾਨੀ ਕਰਦੇ ਆ। ਸਾਰੀ ਦੁਨੀਆ ਜਾਣਦੀ ਜੀ। ਅੱਲਾ ਦਾ ਉਹੀ ਤਾਂ ਮਤਲਬ ਤੁਸੀਂ ਤੇ ਫੇਮਸ ਤਰੀਨ ਆਦਮੀ ਹੋ ਯਾਰ। ਤਾਂ ਤੁਹਾਨੂੰ ਤੇ ਅੱਲਾ ਮਾਫੀ ਦੇਵੇ, ਕਿਆ ਕਹਨੇ। ਤੁਸੀਂ ਗਲੀ 'ਚ, ਤੁਸੀਂ ਮਹੱਲੇ 'ਚ ਫਿਰਦੇ ਕਿੱਦਾਂ ਹੋਵੋਗੇ? ਹਰ ਬੰਦਾ ਤੇ ਸੈਲਫੀਆਂ ਲੈਂਦਾ ਹੋਏਗਾ ਤੁਹਾਡੇ ਕੋਲ। ਭਾਜੀ ਤੁਸੀਂ ਟਿਕਟੌਕ ਤੇ ਵੀ ਅੱਲਾ ਮਾਫੀ ਦੇਵੇ, ਇੰਜ ਰਸ਼ ਅੱਗੋਂ ਜਦੋਂ ਵੀ ਅਮਜਦ ਆਉਂਦਾ ਹੋਏਗਾ। ਓਹ ਹੋ ਤੁਸੀਂ ਤੇ ਕਿਤੇ ਘਰੋਂ ਬਾਹਰ ਨਹੀਂ ਨਿਕਲ ਸਕਦੇ ਫਿਰ, ਜਿੰਨੀ ਤੁਹਾਡੀ ਪਬਲਿਸਿਟੀ ਆ। ਕਿ ਇੰਜ ਕਰਕੇ ਤੁਸੀਂ ਨਿਕਲੋ ਅੱਗੋਂ, ਪੂਰਾ ਇੱਜੜ ਦਾ ਇੱਜੜ ਅਮਜਦ ਕੱਲਾ ਹੀ ਆਉਂਦਾ ਹੋਵੇ, ਜਿਹੜਾ ਜਿਹਨੂੰ ਪਤਾ ਵਾ। ਹਾਂਜੀ ਉਹ ਤੇ ਪੈ ਜਾਏਗਾ ਤੁਹਾਨੂੰ। ਇੰਜ ਕਿ ਤੁਸੀਂ ਐਨੂੰ ਨਸੂ ਅੱਗੋਂ ਪੂਰਾ ਨਜ਼ੀਰ ਆਉਂਦਾ ਹੋਵੇ। ਤੇ ਤੁਸੀਂ ਕਿੱਧਰ ਨੂੰ ਜਾਣਾ? ਮੈਂ ਤੁਹਾਨੂੰ ਕਿੰਨੇ ਲੋਕ ਜਾਣਦੇ ਜੀ? ਕਿੰਨੇ ਲੋਕਾਂ ਨੂੰ ਪਤਾ? ਔਰ ਤੁਹਾਡਾ ਮਤਲਬ ਖਾਨਦਾਨ 'ਚ ਵੀ, ਬਾਹਰ ਵੀ ਕਿੰਨੀ ਕੁ ਪਬਲਿਸਿਟੀ ਹੈ? ਦੂਜੇ ਮੁਲਕਾਂ 'ਚ, ਸ਼ਹਿਰ 'ਚ, ਆਪਣੇ ਮੁਲਕ 'ਚ ਕਿੰਨੀ ਕੁ ਪਬਲਿਸਿਟੀ ਹੈ? ਅਸੀਂ ਨਹੀਂ ਦੱਸਦੇ ਜੀ, ਨਜ਼ਰ ਲੱਗ ਜਾਂਦੀ ਹੈ। ਕਿਸੇ ਨੂੰ ਪਤਾ ਹੀ ਨਹੀਂ। ਨਹੀਂ, WhatsApp ਤੇ ਹੈ ਵਾ ਤਕਰੀਬਨ 7 ਜਾਂ 8 ਜਿਹੜੇ ਉਹ ਸਾਡੇ ਆਪਣੇ ਪੱਕੇ, ਯਾਨੀ ਉਹਨਾਂ ਨੂੰ ਪਤਾ ਵਾ ਵੀ ਇਹ ਸ਼ੋਤੋ ਕਾਂਦ ਕਰਾਟੇ ਵਾਲੇ 7-8 ਜਣੇ। ਹਾਲਾਂਕਿ WhatsApp 'ਚ ਸਿਰਫ 2 ਗਰੁੱਪ ਬਣਾਓ ਨਾ, 2 ਬੰਦਿਆਂ ਤੋਂ ਬਾਅਦ ਗਰੁੱਪ ਮੁੱਕ ਜਾਂਦਾ, ਯਾਨੀ ਉਹ 2 ਤੋਂ ਬਾਅਦ ਅਲਾਓ ਨਹੀਂ ਕਰਦੇ। ਨਹੀਂ ਤੇ ਤੁਸੀਂ 7-8 ਬੰਦੇ ਇੱਕ group 'ਚ, 7-8 ਬੰਦੇ ਪੂਰਾ ਜਿਹਨਾਂ ਨੂੰ ਤੁਹਾਡਾ ਪਤਾ ਵਾ। ਪੱਕਾ ਉਹਨਾਂ ਨੂੰ ਦਿਲੋਂ ਵੀ ਜਾਣਦੇ ਆ, ਉਹ ਮੰਨਦੇ ਨੇ। ਤੁਸੀਂ ਤੇ ਇੰਟਰਨੈਸ਼ਨਲ ਹੋਏ ਪਏ ਹੋ ਭਾਜੀ। ਉਹ ਹੋ ਆ ਮੇਰਾ ਸ਼ਾਗਿਰਦ ਆ, ਇਹਦੇ ਮਾਸ਼ਾਅੱਲਾ ਤੁਹਾਡੇ ਅੱਬੂ ਨੂੰ ਪਤਾ ਕਿ ਤੁਸੀਂ ਇਹ ਕਰਾਟੇ ਕਰਦੇ ਹੋ? ਉਹਨਾਂ ਨੂੰ ਇੱਕ ਵਾਰੀ ਪਤਾ ਲੱਗਿਆ ਸੀ, ਉਹ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਪੁੱਤਰ ਇੱਥੇ ਨਹੀਂ ਕਰਾਟੇ ਕਰਨੇ ਤੇ ਕਿਤੇ ਬਾਹਰ ਜਾ ਕੇ ਕਰੋ। ਓਹ ਤੁਹਾਡੇ ਘਰ ਪਤਾ ਭਲਵਾਨੀ ਦਾ? ਓਏ ਅਸੀਂ ਫੈਮਿਲੀ ਭਲਵਾਨ ਹੈਗੇ ਆ ਪੂਰਾ ਖਾਨਦਾਨ Family? ਭਲਵਾਨ। ਹਾਂਜੀ, ਇਹ ਵਾਲਦਾ ਲੋ ਭਲਵਾਨ ਨੇ। ਪੂਰਾ ਖਾਨਦਾਨ ਭਲਵਾਨ ਮੇਰੇ ਵਾਲਾ ਤੇ ਮੋਹਤਰਮ। ਤੇਰੇ ਵਾਲਾ ਸਾਹਿਬ ਵੀ? ਅੱਲਾ ਤੇ ਬਖਸ਼ੇ। ਤੇਰੇ ਵਾਲਾ ਸਾਹਿਬ ਦਾ ਕੀ ਬਣਿਆ? ਉਹਨਾਂ ਦੇ ਕੋਈ ਫਾਈਟ? ਉਹ ਹੋ ਜਿਹੜੇ ਉਹਨਾਂ ਦਾ ਇੱਕ ਦੰਗਲ ਹੋਇਆ ਜੀ, ਬਹੁਤ ਜਾਨੀ ਬਾਦਸ਼ਾਹ ਕੀ ਦੱਸਾਂ ਭਰਾਵਾ। ਇੰਜ ਕਰਕੇ ਸਟੇਡੀਅਮ 'ਚ ਬੜੇ ਧੜਾ ਧੜ ਢੋਲ ਵੱਜਣ ਦੇ ਨੇ, ਲਗੋਟਾ ਪਾਇਆ, ਬੜਾ ਖੂਬਸੂਰਤ ਮੇਰਾ ਬਾਲ ਕੱਢਿਆ। ਬਸ ਫਿਰ ਉਹ ਜਿਹੜਾ ਭਲਵਾਨ ਸੀਗਾ ਅਗਲਾ ਮੁਖਾਲਫ ਭਲਵਾਨ, ਉਹਨੇ ਧੌਣ ਨੂੰ ਇੰਜ ਕਰਕੇ ਵੱਲ ਪਾਇਆ ਵਾਲਾ ਦੇ ਮੋਹਤਰਮ ਦੀ। ਅੱਛਾ, ਸਾਰੀ ਜ਼ਿੰਦਗੀ ਫਿਰ ਉਹ ਇੰਜ ਹੀ ਰਹੇ ਨੇ, ਧੌਣ ਨਹੀਂ ਸਿੱਧੀ, ਬੜੇ ਇਲਾਜ ਕਰਾਇਆ, ਤੇ ਉਸ ਤੋਂ ਬਾਅਦ ਫਿਰ ਰਸਾਇਣ ਕਰਤਾ। ਉਸ ਤੋਂ ਬਾਅਦ ਹਿੱਲੀ ਨਹੀਂ ਧੌਣ ਉਹਨਾਂ ਦੀ, ਇੰਜ ਹੀ ਨਹੀਂ। ਤੋਬਾ ਕਰ ਲਈ ਉਹਨਾਂ ਨੇ ਵੀ? ਨਹੀਂ ਤੋਬਾ ਨਹੀਂ ਕੀਤੀ ਉਹਨਾਂ ਨੇ, ਫਿਰ ਅੱਗੋਂ ਮੈਨੂੰ ਤਿਆਰ ਕੀਤਾ। ਤੇ ਤੁਹਾਡੇ ਲੱਕ 'ਚ ਉਹਦੇ ਵੱਖੀ 'ਚ ਪਈ ਹੈ ਹਾਂ ਤੇ ਮੈਂ ਪਹਿਲੀ ਫਾਈਟ, ਫਿਰ ਇਹਨੇ ਤਿਆਰ ਕੀਤਾ। ਫਿਰ ਮੈਂ ਉਹਨੂੰ ਤਿਆਰ ਕੀਤਾ। ਇਹਦੇ ਮਿਹਦੇ 'ਚ ਪਈ ਆ ਤੇ ਤੂੰ ਅੱਗੋਂ ਆਪਣਾ ਇੱਕ ਪੱਠਾ ਤਿਆਰ ਕੀਤਾ। ਇਹ ਚੈਨ ਕਰਾਰੀ ਚੱਲਣ ਦੀ, ਇਹ ਚੱਲਦੀ ਰੜੀ। ਹਾਂ, ਲੇਕਿਨ ਇਸੇ ਤਰ੍ਹਾਂ ਅਸੀਂ ਵੀ ਕੀਤਾ। ਮੈਂ ਹਿਸਾਬ ਲਾ ਤੁਸੀਂ ਇੱਕ ਮੌਕੇ ਵਾਲੇ ਭਵਾਨ ਹੋ ਸਾਰੇ। ਹਾਂ, ਮੈਂ ਹਿਸਾਬ ਲਾ ਲਿਆ ਤੁਹਾਡਾ। ਸਰ ਨਹੀਂ ਜੀ, ਵੀ ਤੁਹਾਨੂੰ ਇੱਕ ਚਪੇੜ ਪੈਂਦੀ ਆ, ਤੁਸੀਂ ਤੋਬਾ ਕਰ ਲੈਂਦੇ ਹੋ। ਤੁਹਾਡੇ ਵੀ ਕੋਈ ਜੱਦੀ ਪੁਸ਼ਤੀ ਕੋਈ? ਜਿਹੜੇ ਮੇਰੇ ਦਾਦਾ ਜੀ ਸਨ ਉਹ ਸ਼ੋਤੋਕਾਨ ਦੇ ਪੂਰੇ ਮਾਸਟਰ। ਅੱਛਾ, ਮਾਸਟਰ ਸੀ। ਅੱਛਾ ਹਾਂਜੀ, ਉਹ ਵੀ ਇੱਕੋ ਮੁੱਕੇ ਵਾਲੇ ਸੀ? ਨਹੀਂ ਸਾਨੂੰ ਉਹਨਾਂ ਨੇ ਤੇ ਫਾਈਟ ਦੇ ਵਿੱਚ ਨਾਂ ਘਮਾਇਆ। ਕਿੱਦਾਂ? ਉਸਤਾਦ ਜੀ ਉਹਨਾਂ ਦੇ ਇਹ ਮਤਲਬ ਇੱਕ ਚਪੇੜ ਵੱਜੀ ਸੀ ਤੇ ਇੱਕ ਉਹਨਾਂ ਨੇ ਇੱਥੇ ਕਰਾਟਾ ਮਾਰਿਆ ਸੀ ਧੌਣ ਤੇ। 2 ਚੀਜ਼ਾਂ? ਹਾਂਜੀ। ਅੱਛਾ, ਯਾਨੀ ਤੁਸੀਂ ਇਹਨਾਂ ਨਾਲੋਂ ਫਿਰ ਠੀਕ ਹੋ ਕਿਉਂਕਿ 2 ਚੀਜ਼ਾਂ ਖਾਧੀਆਂ ਤੁਸੀਂ। ਹਾਂਜੀ। ਓਕੇ। ਸਾਡਾ ਇਹ ਨਾ ਕਿ ਅਸੀਂ ਲੜਾਈ ਵਾਲੇ ਬੰਦੇ ਨਹੀਂ ਹੈਗੇ ਅਸਲ 'ਚ। ਅਸੀਂ ਕਹਿੰਦੇ ਵੀ ਸ਼ੋਤੋਕਾਨ ਸਿੱਖੇ ਆਰਾਮ ਨਾਲ ਘਰ ਪਓ, ਬਸ ਸਾਰੇ ਵੱਡੇ ਕਹਿੰਦੇ ਹਾਂ, ਆਉਣੀ ਚਾਹੀਦੀ ਹੈ। ਆਉਣੀ ਚਾਹੀਦੀ, ਘਰ ਪੈ ਜਾਓ ਬਸ। ਅੱਛਾ, ਕਦੀ ਮਹੱਲੇ 'ਚ ਵੀ ਲੜਾਈ ਹੋਈ? ਵੈਸੇ ਮੈਂ ਸੁਣਿਆ ਕਿ ਜਿਹੜੇ ਪਹਿਲਵਾਨ ਲੋਕ ਹੁੰਦੇ ਨੇ ਨਾ, ਕਬੱਡੀ ਵਾਲੇ ਹੋ ਗਏ ਜਾਂ ਪਹਿਲਵਾਨ ਹੋ ਗਏ, ਇਹ ਵੈਸੇ ਨਫਸ ਮਤਲਬ ਅੰਦਰੂਨੀ ਬੜੇ ਸ਼ਰੀਫ ਆਦਮੀ ਹੁੰਦੇ ਨੇ। ਹਾਂਜੀ। ਮਹੱਲੇ 'ਚ ਧੀਆਂ ਭੈਣਾਂ ਦੀ ਇੱਜ਼ਤ ਹੈ, ਇਹ ਉਹ ਸਾਰਾ, ਯਾਨੀ ਗੈਰਤਮੰਦ ਪਹਿਲਵਾਨ ਹੋਏ ਨੇ। ਹਾਂਜੀ ਭਾਜੀ। ਠੀਕ ਹੈ ਨਾ? ਤੇ ਤੁਹਾਡਾ ਮਹੱਲੇ 'ਚ ਕਦੀ ਨਹੀਂ ਸੀ ਲੜੇ? ਤੁਸੀਂ ਵੀ ਇਦਾਂ ਹੀ ਆ? ਮਹੱਲੇ 'ਚ ਕਦੀ ਕੋਈ ਲੜਾਈ ਲੁੜੀ ਹੋਈ ਤੁਹਾਡੀ? ਕਦੀ ਕੋਈ ਇੱਕ ਲੜਾਈ ਹੋਈ ਆ ਭਾਜੀ ਮਹੱਲੇ 'ਚ? ਹਾਂਜੀ ਭਾਜੀ। ਅੱਛਾ, ਇੱਕ ਬੱਚਾ ਸਾਈਕਲ ਤੇ ਆ ਜਾ ਰਿਹਾ ਸੀ, ਉਹਨੂੰ ਲਾਇਆ ਸੀ ਉਹ ਪੂੰ ਵਾਲਾ ਹਾਰਾ ਨਹੀਂ ਹੁੰਦਾ ਪੂੰ। ਕਿੰਨਾ ਕੁ ਉਮਰ ਸੀ ਉਹਦੀ? ਐ ਹੀ ਕੋਈ 6-7 ਸਾਲ ਹੋ ਰਹੀ ਬੱਚੇ ਦੀ ਉਮਰ। ਅੱਛਾ। ਉਹ ਯਾਨੀ ਮੁਕਾਬਲਾ ਫਿਰ ਪੂਰਾ? ਭਾਜੀ ਬੜਾ ਫਸਿਆ, ਪੂਰੇ ਮਹੱਲੇ ਨੇ ਕਿਹਾ ਵੀ ਛੱਡ ਦੇ ਲੇਕਿਨ ਉਹਨੇ ਨਹੀਂ ਛੱਡਿਆ ਪਹਿਲਵਾਨ ਨੂੰ। ਮੈਨੂੰ ਭਾਜੀ ਉਹਨੇ ਇੱਡੀ ਵੱਡੀ ਦੰਦੀ ਪਿੰਡੀ ਤੇ ਵੱਡੀ ਹਲੇ ਵੀ ਟੋਇਆ, ਤੁਹਾਨੂੰ ਦਿਖਾ ਸਕਦਾ। ਨਹੀਂ, ਰਹਿਣ ਦੇ, ਠੀਕ ਹੋ ਗਏ। ਬੱਚਾ ਹੀ ਕੋਈ ਬਦਤਮੀਜ਼ ਘਰਾ ਦਿੱਤਾ ਸੀ ਭਾਜੀ, ਤੁਹਾਨੂੰ ਪਤਾ ਸੀ ਏਦਾਂ ਤੇ ਹੈ ਨਹੀਂ ਕਿ। ਸਾਡੇ ਨਾਲ ਵੀ ਹੋਈਆਂ ਫਾਈਟਾਂ ਤੇ ਇਦਾਂ ਦੀਆਂ ਹੁੰਦੀਆਂ ਰਹਿੰਦੀਆਂ ਸਰ। ਸਾਡੇ ਮਹੱਲੇ ਦਾ ਇੱਕ ਬੜਾ ਜਵਾਨ ਭਾਈ ਸੀ 12 ਸਾਲ ਦਾ,
ਉਹਦੇ ਨਾਲ ਮੇਰੀ ਫਾਈਟ ਹੋ ਗਈ 12 ਸਾਲ ਦਾ 12 ਸਾਲ ਦਾ। ਇਹ 7 ਸਾਲ ਦਾ ਗੈਂਡ ਹੈ ਨਾ, ਮੇਰੀ ਤੇ ਪੂਰੇ ਮਤਲਬ 12 ਸਾਲ ਦੇ ਬੰਦੇ ਨਾਲ ਲੜਾਈ ਹੋ ਗਈ ਸਰ। ਓਏ ਹੋਏ ਹੋਏ ਟੱਕਰ ਮਾਰੀ ਏ ਤੇ ਨਸੀਰ ਫਟਾਤੀ। ਤੇ ਸ਼ਰਮ ਕਰ ਯਾਰ, ਬੱਚਾ ਤੇਰੇ ਨਾਲੋਂ 10-12 ਸਾਲ ਛੋਟਾ ਹੋਣਾ, ਤੂੰ ਟੱਕਰ ਮਾਰੀ ਉਹਦੇ। ਨਹੀਂ ਉਹਨੇ ਮਾਰੀ ਹੈ। ਉਹਨੇ ਮਾਰੀ ਤੇ ਧੀਰੀ ਤੇ ਤੁਹਾਡੇ ਤੁਸੀਂ ਤੋਬਾ ਕਰ ਲਈ, ਫਿਰ ਰਿਜ਼ਾਈਨ ਵੀ ਨਹੀਂ ਦਿੱਤਾ। ਤੋਬਾ ਉਦੋਂ ਵੀ ਅੱਛਾ ਮੈਂ ਸੁਣਿਆ ਤੁਸੀਂ ਉਹ 1 ਇੰਚ ਕਰਕੇ ਉਹ ਇੱਕ ਬਰਫ਼ ਦਾ ਬਲਾਕ ਤੋੜਦੇ ਹੋ। ਤੋੜ ਦੇ ਜਾਈ। ਹਾਂ ਉਹ ਤੋੜਿਆ ਕਦੀ ਤੁਸੀਂ? ਹਾਂਜੀ ਹਾਂਜੀ, ਉਹੀ ਕੰਮ ਪਿਆ ਉਹਨੂੰ। ਇਹ ਬਰਫ਼ ਦਾ ਬਲਾਕ ਤੋੜਿਆ ਸੀ? ਹਾਂਜੀ ਸਰ ਜੀ, ਬਲਾਕ ਇੰਜ ਕਰਕੇ ਇਹਨੇ ਸਾਹਮਣੇ ਰੱਖ ਕੇ ਇੰਜ ਕਰਾਟਾ ਮਾਰਿਆ ਤੇ ਇਹ ਗੁੱਟ ਦੀ ਹੱਡੀ ਜਿਹੜੀ ਨਾ ਥੱਲੇ ਇਹ ਜਿਹੜੀ ਹੁੰਦੀ ਹੈ ਓਏ ਹੋਏ ਹੋਏ, ਉਹ ਟੁੱਟ ਗਈ, ਉਹ ਕਿਰਚੀ ਹੋ ਗਈ। ਓਏ ਹੋਏ ਹੋਏ। ਤੇ ਸ਼ੁਕਰ ਅੱਲਾਹ ਪਾਕ ਦਾ ਕਿ ਬਰਫ਼ ਦਾ ਬਲਾਕ ਵੀ ਨਹੀਂ ਟੁੱਟਾ, ਔਰ ਅੱਲਾਹ ਦੀ ਰਹਿਮਤ ਨਾਲ ਇਹਨੇ ਵੀ ਅੱਗੋਂ ਛੱਡਤਾ। ਤੂੰ ਵੀ ਛੱਡਤਾ ਫਿਰ? ਉਸ ਤੋਂ ਬਾਅਦ ਤੋਬਾ ਕਰ ਲਈ। ਹਾਂਜੀ। ਹੁਣ ਅੱਗੇ ਕੀ ਕਰਨਾ? ਹੁਣ ਅੱਗੇ ਜੀ ਮੈਂ ਹੁਣ ਨਵਾਂ ਸ਼ਾਗਿਰਦ ਇੱਕ ਰੱਖਿਆ ਹੈ, ਉਹ ਕਿਉਂ? ਉਹਨੂੰ ਟ੍ਰੇਨ ਕਰ ਰਿਹਾ, ਹਾਂਜੀ ਉਹਦੇ ਕੋ ਬਲਾਕ ਉਹ ਕਰੋ। ਤੁਹਾਡਾ ਬੇੜਾ ਗਰਕ ਸਾਰਿਆਂ ਦਾ। ਤੁਸੀਂ ਅੱਗੋਂ ਸ਼ਾਗਿਰਦਾਂ ਦੇ ਪਾਈ ਜਾਂਦੇ, ਆਪ ਤੁਸੀਂ ਕੱਖ ਨਹੀਂ ਕੀਤਾ। ਉਹ ਭਲਵਾਨ ਆ, ਉਹ ਫਿੱਟੇ ਮੂੰਹ ਵੇਖ 30 ਸਾਲ ਉਹਨੇ ਬੱਕਰਾ ਖਾ ਕੇ ਪਹਿਲੀ ਲੜਾਈ 'ਚ ਘਸੁੰਨ ਖਾ ਕੇ ਤੇ ਕਹਿੰਦਾ ਜੀ ਉਸ ਤੋਂ ਬਾਅਦ ਕੰਨਾਂ ਨੂੰ ਹੱਥ ਲਾ ਲਿਆ ਨਹੀਂ ਜੀ ਤੇ ਅਸੀਂ ਆਹ ਪੱਠਾ ਤਿਆਰ ਕਰ ਲਿਆ। ਸਹੀ ਗੱਲ ਹੈ। ਇਹਨਾਂ ਦੇ ਇਦਾਂ ਹੀ ਹੈ ਨਾ, ਅਸੀਂ ਤੇ ਭਾਈ ਇੱਕ ਚਪੇੜ ਵੱਧ ਵਾ ਸਾਡੀ ਲੱਤ ਉੱਤੇ। ਅੱਛਾ ਮੈਨੂੰ ਇਹ ਦੱਸੋ ਕਿ ਯਾਰ ਫਾਈਟਾਂ ਤੇ ਸਾਰਿਆਂ ਦੀਆਂ ਹੁੰਦੀਆਂ ਨੇ, ਤੁਹਾਡੇ ਕਰਾਟੇ ਵਾਲੀ ਦੀਆਂ ਬੜੀ ਇੰਟਰਨੈਸ਼ਨਲ ਫਾਈਟਾਂ ਹੁੰਦੀਆਂ, ਠੀਕ ਆ ਨਾ? ਉਹਦੇ ਵਿੱਚ ਇੱਕ ਫਾਈਟ ਹੁੰਦੀ ਹੈ ਜਿਹਦੇ ਵਿੱਚ ਸਾਈਡਾਂ ਤੇ ਪੂਰੇ ਜੰਗਲੇ ਲਾਏ ਹੁੰਦੇ ਵੀ ਤੁਸੀਂ ਬਾਹਰ ਨਹੀਂ ਜਾ ਸਕਦੇ। ਹਾਂਜੀ ਹਾਂਜੀ ਵੀ ਹਾਲਾ ਲਾ ਲਾਈਆ, ਜਾਂ ਤਾਂ ਤੁਸੀਂ ਮੰਨੋ ਕਿ ਭਾਈ ਮੈਂ ਜਿਸ ਤਰ੍ਹਾਂ ਕਿ ਵੀ ਮੈਂ ਹਾਰ ਗਿਆ, ਨਹੀਂ ਤੇ ਫਿਰ ਲੜੋ ਜਾਂ ਮਰੋ। ਹਾਂਜੀ ਇਹ ਮੌਤਾਂ ਵੀ ਹੋ ਜਾਂਦੀਆਂ ਨੇ ਲੜਾਈਆਂ 'ਚ। ਹਾਂਜੀ। ਭਲਵਾਨਾਂ ਦੇ ਵਿੱਚ ਵੀ ਬੜੇ ਸਾਡਾ ਗਾਮਾ ਭਲਵਾਨ, ਸਾਡੀ ਸ਼ਾਨ, ਫਿਰ ਸਾਡਾ ਜਾਰਾ ਭਲਵਾਨ, ਹੋਰ ਉਹਨਾਂ ਦੀ ਫੈਮਿਲੀ 'ਚ ਬੜੇ ਵੱਡੇ ਭਲਵਾਨ ਹੋਏ ਨੇ, ਔਰ ਅੱਜ ਤੱਕ ਪਾਕਿਸਤਾਨ ਦਾ ਨਾਮ, ਠੀਕ ਹੈ ਨਾ? ਸਾਡੇ ਨੇ ਜਾਰੇ ਭਲਵਾਨ ਨੇ ਨੋਕੀ ਨੂੰ ਹਰਾਇਆ ਸੀ, ਹਾਲੇ ਵੀ ਉਹਦੀ ਵੀਡੀਓਜ਼ ਪਈ YouTube ਤੇ। ਔਰ ਆਪ ਉਹਨੇ ਕਿਹਾ ਸੀ ਭਾਈ ਇਹ ਜਿੱਤ ਗਿਆ। ਉਹਦੀ ਪਾਵਰ ਇੰਨੀ ਸੀ, ਜਾਨ ਇੰਨੀ ਸੀ ਸਾਡੇ ਜਾਰੇ ਭਲਵਾਨ 'ਚ। ਜੀ ਮਾਸ਼ਾਅੱਲਾ ਬੜਾ ਨਾਮ ਸੀ, ਠੀਕ ਹੈ ਜੀ। ਸਾਡੇ ਖਾਨਦਾਨ ਦਾ ਨਾਮ ਹੀ ਘੱਟ ਨਹੀਂ ਹੈਗਾ ਜਾਨੀ ਸਰ। ਉਹ ਜਿਹੜੀ ਤੁਸੀਂ ਗੱਲ ਉਹ ਜਾਰਾ ਭਲਵਾਨ ਸੀ, ਤੁਸੀਂ ਹਾਰਾ ਭਲਵਾਨ। ਨਹੀਂ ਮੇਰਾ ਛੋਟਾ ਭਰਾ ਜਿਹੜਾ ਛਾਦਾ ਭਲਵਾਨ। ਤੁਹਾਨੂੰ ਮੈਂ ਕੀ ਦੱਸਾਂ, ਗੁਜਰਾਤ ਲੜਨ ਗਿਆ ਅਗਲਾ। ਓਏ ਹੋਏ, ਫੇਰ ਕਸ਼ਤੀ ਲੈ ਗਏ ਸੀਗੇ ਨਾ ਉਹਦੀ, ਉਹ ਕਸ਼ਤੀ ਚਲਾਉਂਦਾ ਸੀਗਾ, ਕਸ਼ਤੀ ਲੈ ਗਏ ਗੁਜਰਾਤ। ਅੱਛਾ, ਉਹ ਲੜਨ ਚਲਾ ਗਿਆ। ਅੱਛਾ, ਉਹਨਾਂ ਨੇ ਕਿਹਾ ਜੀ ਸਾਡਾ ਇੱਕ ਭਲਵਾਨ ਹੈ ਸ਼ੀਤਲ, ਉਹਦੇ ਨਾਲ ਲੜ ਪਿਆ। ਉਹਨੇ ਸਮਝਿਆ ਸ਼ੀਤਲ ਕਿਤੇ ਕੁੜੀ ਦਾ ਨਾਮ, ਉਹ ਭਾਈ ਸੀ ਸ਼ੀਤਲ ਭਲਵਾਨੀ ਆ ਉਹਦਾ ਨਾਮ ਸੀ। ਉਹਨੇ ਚੁੱਕ ਕੇ ਮਾਰਿਆ। ਉਸ ਤੋਂ ਬਾਅਦ ਫਿਰ ਉਹ ਵੀ ਤੋਬਾ ਕਰ ਗਿਆ। ਉਹਨੇ ਵੀ ਅੱਗੋਂ ਆਪਣਾ ਇੱਕ ਸ਼ਾਗਿਰਦ ਤਿਆਰ ਕੀਤਾ ਉਹ। ਹਾਂਜੀ। ਔਰ ਸਰ ਇਹ ਤੇ ਗੱਲ ਉਹ ਦੱਸਣ ਦੇ ਨਾ, ਮੇਰਾ ਇਹ ਮੈਨੂੰ ਲੱਗਦਾ ਤੁਹਾਡਾ ਮੁਖਾਲਫ ਜਿਹੜਾ ਹੁੰਦਾ ਨਾ, ਉਹ ਘਰ ਕਹਿ ਕੇ ਹੁੰਦਾ ਯਾਰ ਮੈਂ ਤੇਰਾ ਨਾ ਇੱਕ ਭਲਵਾਨ ਕੁੱਟ ਕੇ ਆਇਆ 2 ਮਿੰਟ ਤੇਰਾ ਖਲੋਏ ਤੇ। ਤੁਹਾਡਾ ਇਹ ਹਿਸਾਬ ਆ, ਜਿਹੜਾ ਤੁਹਾਡੇ ਨਾਲ ਲੜਨ ਆਉਂਦਾ ਨਾ, ਉਹ ਘਰ ਕਹਿ ਕੇ ਹੁੰਦਾ ਹੋਣਾ। ਤੇ ਅਸੀਂ ਵੀ ਕਹਿ ਕੇ ਆਨੇ ਆ, ਅਸੀਂ ਇੱਕ ਪੱਠਾ ਤਿਆਰ ਕਰਨ ਜਾ ਰਹੇ ਹਾਂ। ਹਾਂਜੀ ਸਰ, ਜਿਹੜੀ ਗੱਲ ਦੱਸਣ ਦੇ ਨਾ ਜੀ, ਇਸੇ ਤਰ੍ਹਾਂ ਮੇਰਾ ਚਾਚੇ ਦਾ ਪੁੱਤ ਸੀ ਗਜ਼ਨਫਰ ਲੀ। ਅੱਛਾ, ਗਜ਼ਨਫਰ ਲੀ ਸੀ, ਜੈਟ ਲੀ, ਬਰੂਸ ਲੀ ਟੈਪ। ਗਜ਼ਨਫਰ ਲੀ ਉਹ ਆਸਟ੍ਰੇਲੀਆ ਦੇ ਵਿੱਚ ਜਿਹੜੀ ਤੁਸੀਂ ਰਿੰਗ ਵਾਲੀ ਕਹਿੰਦੇ ਪਏ ਹੋ ਨਾ, ਹਾਂ, ਉਹ ਜੰਗਲੇ ਦੇ ਫ੍ਰੀ ਸਟਾਈਲ। ਉਹ ਸਰ ਜੀ ਉਹਨੂੰ ਪੂਰਾ ਅਸੀਂ ਪਾਲਿਸ਼ ਲਾਈ ਦੀ ਨਾ ਪਹਿਲਾਂ ਜਿਸਮ ਤੇ, ਪੂਰਾ ਤਿਆਰ ਕੀਤਾ ਵਾ ਤਾਂ ਕਿ ਫਾਈਟ ਕਰੇ। ਤੇ ਫਿਰ ਉਹ ਜਦੋਂ ਲੈ ਕੇ ਅਸੀਂ ਜਾਣਦੇ ਸੀ ਜੰਗਲੇ ਦੇ ਵਿੱਚ, ਅੱਗੇ ਆਸਟ੍ਰੇਲੀਅਨ ਭਲਵਾਨ ਗੋਰਾ ਖੜਾ ਸੀ, ਤੇ ਗੋਰਾ ਜਨਾਬ ਇੰਜ ਲੱਕੜ ਪੂਰੀ ਸਰ ਉਹਦੇ ਵਿੱਚ ਤੁਸੀਂ ਕਰਾਟਾ ਮਾਰ ਕੇ ਆਪਣਾ ਕਰਾਟਾ ਭੰਨ ਲੈਣਾ। ਅੱਛਾ। ਉਹਨੂੰ ਜਦੋਂ ਵੇਖਿਆ ਜੰਗਲੇ ਦੇ ਵਿੱਚ ਖਲੋਤੇ ਮੇਰੇ ਚਾਚੇ ਦੇ ਪੁੱਤ ਨੇ, ਉਹਨੇ ਫਿਰ ਇੰਜ ਹੱਥ ਫੇਰ ਕੇ ਜੰਗਲੇ ਤੋਂ ਬਾਹਰੋਂ ਹੀ ਕਹਿਤਾ ਕਿ ਮੈਂ ਨਹੀਂ ਲੜਨਾ। ਹਾਂ, ਉਹ ਮਾਮੇ ਤੀਫੇ ਦਾ ਦੱਸਦਾ ਨਹੀਂ ਉਹ ਬਾਦਰੀ ਇਹੀ ਬਣਦੀ। ਔਰ ਉਹਨੇ ਵੀ ਮਾਸ਼ਾਅੱਲਾ ਹੁਣ ਛੱਡ ਦਿੱਤਾ, ਔਰ ਅੱਗੋਂ ਪੱਠਾ ਤਿਆਰ ਕਰ ਰਹੇ। ਉਹ ਜੰਗਲੇ ਦੀ ਗੱਲ ਕਰਨ ਦੇ, ਉਹ ਮਾਮੇ ਤੀਫੇ ਦਾ ਦੱਸਦਾ ਯਾਰ। ਤੋਬਾ ਟੇਕ ਸਿੰਘ ਦੇ ਵਿੱਚੋਂ ਮਾਮੇ ਤੀਫੇ ਜਿਹੜਾ ਅਵਾਰਡ ਜਿੱਤਿਆ ਉਹ ਤਾਂ ਭਾਈ ਤੋਬਾ ਟੇਕ ਸਿੰਘ ਕਿਹੜਾ? ਤੋਬਾ ਟੇਕ ਸਿੰਘ। ਅੱਛਾ, ਤੋਬਾ ਟੇਕ ਸਿੰਘ, TTS ਤੋਬਾ ਟੇਕ ਸਿੰਘ। ਅੱਛਾ। 3 ਭਲਵਾਨ ਆਏ ਨੇ ਜੋਹਾਨਸਬਰਗ ਦੇ ਵਿੱਚੋਂ। ਕਿੱਥੋਂ? ਜੋਹਾਨਸਬਰਗ ਦੇ ਵਿੱਚੋਂ 3 ਭਲਵਾਨ। ਅੱਛਾ। ਉਹ ਕਹਿੰਦੇ ਸੀ ਜਿੱਤਣਾ ਹੀ ਆ। ਕੀ ਨਾਂ ਸੀ ਤਾਏ ਦਾ? ਮਾਮੂ ਦਾ ਉਹ ਤਾਇਆ ਤੀਫਾ ਯਾਰ। ਉਹ ਕਹਿੰਦਾ ਸੀ ਲੜਨਾ ਹੀ ਤੀਫੇ ਦੇ ਨਾਲ। ਉਹਨਾਂ ਨੇ ਕਿਹਾ ਲੜਨਾ ਨਹੀਂ ਤੀਫੇ ਦੇ ਨਾਲ। ਨਾਲ ਆਪਾਂ ਤਿੰਨਾਂ ਭਲਵਾਨਾਂ ਨੂੰ ਇੰਜ ਮਾਰਿਆ ਚੱਕ ਕੇ ਤਾਏ ਨੂੰ। ਤਿੰਨਾਂ ਭਲਵਾਨਾਂ ਨੂੰ ਇੰਜ ਚੱਕ ਕੇ ਮਾਰਿਆ ਤਾਏ ਨੂੰ। ਹਾਂਜੀ, ਤਾਏ ਜੀ ਫਿਰ ਪਤਾ ਨਹੀਂ ਲੱਗਾ, ਉਹਦਾ ਡੇਲਾ ਵਿੱਚ ਹੋ ਗਿਆ ਵਾ, ਇੱਕ ਬਾਂਹ ਵੀ ਖੜ ਗਈ ਹੈ। ਹੁਣ ਉਹ ਵੀ ਭਲਵਾਨੀ ਛੱਡ ਕੇ ਨੇ, ਉਹ ਵੀ ਆਪਣਾ ਪੱਠਾ ਤਿਆਰ ਕਰ ਰਹੇ ਨੇ। ਤੁਸੀਂ ਭਲਵਾਨੀ ਰਹਿਣ ਦੀ ਹਾਂ, ਤੁਸੀਂ ਪੱਠੇ ਤਿਆਰ ਕਰੀ ਜੋ ਅੱਗ ਐਵੇਂ 2 ਚਪੇੜਾ ਖਾ ਕੇ ਪੱਠਾ ਤਿਆਰ ਕਰਨ ਤੁਰ ਪਏ ਤੇ ਚਪੇੜਾ ਤੋਂ ਬਗੈਰ ਹੀ ਕਰ ਲਿਆ ਕਰੋ। ਉਹ ਚਾਚਾ ਬਾਬਰ ਛੁਰੀ ਮਾਰ। ਗੱਲ ਸੁਦੀ ਬਾਬਰ ਛੁਰੀ ਵਾਲਾ, ਬਾਬਰ ਛੁਰੀ ਮਾਰ, ਅੱਲਾ ਖੈਰ ਕਰੇ। ਉਹ ਕੁਸ਼ਤੀ ਕਹਿੰਦੇ ਉਹ ਜੰਗਲੇ ਵਾਲੀ, ਉਹ ਅੱਲਾ ਖਲੋ ਗਿਆ ਵਿੱਚ ਆ ਕੇ। ਉਹਨੇ ਕਿਹਾ ਜਿਹੜਾ ਪਿਓ ਦਾ ਆਵੇ ਸਾਹਮਣੇ, ਫਿਰ ਇੱਕ ਹੈ ਸੀ ਪਿਓ ਦਾ,
ਉਹਨੇ ਫਿਰ ਦੱਸਿਆ ਕਿ ਵਾਕਈ ਮੈਂ ਭਿਓਗਾ। ਹਾਏ ਉਹਨੇ ਜੰਗਲੇ ਤੋਂ ਬਾਹਰ ਛੱਡਿਆ ਮੇਰੇ ਚਾਚੇ ਨੂੰ। ਤੋਬਾ ਕਰਦੀ ਚਾਚੇ ਨੇ। ਅੱਜ ਕੱਲ ਅੱਗੋਂ ਪੱਠਾ ਤਿਆਰ ਕਰਨ ਡਿਆ ਅਗਲਾ। ਹਾਂਜੀ ਇਹਦੀ ਕਦੀ ਲੜਾਈ ਕਿਤੇ ਇਹ ਮੈਂ ਲੜਾਈ ਇਹਦੀ ਬੜੀ ਕਰਵਾਈ ਹੈ। ਇਹਨੂੰ ਮੈਂ ਸਭ ਤੋਂ ਪਹਿਲਾਂ ਟ੍ਰੇਨਿੰਗ ਦਿੱਤੀ, ਜਿਹੜਾ ਆਂਡਾ ਇਹਦੇ ਜਿਸਮ ਦੇ ਉੱਤੇ ਐ ਕਰਕੇ ਰੱਖ ਕੇ ਨਾ, ਇੱਕ ਬੰਦੇ ਦੇ ਜਿਸਮ ਤੇ ਆਂਡਾ ਰੱਖ ਕੇ ਇਹਨੇ ਘਰਾਟਾ ਮਾਰ ਕੇ ਆਂਡਾ ਵਿੱਚੋਂ 2 ਕਰਤਾ ਸੀ ਇਹਨੇ। ਹਾਂਜੀ ਅੱਛਾ ਸਰ ਜੀ। ਫਿਰ ਇਸ ਤੋਂ ਬਾਅਦ ਇਹਨੂੰ ਮੈਂ ਛੁਰੀ ਵਾਲਾ ਦੱਸਿਆ ਕਰਤਬ, ਇਹਨੇ ਛੁਰੀ ਦੇ ਨਾਲ ਇੰਜ ਕਰਤਬ ਕੀਤੇ ਸਾਰੇ। ਅੱਛਾ, ਇੱਕ ਉਹ ਨਾਨਚੱਕ ਹੁੰਦਾ ਹੈ, ਹਾਂਜੀ ਹਾਂਜੀ ਉਹ ਨਾਨ ਚੱਕੂ, ਉਹ ਨਹੀਂ ਨਾਨ ਚੱਕੂ, ਉਹ ਨਹੀਂ ਹਾਲੇ ਉਹ ਸਿਖਾਇਆ। ਜੀ ਉਹ ਸਪੀਡ ਦਾ ਕੰਮ ਆ ਜੀ ਉਹ। ਹਾਂਜੀ ਨਹੀਂ ਤਾਂ ਤੂੰ ਸਲੋ ਕਮਾ ਲਿਆ ਕਰ। ਉਹ ਸਿੱਖ ਲੈਣਾ ਸੀ ਇਹਨੇ, ਬਸ ਇਹਨੇ ਪੱਠਾ ਤਿਆਰ ਕਰ ਲਿਆ। ਓਹੋ ਹੋ 200 ਕਿੱਲ ਦੇ। ਤੁਸੀਂ ਉਹ ਪਿੱਛੇ ਵੀ ਕੋਈ ਚੀਜ਼ ਰੱਖੀ ਲਿਆ ਕੇ ਮੇਰਾ। ਓ ਯੋ ਅੱਛਾ, ਦਿਖਾਣਾ ਤੇਰਾ। ਓਹ ਐ ਕੀ ਹੈ ਜੀ ਜਾਨੀ ਭਾਸ਼ਾ? ਅੱਛਾ, ਇਹਦੇ ਨਾਲ ਫਾਈਟ 'ਚ ਝਟਕੇ ਨਹੀਂ ਲੱਗਦੇ ਹੋਣੇ। ਮਜ਼ਾਕ ਮੈਂ ਉਹ ਮਤਲਬ ਕਿ ਔਖੀ ਨਿਵੇਂ ਰਾਵਾਂ ਦੇ ਉੱਪਰ ਫਾਈਟ ਹੋ ਜੇ ਤੇ ਸਮੂਥ ਰੱਖਦਾ ਫਾਈਟ। ਤੁਸੀਂ ਦੱਸਣਾ ਚਾਹ ਰਹੇ ਹੋ ਵੀ ਇਹ ਸ਼ਾਕ ਵਾ ਗੱਡੀ ਤੇ, ਹੈ ਨਾ? ਨਹੀਂ ਮੈਂ ਨਹੀਂ ਮੈਂ ਫਾਈਟ ਦੀ ਗੱਲ ਕਰ ਰਿਹਾ ਵੀ ਕਿਸ ਟਾਈਮ ਫਾਈਟ ਜ਼ਰਾ ਥੋੜੀ ਜਿਹੀ ਕੋਈ ਟੁੱਟੀ ਸੜਕ ਵੱਲੋਂ ਵੀ ਹੋ ਜਾਂਦੀ। ਹਾਂਜੀ ਉਹ ਹਾਂਜੀ ਫਿਰ ਇਹ ਆ ਕਿ ਬਦਰਾ ਕੜਕ ਸਹੀ ਰਹਿੰਦਾ ਕੰਮ। ਸਰ ਇਹ ਬੰਦਾ ਜਿਹੜਾ ਨਾ, ਇਹ ਬੰਦਾ ਇਹਦੇ ਜਿਸਮ ਦੇ ਉੱਤੇ ਆ ਮਾਰ ਕੇ ਨਾ ਤੁਸੀਂ ਤੋੜ ਸਕਦੇ ਹੋ। ਆ ਵੇਖੋ ਹੁਣ ਜ਼ਰਾ। ਨਾ ਫਿਰ ਉਹਨੇ ਅੱਗੋਂ ਫੇਰ ਪੱਠਾ ਤਿਆਰ ਕਰਨ ਲੱਗ ਪੈਣਾ। ਤੁਸੀਂ ਰੱਖ ਦਿਓ। ਇੱਕ ਜਗ੍ਹਾ ਤੇ ਮੇਰੇ ਉਸਤਾਦ ਨੇ ਬਹੁਤੀ ਚਲਾਈ ਏ। ਹਾਂਜੀ, ਵਿੱਚੋਂ ਤੇਲ ਨਿਕਲਣ ਲੱਗ ਪਿਆ ਸੀ। ਹਾਂ, ਉਹੀ ਗੱਲ ਨਾ, ਕਿਸ ਟਾਈਮ ਜ਼ਿਆਦਾ ਜ਼ੋਰ ਦੀ ਵੱਜ ਨਾ ਤੇ ਇਹ ਕਰਾਟਾ ਵਿੱਚੋਂ ਪਾੜ ਵੀ ਜਾਂਦਾ ਵਾ। ਕਰਾਟੇ ਦੀਆਂ ਸੀਲਾਂ ਵੀ ਲੀਕ ਹੋ ਜਾਂਦੀਆਂ। ਇਹ ਜਾਨੀ ਭਾਸ਼ਾ ਦਿਖਾਓ ਤਾਂ ਮੈਂ ਫੋਲਡ ਕਰਕੇ ਦਿਖਾਈ। ਨਾ ਰਹਿਣ ਦੇ, ਫੋਲਡ ਨਾ ਕਰੀ ਤੂੰ। ਕਰ ਲੈਣ ਦਿਓ ਜੇ ਹੋ ਜਾਣਾ ਵੀ ਨੁਕਸਾਨ ਕਰਾਏਗਾ ਭਰਾਵਾ। ਇਹ ਦਿਖਾਓ ਜ਼ਰਾ, ਇਹ ਦਿਖਾਓ ਜ਼ਰਾ ਤਾਂ ਫੋਲਡ ਕਰਕੇ। ਇਹ ਜੀ ਚੱਲ ਜਾਂਦੀ। ਆਹਾ ਇਹ ਚ ਪਟਾਸ ਨਹੀਂ ਆਇਆ ਨੇ ਤੇ ਬਹੁਤ ਸੋਹਣਾ ਤੁਹਾਨੂੰ ਮੈਂ ਇਹਦੇ ਨਾਲ ਕਰਤਬ ਕਰਕੇ। ਅੱਛਾ ਮੈਂ ਕਿਹਾ ਦਿਖਾਓ ਤੁਹਾਨੂੰ ਫੋਲਡ ਕਰਕੇ ਦਿਖਾਈ। ਇੱਕ ਵੀ ਦਿਖਾਓ ਜ਼ਰਾ, ਕਰਤੀ ਹੈ ਫੋਲਡ ਫਿਰ। ਮੇਰਾ ਪੁੱਤਰ ਨੁਕਸਾਨ ਕਰੀਏ ਕਿ ਨਾ ਯਾਰ ਫਿਰ ਕਰ ਇਜਾਜ਼ਤ ਹੈ ਕੀ ਹੈ? ਕਰੋ। ਐਸਤਾ ਜੀ ਕਰੋ ਜ਼ਰਾ। ਆ ਇੱਕ ਹੋਰ ਕਰਦੀ ਮੈਂ ਪਾਉਣੇ ਉੱਥੇ ਨਾ ਬੂਹੇ ਨਾਲ ਕੁੰਡੇ ਇਹ ਬਣਵਾਉਣੇ। ਜੀ ਮੇਰਾ ਉਸਤਾਦ ਸਪੀਡ ਬ੍ਰੇਕਰਾਂ ਤੇ ਲੱਗਦਾ। ਅੱਛਾ, ਹਾਂਜੀ, ਪੁਲਾਂ ਤੇ। ਐਸਤਾ ਜੀ ਕਰਨਗੇ ਫੋਲਡ ਜ਼ਰਾ। ਐਸਤਾ ਜੀ ਕਰਿਓ ਜ਼ਰਾ ਫੋਲਡ। ਕਿਉਂ? ਓਏ ਹੋਰ ਦੱਸੋ ਕੀ ਹੋਣਾ ਚਾਹੀਦਾ ਇੱਥੇ? ਇਹ ਮਰ ਜਾਓ ਜਾਂ ਮਾਰ ਜਾਓ ਮੁਕਾਮ ਹੈਗਾ ਸੀ। ਓਏ ਅੱਛਾ, ਮੈਨੂੰ ਇੱਕ ਗੱਲ ਦੱਸੋ ਜੀ। ਅਕਸਰ ਲੋਕਾਂ ਦੇ ਜਿਹੜੇ ਪ੍ਰਵਾਨ ਜਾਂ ਕੋਈ ਪਲੇਅਰ ਹੁੰਦੇ ਨੇ, ਉਹਨਾਂ ਨੂੰ ਘਰੋਂ ਇਜਾਜ਼ਤ ਨਹੀਂ ਹੁੰਦੀ, ਘਰ ਦੇ ਬਹੁਤ ਉਹਨੂੰ ਮੁਖਾਲਫਤ ਕਰਦੇ ਨੇ। ਤੁਹਾਡੇ ਵੀ ਘਰਦਿਆਂ ਨੇ ਮੁਖਾਲਫਤ ਕੀਤੀ ਕਿ ਵੀ ਇਹ ਕੰਮ ਨਾ ਕਰ, ਕੋਈ ਬਿਜ਼ਨਸ ਕਰ ਲਾ, ਕੋਈ ਕੰਮ ਕਰ ਲਾ? ਸਾਡੇ ਘਰਦਿਆਂ ਨੇ ਕੋਈ ਭਾਈ ਮੁਖਾਲਫਤ ਨਹੀਂ। ਵੈਸੇ ਤੁਹਾਡਾ ਫੈਮਿਲੀ ਕਾਰੋਬਾਰ ਕੀ ਕਰਦੇ ਸੀ? ਵਾਲਾ ਸਾਹਿਬ ਜਾਂ ਭਾਈ ਵੱਡੇ ਜਾਂ ਚਾਚੇ ਤਾਏ ਕੀ ਕੰਮ ਕਰਦੇ ਸੀ? ਮੇਰੇ ਅੱਬੂ ਦਾ ਪਾਪੜਾ ਦੀ ਫੈਕਟਰੀ ਹੈਗੀ ਹੈ ਜੀ। ਮੇਰੇ ਕੋਲ ਜਰਨਲਿਸਟ ਸੀ। ਹਾਂਜੀ, ਮੇਰੇ ਅੱਬੂ ਜਿਹੜੇ ਮੱਛੀ ਵੇਚਦੇ। ਹਾਂਜੀ, ਮੇਰੇ ਅੱਬੂ ਰਕਸ਼ਾ ਚਲਾਉਂਦੇ। ਤੁਸੀਂ ਆਪਸ ਚ ਲਹਿਦਾ ਅੱਬੂ ਰੱਖੇ, ਤੁਸੀਂ ਇੱਕੋ ਹੀ ਇੱਕ ਮੇਨ ਜਿਹਾ ਅੱਛਾ ਜਿਹਾ ਦੇਖ ਕੇ। ਨਹੀਂ ਜੀ, ਅਸੀਂ ਗਲਤ ਤੇ ਨਹੀਂ ਨਾ ਕਰ ਰਹੇ, ਸ਼ੌਕ ਪੂਰਾ ਕਰ ਰਹੇ ਜੀ। ਓਏ ਅੱਬੂ ਰੱਖਣ ਦਾ ਕਿਹੜਾ ਸ਼ੌਕ ਹੁੰਦਾ ਓਏ? ਕਰਾਟਿਆਂ ਦਾ ਜੀ, ਕਰਾਟਿਆਂ ਦਾ। ਹਾਂਜੀ ਚਲੋ ਯਾਰ, ਅੱਛਾ ਲਹਿਦਾ ਰੱਖ ਕੇ ਤੁਸੀਂ ਸ਼ੌਕ ਪੂਰਾ ਕਰ ਰਹੇ? ਹਾਂਜੀ। ਕਿਹਦਾ? ਆਪਣਾ ਜੀ। ਅੱਛਾ ਜੀ, ਕਲਾਸ ਆ 2 ਘੰਟੇ ਅਸੀਂ ਘਰ ਦੱਸ ਕੇ ਜਾਂਦੇ। ਹਾਂ ਉਹ ਯਾਰ ਭਾਜਾ ਨਹੀਂ, ਸਾਨੂੰ ਸਿਰਫ ਇੰਨਾ ਦੱਸੋ ਅਸੀਂ ਜਿੰਨੀ ਮਿਹਨਤ ਕਰ ਰਹੇ ਆ, ਅਸੀਂ ਕੋਈ ਨਾਮ ਨੂੰ ਰੋਸ਼ਨ ਨਹੀਂ, ਮੈਂ ਕਹਿੰਦਾ ਤੁਸੀਂ ਕੁਝ ਹੋਰ ਕਰ ਲਓ। ਤੁਸੀਂ ਸੋਸ਼ਲ ਮੀਡੀਆ ਤੇ ਕੋਈ ਆਪਣਾ ਅਕਾਊਂਟ ਬਣਾਓ, ਟਿਕਟੌਕ ਤੇ ਆ ਕੇ ਐਵੇਂ ਐਕਸਰਸਾਈਜ਼ ਦੱਸਿਆ ਕਰੋ ਲੋਕਾਂ ਨੂੰ। ਤੁਸੀਂ ਵੀ ਕਰਾਟਿਆਂ ਦੀਆਂ 2-4 ਚੀਜ਼ਾਂ ਦੱਸ ਦਿੱਤੀਆਂ ਲੋਕਾਂ ਨੂੰ। ਇਹ ਕੰਮ ਕਰੋ ਤੁਸੀਂ ਮੇਰੇ ਹਿਸਾਬ ਦੇ ਨਾਲ। ਸਰ ਬੇਸਿਕਲੀ ਪਤਾ ਕੀ ਗੱਲ, ਇਸ ਕੌਮ ਨੂੰ ਪਤਾ ਨਹੀਂ ਹੈਗਾ ਕਰਾਟੇ ਅਸਲ ਦੇ ਵਿੱਚ ਹਾਰਡ ਵਰਕਿੰਗ ਕੰਮ ਆ। ਇਹਦੇ ਚ ਬੰਦੇ ਨੂੰ ਨਾ ਅੱਜ ਕਰਕੇ ਜਿਸਮ ਉਹ ਸਾਰਾ ਜਿਹੜੇ ਚਰਬੀ ਚ ਹੋ ਜਾਂਦੀ ਆ। ਪਹਿਲਵਾਨਾਂ ਨੇ ਕੀ ਕੀਤਾ ਸਾਰੀ ਜ਼ਿੰਦਗੀ? ਪਹਿਲਵਾਨਾਂ ਨੇ ਆ ਜਾ ਕੇ ਚਰਬੀਆਂ ਜਿਹੜੀਆਂ ਵਧਾ ਲਈਆਂ, ਪੀ ਕੁੰਡੇ ਦਹੀਂ ਦੇ, ਅੱਲਾ ਮੈਂ ਸਰਦਾਈਆਂ ਪੀ ਉਹਦਾ ਮੂੰਹ ਵੇਖੋ। ਤੋਬਾ ਵੇ ਤੂੰ ਅੱਲਾ ਮੈਂ। ਲੇਕਿਨ ਰਿਜ਼ਕ ਨਹੀਂ ਦਾਇਆ ਕੀਤਾ, ਮੱਖੀਆਂ ਵਾਲੀ ਲੱਸੀ ਵੀ ਇਹ ਅਗਲਾ। ਬੜੀ ਗੱਲ। ਲੇਕਿਨ ਮੈਂ ਕਹਿੰਦਾ ਜੀ ਪਾਕਿਸਤਾਨ 'ਚ ਇਹਦੀਆਂ ਅਕੈਡਮੀਆਂ ਬਣਨੀਆਂ ਚਾਹੀਦੀਆਂ ਕਰਾਟਿਆਂ ਦੀਆਂ। ਹਰ ਜਗ੍ਹਾ ਤੇ ਕਰਾਟਿਆਂ ਦੀ ਅਕੈਡਮੀ ਹੋਣੀ ਚਾਹੀਦੀ ਹੈ। ਜਿੱਧਰ ਕਰਿਆਨੇ ਵਾਲੀ ਦੁਕਾਨ ਦੇ ਨਾਲ ਕਰਾਟਿਆਂ ਦੀ ਅਕੈਡਮੀ ਹੋਣੀ ਚਾਹੀਦੀ। ਨਾ ਮੈਂ ਕਹਿੰਦਾ ਜੀ ਖਾੜੇ ਹੋਣੇ ਚਾਹੀਦੇ ਤਾਂ ਕਿ ਲੋਕ ਖਾੜੇ ਵਾਲੀ ਸਾਈਡ ਦੇ ਨਾਲ ਐਕਸਰਸਾਈਜ਼ ਕਰਨ। ਅੱਛਾ ਯਾਰ, ਇੱਕ ਮਿਸਾਲ ਆ, ਮੈਂ ਇੱਥੇ ਥੋੜਾ ਜਿਹਾ ਤੁਹਾਡਾ ਉਹ ਜਿਹੜਾ ਬਾਹ ਫੜਨ ਵਾਲਾ ਜਰਾ ਥੋੜਾ ਮੈਂ ਤਾਕਤ ਦਾ ਤੈਨੂੰ ਅੰਦਾਜ਼ਾ ਲਾਵਾਂ। ਕਰਵਾ ਦੋ। ਰੈਡੀ ਹੋ ਤੁਸੀਂ? ਪੰਜਾਂ ਲੜਾਂ ਦਾ। ਹਾਂ, 5 ਦਰਾਂਜ ਉਹ ਕਰਕੇ। ਲੜਨਾ ਸਾਰੇ ਇਹਨਾਂ ਨੂੰ ਨਾ ਇਹਨਾਂ ਨੂੰ, ਕਿਉਂਕਿ ਇਹਨਾਂ ਦੀਆਂ ਹੱਡੀਆਂ ਨਹੀਂ ਮੁੜ ਗਈਆਂ। ਯਾਰ ਨਾਜ਼ਰੀਨ, ਇੱਕ ਮਿੰਟ ਠਹਿਰ ਜਾਓ ਜਰਾ, ਮੈਂ ਕੰਮ ਕਰ। ਟੈਸਟ ਲੈ ਲਵਾਂ ਇਹਨਾਂ ਦਾ। ਇੱਕ ਮਿੰਟ ਠਹਿਰ ਜਾਓ। ਤੁਸੀਂ ਇਦਾਂ ਕਰੋ, ਉਲਟੇ ਇੰਜ ਤੁਸੀਂ ਬਹਿ ਕੇ ਨਾ ਤੇ ਇੰਜ ਤੁਸੀਂ ਇੱਥੇ ਰੱਖ ਕੇ ਨਾ ਹਾਂਜੀ
ਜ਼ਰਾ ਥੋੜਾ ਜਿਹਾ ਸਿਸਟਮ ਮੈਨੂੰ ਕਰਕੇ ਦਿਖਾਓ ਜਰਾ ਕਿਦਾਂ ਭਾਜੀ ਕਰਨਾ ਇਹ ਇੱਥੇ ਇਹ ਆਉਰ ਐਂਡ ਆਉਰ ਰਸਤਾ ਜੀ ਢੋਲ ਤਾਂ ਮੈਂ ਹੀ ਬੋਲਣਾ ਆ ਉਸਤਾਦ ਬੱਬਰ ਚਲੋ, ਸ਼ਕੀਰ ਚਲੋ ਜੀ, ਚਲੋ ਚਲੋ ਇੱਥੇ ਹੋ ਗਏ ਚਲੋ ਇੱਥੇ ਹੋ ਗਏ ਚਲੋ ਧਿਆਨ ਨਾਲ ਉਸਤਾਦ ਕੱਟਣਾ ਕੈਮਰੇ ਦੀ ਨਜ਼ਰ ਨਹੀਂ ਆਉਣਾ ਤੁਹਾਡਾ ਇੱਥੋਂ ਮੈਂ ਤੁਹਾਨੂੰ ਕਹਾਂਗਾ 1 2 3 ਜਾਂ ਇੰਜ ਕਰਨਾ ਤੇ ਜਾਂ ਇੰਜ ਕਰਨਾ ਕਿਹਦੇ ਕਰਨਾ? ਚਲੋ ਜੀ ਜਿੰਨ ਦੋਵਾਂ ਨੂੰ ਜੋੜ ਹਾਰਟ ਕਰਕੇ ਗੁੱਟ ਹਾਰਟ ਕਰਕੇ 2 ਤਾਂ 3 ਆ ਜੀਓ ਤਾਰ ਮੇਰਾ ਜ਼ਿੰਦਾਬਾਦ ਤਾਰ ਜ਼ਿੰਦਾਬਾਦ ਜਮਕਾ ਆ ਚੀਤਾ ਇੱਕ ਮਿੰਟ ਯਾਰ ਇੱਕ ਮਿੰਟ ਹੈ ਸੁਜ਼ਾਨਾ ਉਹ ਭਾਈ ਇੱਕ ਮਿੰਟ ਠਹਿਰ ਜਾ ਇਦਾਂ ਜਿੱਤ ਕੇ ਕਰੀਦਾ ਇੱਕ ਮਿੰਟ ਠਹਿਰ ਮੇਰੀ ਗੱਲ ਸੁਣ ਲੈ ਵੀ ਅੱਧੇ ਮਿੰਟ ਚ 10 ਸਕਿੰਟ ਚ ਅਗਲੇ ਨੇ ਲਾਤਾ ਉਹ ਜਿਹੜਾ 10 ਕਿਲੋ ਮਟਨ ਉਹ ਕਿਹਨੂੰ ਖਵਾਉਂਦੇ ਰਿਹਾ ਤੂੰ 10 ਕਿਲੋ ਮਟਨ ਹੈ ਕੁਛ ਸ਼ਰਮ ਕਰ ਕਿੱਡਾ ਵੇਡਾ ਅੱਲਾ ਮਾਫੀ ਦੇਵੇ 23 ਮੀਟਰ ਦੀ ਤੂੰ ਪੱਗ ਬੰਨੀ ਹੈ ਇਹ ਭਾਜੀ ਮੂੰਹ 'ਚ ਕੁਝ ਪਰਨ ਦਿਆ ਸੀ ਓਏ ਮੇਰੇ ਪੁੱਤਰ ਤੇ ਕਾਲਾ ਕੀਤਾ ਕਿਸੇ ਨੇ ਇਹ ਮੇਰੇ ਤੇ ਕੁਝ ਕੀਤਾ ਹੈ ਭਾਜੀ ਇਹਦੀ ਮੁੱਛਾਂ ਚੈੱਕ ਕਰੋ ਵਿੱਚੋਂ ਗਾਇਬ ਹੋ ਜਾਂਦੇ ਇਹਨੇ ਕੁਝ ਕੀਤਾ ਵਾ ਨਹੀਂ ਤੇ ਮੇਰਾ ਹੱਥ ਇੱਧਰ ਆ ਹੀ ਨਹੀਂ ਸਕਦਾ ਮੈਂ ਫੁੱਲ ਕੋਸ਼ਿਸ਼ ਕੀਤੀ ਹੈ ਨਹੀਂ 1 ਕਿਲੋ ਦੇਸੀ ਘਿਓ ਰੋਜ਼ ਦਾ ਹਾਂਜੀ ਠੀਕ ਹੈ ਜੀ ਤੇ 10 ਕਿਲੋ ਮਟਨ ਤੇ ਉਸ ਤੋਂ ਬਾਅਦ ਰਾਤ ਨੂੰ ਦੁੱਧ ਉਸ ਤੋਂ ਬਾਅਦ ਉਹ ਜਿਹੜੀ ਸਰਦਾਈ 5 ਸਕਿੰਟ ਨਹੀਂ ਅਗਲੇ ਨੇ ਲਾਈ ਹੈ ਭਾਜੀ ਦੁਬਾਰਾ ਕਰ ਲਓ ਨਹੀਂ ਦੁਬਾਰਾ ਕਿਉਂ ਕਰ ਲੋ ਓਏ ਉਹ ਸ਼ਗਿਰਦ ਸੀਗਾ ਜਰਾ ਆਪਣਾ ਆ ਮੇਰਾ ਫਿਰ ਸ਼ਾਗਿਰਦ ਆਏਗਾ ਬਹੁਤ ਉਸਤਾਦ ਜੀ ਹਾਂਜੀ ਆਓ ਜੀ ਓਏ ਆ ਤੇ ਬੱਚਾ ਹੈ ਓ ਜਰਾ ਯਾਰ ਤੂੰ ਹਰ ਜਣਾ ਉਹਦਾ ਵੇਟ ਤੇ ਵੇਖ ਲੈ ਯਾਰ ਉਸਤਾਦ ਆ ਹਾਰਨ ਦੇ ਸਾਨੂੰ ਹਾਰਨ ਦੇ ਇਹ 40 ਯਾਰ ਉਸਤਾਦ ਆ ਯਾਰ ਉਹ ਹਾਂਜੀ ਮੈਂ ਗੋਤੀ ਟੁੱਟਣ ਗਿਆ ਉਲਾਸਾਂ ਹੀ ਨਿਕਲਣ ਗਿਆ ਇੱਥੋਂ ਓਏ ਅਸੀਂ ਤੇ ਲਿਹਾਜ਼ ਕਰਕੇ ਸੀਗਾ ਤੇਰਾ ਉਸਤਾਦ ਨੇ ਕੋਈ ਨਹੀਂ ਉਹ ਕਰਨਾ ਉਸਤਾਦ ਜੀ ਮਾਰ ਕੇ ਪੱਬੀ ਜਰਾ ਮਲ ਗਿਆ ਆਓ ਜੀ, ਮੇਰੇ ਅੱਗੇ ਆਓ। ਕਿਹਦੇ ਹੱਥ ਨਾਲ ਮੋਟੇ ਕਿਹਦੇ ਹੱਥ ਨਾਲ ਦੱਸ ਹੈ ਕਿਰਲੀ ਪੈਰਬਾਨ ਹੈਲੋ ਇੱਕ ਮਿੰਟ ਜੀ ਤਿਆਰ ਹੋ ਕਰ ਲੋ ਹੋਵੋ ਤਿਆਰ ਦਰ ਆ ਜਾ ਹਾਂ ਮੇਰਾ ਪੁੱਤਰ ਹਾਂ ਖੈਰ ਮੇਰੇ ਉਸਤਾਦ ਦੀ ਕਿਉਂ ਚੈੱਕ ਤੇ ਕਰੋ ਜਰਾ ਹਾਂ ਤਰਾ ਐਹ ਮੈਂ ਵੀ ਸ਼ਗਿਰਦ ਹਾਂ ਮੇਰਾ ਪੁੱਤਰ ਜਰਾ ਖੈਰ ਮੇਰੇ ਉਸਤਾਦ ਜੀ ਲਾਸ ਕਰਕੇ ਆਉਣੀ ਹੈ ਜੀ ਹਾਂ ਹਾਂਜੀ ਪਤਾ ਚਾਹੇ ਖੈਰ 3 ਓਏ ਇੱਕ ਮਿੰਟ ਓਏ ਨਾੜ ਤੇ ਨਾੜ ਚੜ ਗਈ ਕਸਮ ਵਾਲੀ ਗੱਲ ਨਹੀਂ। ਓਏ ਮੇਰੀ ਗੱਲ ਉਹ ਨਾੜ ਤੇ ਨਾੜ ਚੜ ਗਈ ਓਏ ਇੱਕ ਮਿੰਟ ਛੱਡ ਓਏ ਉਸਤਾਦ। ਤੇ ਸਹੀ ਓਏ ਆ ਗੇੜਾ ਕੀਤੀ ਉਸਤਾਦ ਕੀ ਉੱਤੇ ਕੀਤਾ ਹੀ ਉਹਨੂੰ ਇਹ ਦਿਲ ਨਹੀਂ ਤੋੜੀ ਤੱਕ ਜਰਾ ਰਾਜੀ ਹੋਈ ਅਸ਼ਰਾਦਾ ਲੱਗਾ ਲਓ ਜੀ ਉਹ ਉਸਤਾਦ ਜੇ ਤੇ ਆ ਸ਼ਾਗਿਰਦ ਆ ਹਾਂਜੀ ਓਏ ਕਿਸੇ ਮਾੜੇ ਦੀ ਬਦਦੁਆ ਲੈ ਕੇ ਕੀ ਕਰਨਾ ਆ ਦੀ ਲੜਕੇ ਰਹੇ ਆ ਉਂਝ ਤੇ ਨਹੀਂ ਰਹੇ ਲੜ ਕੇ 5 ਸਕਿੰਟ ਉਹਨੇ ਲਾਏ ਨੇ 2 ਸਕਿੰਟ ਉਹਨੇ ਲਾਏ ਠੀਕ ਹੈ ਜੀ ਔਰ ਸਾਹ ਵੇਖ ਲੈ ਆਪਣੇ ਆਪ ਨੂੰ ਚੜਿਆ ਸਾਹ ਹਾਰ ਤੇ ਨਹੀਂ ਨਾ ਮੰਨੀ ਹਾਰ ਤੇ ਨਹੀਂ ਨਾ ਮੰਨੀ ਸੀ ਅੱਗੋਂ ਡਰਿਆ ਤੇ ਨਹੀਂ ਵੇਖ ਕੇ ਅਸੀਂ ਕੌਣ ਮੈਂ ਡਰਦੇ ਨਹੀਂ ਕੁਛ ਸ਼ਰਮ ਕਰ ਕੁਛ ਖੁਦਾ ਦਾ ਖੌਫ ਖਾ ਦੋਵੇਂ ਜਾਣੇ ਆਪਣੀ ਨਾਲ ਭਲਵਾਨੀ ਕਰ ਰਹੇ ਆ ਉਹ ਕੱਲ ਦੇ ਮੁੰਡੇ ਤੇ ਉਹਨਾਂ ਨੇ ਤੁਹਾਨੂੰ ਬੇੜਾ ਗਰਕ ਕਰ ਦਿੱਤਾ ਤੁਹਾਡਾ ਓਏ ਜ਼ਿਆਦਾ ਟਾਈਮ ਲਾ ਲਓ ਅਸੀਂ ਕਿਤੇ ਚਲੇ ਗਏ ਉਹ ਅਸੀਂ ਜਾ ਦੌੜ ਕੇ। ਉਹ ਭਾਈ ਜਾ ਉਹ ਤਾਰ ਦੇ ਲੌਂਡਿਆਂ ਨੇ ਤੁਹਾਡਾ ਵੇਖੋ ਕੀ ਹਾਲ ਕਰ ਉਹ ਦਿੱਤਾ ਬਾਜੀ ਸਭ ਤੋਂ ਪਹਿਲੇ ਅਸੀਂ ਲੰਗੋਟਾ ਨਹੀਂ ਪਾਇਆ ਹੋਇਆ ਉਹ ਰੂਲ ਉਹ ਲੰਗੋਟੇ ਦਾ ਇਹਦੇ ਚ ਕੀ ਤਲਕਾ ਲੰਗੋਟੇ ਦਾ ਬੜਾ ਤਲਕ ਕੋਈ ਤਲਕ ਨਹੀਂ ਹੱਥ ਬਣਨਾ ਇੰਜ ਕਰਕੇ ਤੁਸੀਂ ਲੰਗੋਟੇ ਦਾ ਕੀ ਤਲਕਾ ਲੰਗੋਟਾ ਪਾਇਆ ਸ਼ੁਕਰ ਕਰ ਲੰਗੋਟਾ ਤੂੰ ਪਾਇਆ ਨਹੀਂ ਤੇ ਤੇਰਾ ਹੁਣ ਨੂੰ ਗਿੱਲਾ ਹੋ ਜਾਣਾ ਸੀ ਜਿੱਦਾਂ ਉਹਨੇ ਤੇਰੀ ਬਾਹ ਵਿਚੋੜੀ ਹੈ ਲੰਗੋਟਾ ਨਹੀਂ ਪਾਇਆ ਤੇਲ ਨਹੀਂ ਜਿਸਮ ਤੇ ਲਾਇਆ ਨਾ ਮਿੱਟੀ ਓਏ ਇਹਦੇ ਨਾਲ ਕੀ ਹੁੰਦਾ ਵਾ ਉਹ ਬੜਾ ਫਰਕ ਪੈਂਦਾ ਜੀ ਉਹ ਭਾਜੀ ਘਰ ਦੱਸ ਕੇ ਵੀ ਨਹੀਂ ਆਏ ਅਸੀਂ ਮਾਂ ਦੀ ਦੁਆ ਵੀ ਨਹੀਂ ਲਈ ਖਾਰੇ ਦੀ ਮਿੱਟੀ ਲਾਵਾਂਗੇ ਤੇ ਫੇਰ ਜਿੱਤਾਂਗੇ ਇੱਕ ਮਿੰਟ ਜੀ ਕੈਸੀ ਪੱਗ ਬੰਨੀ ਮਰੇ ਕਿਤੇ ਤਗਾਰੀ ਚੁੱਕੀ ਹੈ ਫਿਟੇ ਉੱਤੋਂ ਕਿਤੇ ਇਲੈਕਸ਼ਨ ਤੇ ਆਇਆ ਕਿੱਡਾ ਹਾਰ ਪਾਇਆ ਇਹਨਾਂ ਨੂੰ ਪੁੱਛੋ ਜੀ ਇਹਨਾਂ ਦੇ ਤੇ ਇੰਜ ਨਹੀਂ ਹੋਇਆ ਉੱਤੋਂ ਲਗੋਟਾ ਤੂੰ ਮੂੰਹ ਤੇ ਲਗੋਟਾ ਪਾ ਕੋ ਗੈਰਤ ਖਾ ਸਰ ਤੁਸੀਂ ਏਦਾਂ ਕਰੋ ਕਰਾਟੇ ਵਾਲੀ ਗੇਮ ਜਿਹੜੀ ਹੈ ਨਾ ਸ਼ੁਰੂ ਕਰੋ ਤੁਹਾਨੂੰ ਮੈਂ ਆਪਣੇ ਕਰਾਟੇ ਵਾਲਾ ਬਿਸਮਿਲ੍ਲਾ ਕਰਾਉਣਾ ਚਲੋ ਆ ਵੇ ਇੱਕ ਮਿੰਟ ਹੈ ਬੇਟਾ ਹਾਲਾਂਕਿ ਮੈਂ ਕੁਝ ਨਹੀਂ ਕਰਦਾ ਇੱਕ ਮਿੰਟ ਹਾਂ ਠੀਕ ਹੈ ਨਾ ਇਹ ਦੇ ਇਹ ਆਦਰਾ ਲਓ ਹਾਂ 1 2 3 ਇੰਜ ਤੁਸੀਂ ਹਰੇ ਆ ਇੰਜ ਇਹ ਕੋ ਗੱਲ ਆ ਐਡੀ ਛੇਤੀ ਤੁਸੀਂ ਵੀ ਹਾਰੇ ਹੋ ਮੈਂ ਨਹੀਂ ਤੁਸੀਂ ਇੰਜ ਹਰੇ ਆ ਮੈਂ ਤੁਹਾਨੂੰ ਦੱਸਿਆ ਵਾ ਅੱਛਾ ਫੇਰ ਤੁਸੀਂ ਵੀ ਨਾ ਮੈਂ ਤੇ ਓਏ ਅੱਲਾ ਦੇ ਬੰਦੇ ਮੈਂ ਸਿਰਫ ਨਾ ਲੱਗ ਰਿਹਾ ਵਾਂ ਕਿ ਮੈਂ ਕੁਛ ਨਹੀਂ ਭਾਜੀ ਨਾ ਤੁਹਾਡੇ ਕੋਲ ਕੋਈ ਜਿਸਮ ਦੇ ਵਿੱਚ ਜਾਨ ਜੂਨ ਹੈਗੀ ਸ਼ੌਂਕਾ ਪਾਕਾ ਸਿੱਖੂ ਭਾਗਾ ਤੇ ਨਾ ਉਹਨਾਂ ਦੇ ਵਿੱਚ ਹੈਗੀ ਮੈਂ ਤੁਹਾਨੂੰ ਆਪਣੀ ਗੇਮ ਸਿਖਾਣਾ ਵਾ ਤੁਸੀਂ ਇਹ 6 ਪੈਕ ਹੋ ਜਾਓਗੇ ਪੂਰਾ ਇੰਜ ਸਬਕਾ ਹੋ ਜਾਏਗਾ ਤੁਹਾਡਾ ਇਹ ਦੇਖੋ ਤੁਸੀਂ ਇਹ ਜਿਸਮ ਹਾਂਜੀ ਇਹ ਜਿਸਮ ਕੀ ਮਸਲ ਨਿਕਲ ਆਉਗੇ ਇਹ ਜਾਤੀ ਬਾਦਸ਼ਾਹ ਭਲਵਾਨੀ ਸਿੱਖਣੀ ਹੈ ਤੁਸੀਂ ਭਲਵਾਨੀ ਸਿੱਖੋਗੇ ਤੁਹਾਡਾ ਜਿਸਮ ਸਟਰੋਂਗ ਹੋ ਜਾਏਗਾ ਯਾਰ ਤੂੰ ਭਲਵਾਨੀ ਛੱਡ ਕਮਾਨੀ ਦਾ ਕੰਮ ਸਿੱਖ ਲੈ ਛੱਡ ਦੇ ਇਸ ਕੰਮ ਨੂੰ ਅਸਲ 'ਚ ਨਾ ਤੂੰ ਆ ਉਤੋਂ ਲਾ ਤੇਰੇ ਸਿਰ ਨੂੰ ਹਵਾ ਪਵੇ ਹਾਂ। ਤੈਨੂੰ ਪਤਾ ਲੱਗੇ ਵੀ ਤੂੰ ਹੈ ਕੌਣ ਆ
ਤੈਨੂੰ ਪਤਾ ਹੀ ਨਹੀਂ ਤੂੰ ਕੌਣ ਆ, ਅੱਲਾ ਮਾਫੀ ਦੇਵੇ। ਮੈਂ ਤੁਹਾਨੂੰ ਦੱਸੀ ਵੀ ਉਹ ਬੱਸ ਕਰਦੇ ਕਿਤੋਂ ਡੈਂਗ ਤੋਂ ਕੱਪੜਾ ਲਿਆ ਕੇ ਤੂੰ ਡੈਂਗ ਦੇ ਬੱਚਿਆਂ ਦਾ ਤੂੰ ਸਿਰ ਤੇ ਬੰਨ ਲਿਆ। ਤੁਹਾਨੂੰ ਭਲਵਾਨੀ ਸਿਖਾਣੀ, ਗੋਲੀ ਛੂ ਕੇ ਨੰਗੇ। ਜਿਹਨੇ 26 ਮੀਟਰ ਕਾਟਨ ਸਿਰ ਤੇ ਚੁੱਕੀ ਉਹਦਾ ਕੀ ਕੰਮ, ਦਿਮਾਗ ਕੰਮ ਕਰਨਾ। ਹਾਂਜੀ। ਹਵਾ ਲਵਾ ਦਿਮਾਗ ਨੂੰ, ਅੱਲਾ ਮਾਫੀ ਫਿੱਟੇ ਮੂੰਹ। ਸਰ ਇਧਰ ਦੇ ਉਹ ਬੱਸ ਕਰਦੇ ਤੂੰ ਬਾਹਰ ਨਾ ਨਿਕਲੀ, ਤੇਰਾ ਕਰੋਮਾ ਕੱਟ ਦੇਣਾ ਕਿਸੇ ਨੇ। ਹਾਂਜੀ ਤੁਹਾਨੂੰ ਇਧਰ ਦੇਖਣਾ ਇਹ ਸਾਡਾ ਬੱਚਾ ਇਧਰ ਉਸ ਕਰਕੇ ਖਾ ਜਿਹੜਾ ਮੈਂ ਤੈਨੂੰ ਦੱਸਿਆ ਆ ਚੱਕਰ ਜੀ ਇਹ ਦੇਖੋ ਇੱਧਰ ਮੇਰੇ ਮਾਈਕ ਨੂੰ ਕੁਝ ਹੋਇਆ ਨਾ ਤੇ ਮੈਂ ਮਾਈਕ ਨਹੀਂ, ਮੈਂ ਕਿਹਨੂੰ ਆਖਾਂ। ਆ ਵੇਖਿਓ ਚਲੋ ਚਲੋ ਉਹ ਬਸ ਉਹਦਾ ਹੱਥ ਦੁਖਦਾ ਵਾ। ਅੱਛਾ ਇਹ ਤੇ ਜਦੋਂ ਜਾਂਦੇ ਨੇ ਨਾ ਤੇ ਇਹ ਕਰਦੇ ਨੇ ਇੱਕ ਹੌਸ ਹਾਂ ਇਸ ਤਰ੍ਹਾਂ ਤੁਸੀਂ ਜਾ ਕੇ ਜਦੋਂ ਕੀ ਕਰਦੇ ਹੋ, ਮਤਲਬ ਤੁਸੀਂ ਜਦੋਂ ਤੁਹਾਡਾ ਕੀ ਹੁੰਦਾ ਡਰਾਗ ਪਿੱਛੇ ਢੋਲ ਵੱਜਦਾ ਹੁੰਦਾ, ਉਹ ਬੱਬਰ ਯਾਰ ਜਿਹਦਾ ਨਗਣਾ ਕਣ 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 ਗੜ ਗੜ ਗਾ ਗੜ 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 ਗਾ ਗੜ 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 ਆ ਹਾਂ ਬੱਬਰ ਯਾਰ ਜਿਤਨਾ ਬਣਦਾ ਵਾ ਫਿਰ ਯਾਰ ਡੇਰੇਦਾਰ ਭਲਵਾਨ ਲੱਗਦੇ ਯਾਨੀ ਬਾਸ਼ਾ ਨਹੀਂ ਮੇਰੇ ਭਾਜੀ, ਬੜੇ ਭਰਾਵਾ ਦੰਗਲ ਵਾਲੀ ਸਾਈਡ ਤੇ ਇੱਜ਼ਤ ਰਹੂ। ਉਹ ਦੰਗਲ ਵਾਲੀ ਸਾਈਡ ਤੇ ਆਉਂਦੇ ਆ ਕਿਹੜਾ ਵਾ ਪਹਿਲਵਾਨ, ਡੈਂਗ 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 ਇਹ ਕਿਹੜਾ ਪਹਿਲਵਾਨ ਹੁੰਦਾ? ਏਦਾਂ ਅਗਲੇ ਤੇ ਕੀ ਰੋਹ ਪੈਣਾ। ਫਿਰ ਲੱਗਦਾ ਵੀ ਦੇਖਦਾ ਖਾੜੇ 'ਚ ਮੁਲਤਾਨੀ ਮਿੱਟੀ ਦੇ ਨਾਲ ਇਹ ਭਲਵਾਨ ਛੋਟੇ ਸਫਦਰ ਦਾ ਸ਼ਾਗਿਰਦ ਲੱਗਦਾ ਵਾ ਜਿਸ ਕਦਰ ਦੇਖੋ। ਹਾਂ ਸਹੀ ਇਹ ਗੱਲ। ਕਲਾਸੀਕਲ ਪਹਿਲਵਾਨੀ ਸਿੱਖੀ ਹੈ ਜੀ, ਕਲਾਸੀਕਲ ਪਹਿਲਵਾਨੀ। ਓਏ ਇਹਨੂੰ ਲਾਓ ਤੇ ਸਬੀਨਾ ਖਾੜੇ 'ਚ। ਬਹਰਹਾਲ ਜਾਰੀ ਬਾਦਸ਼ਾਹ, ਤੁਸੀਂ ਭਲਵਾਨੀ ਸਿੱਖਣੀ ਹੈ, ਤੁਹਾਡੇ ਗੋਲੀ ਅਸਰ ਨਹੀਂ ਕਰੇਗੀ। 32 ਬੋਰ ਦੀ ਗੋਲੀ ਫੁੱਟ ਦੇ ਫਾਸਲੇ ਤੋਂ ਵੱਜੇਗੀ, ਅਸਰ ਨਹੀਂ ਕਰੇਗੀ ਤੁਹਾਡੇ ਪਿੰਡੇ ਤੇ। ਲੋਹੇ ਵਰਗਾ ਪਿੰਡਾ ਮੇਰੇ ਸ਼ਾਗਿਰਦ ਦਾ, ਹਾਂ ਭਾਵੇਂ ਕੋਈ ਸ਼ਾਇਦ ਝੋਕੇ ਮਾਰ ਕੇ ਵੇਖ ਲਓ। ਚਲੋ ਇੱਕ ਮਿੰਟ ਠਹਿਰੋ ਜੀ ਹੁਣ ਗੱਲ ਕੀਤੀ ਉਸਤਾਦ, ਕੀ ਹੋ ਗਿਆ ਆ ਬਾਪੀ ਦੇ ਦਿਓ। ਮੇਰੇ ਬੂਹੀ ਜੀ ਕਹਿੰਦੇ ਸੀ ਮੈਨੂੰ। ਇਹ ਹੁੰਦਾ ਬੇਟਾ ਲੋਹਾ, ਆ ਦੇ ਇਹ ਹਾਂ ਹੋਇਆ ਕੁਛ ਇਹਨੂੰ ਪੁੱਛ ਨਾ। ਹਾਂ ਨਹੀਂ ਹਾਂਜੀ ਬਸ ਵਾਹ ਇਹਨੂੰ ਕਹਿੰਦੇ ਨੇ ਬੇਟਾ। ਮੈਂ ਆਇਆ ਜਰਾ ਫਿਰ ਥੋੜੀ ਦੇਰ ਨਹੀਂ ਇੱਧਰ ਨਹੀਂ ਪਤਾ ਕੀ ਓਏ ਕੁਛ ਨਹੀਂ, ਇਹਨੇ ਕਿਦਾਂ ਲੱਗ ਪਾਗਲ ਆ, ਉਹਨਾਂ ਤੇ ਫੌਕ ਪੈ ਰਿਹਾ ਸਾਡਾ। ਫੋਕ ਹਾਂ ਫੋਕ ਇਹਨਾਂ ਦੇ ਫੋਕ। ਬਹਰਹਾਲ ਭਲਵਾਨ ਜੀ, ਬਹਰਹਾਲ ਜਾਰੀ ਬਾਦਸ਼ਾਹ, ਤੁਹਾਨੂੰ ਭਲਵਾਨੀ ਸਿਖਾਣੀ। ਸਵੇਰੇ ਤੁਸੀਂ ਆਪਣਾ ਬਨੈਣ ਤੇ ਕੱਛਾ ਲੈ ਕੇ ਸਾਡੇ ਕੋਲ ਆਏ। ਨਹੀਂ ਭਾਜੀ ਮੈਨੂੰ ਪਹਿਲੇ ਦੋਵੇਂ ਦੱਸੋ, ਮੇਰੇ ਕੋਲ ਦੱਸੋ ਕਿੰਨੇ ਦਿਨਾਂ ਦੇ ਵਿੱਚ ਮੇਰਾ ਪੇਟ ਕਿੰਨਾ ਘੱਟ ਹੋਏਗਾ? ਤੁਹਾਡਾ ਪੇਟ ਜਿਹੜਾ ਇੰਨਾ ਘੱਟ ਹੋਈਏਗਾ ਜੀ ਤਕਰੀਬਨ 3 ਮਹੀਨੇ ਲੱਗਣਗੇ ਜੀ। ਠੀਕ ਹੈ। 3 ਮਹੀਨੇ ਤੁਹਾਡਾ ਪੇਟ ਬਿਲਕੁਲ ਇੰਜ ਤੁਹਾਡੇ ਲੱਕ ਦੇ ਨਾਲ ਲੱਗ ਜਾਏਗਾ। ਨਹੀਂ ਇਹ ਝੂਠ ਆ। 9 ਮਹੀਨੇ ਲੱਗਣਗੇ ਟੋਟਲ ਪੇਟ ਦੇ। ਨਹੀਂ ਘਟਾਉਣਾ ਵਾ। ਹਾਂ ਹਾਂ ਹਾਂਜੀ ਤੁਸੀਂ ਦੱਸੋ। ਹਾਂਜੀ ਜੀ ਕਰਾਟੇ ਸਿੱਖੋ। ਹਾਂਜੀ ਇੱਧਰ ਆਓ ਮੇਰੇ ਉਸਤਾਦ ਕੋ, ਬਲਕਿ 6 ਮਹੀਨੇ। ਕਰਾਟੇ ਕਰੂਟੇ ਨਹੀਂ ਮੈਂ ਸਿੱਖਣੇ, ਨਾ ਮੈਂ ਭਲਵਾਨੀ ਸਿੱਖਣੀ। ਮੈਨੂੰ ਜਿਸਮ ਮੇਰਾ ਬੈਂਜ ਐ ਟੈਪ ਹੋਣਾ ਚਾਹੀਦਾ। ਐਦਾਂ ਦਾ ਕਰਦੀ ਏਦਾਂ। ਹਾਂਜੀ ਇੱਦਾਂ ਦਾ ਨਹੀਂ ਨਹੀਂ ਇਹ ਤਾਂ ਬਹੁਤ ਹੀ ਫਿੱਟੇ ਮੂੰਹ ਆ ਨਾ। ਮੈਂ ਕਹਿੰਦਾ ਨਹੀਂ ਇੰਜ ਹੋਵੇ ਨਾ, ਇੰਜ ਇੱਥੋਂ ਇੰਜ ਕਰਕੇ ਐ ਬਾਡੀ ਥੱਲੇ ਲੱਕ ਇੰਜ ਅੰਦਰ ਹਾਂਜੀ ਹਾਂਜੀ ਤੇ ਇੰਜ ਕਰਕੇ ਐ ਟੈਪ ਐ। ਮੈਂ ਕਹਿੰਦਾ ਜੀ ਵੀ ਸਮਾਰਟ। ਤੁਸੀਂ ਵੀ ਭਲਵਾਨ ਲੱਗ ਰਹੇ ਹੋ। ਯਾਨੀ ਹੁੰਦਾ ਨਾ। ਤੁਸੀਂ ਸਾਡੇ ਨਾਲ ਭਲਵਾਨੀ ਤੋਂ ਕਰੋ, ਤੁਹਾਡਾ ਜਿਸਮ ਉਥੋਂ ਐ ਹੋਏਗਾ, ਲੱਖ ਤੋਂ ਵੀ ਆਇਆ ਤੇ ਫਿਰ ਤੁਹਾਨੂੰ ਫੇਰ ਐ ਐਡਾ ਸੋਹਣਾ ਜਿਸਮ ਬਣਾਵਾਂਗੇ ਨਹੀਂ ਤੁਹਾਡਾ। ਮੈਂ ਕੋ ਅੱਲਾ ਮਾਪਾ ਪੰਗੂੜਾ ਟੈਪ ਨਹੀਂ ਪੜਨਾ। ਮੈਂ ਕਹਿੰਦਾ ਇੱਕ ਫਿਗਰ ਹੁੰਦਾ ਜਿੱਦਾਂ ਇੱਕ ਮਰਦ ਦਾ, ਇੱਕ ਬਾਡੀ ਬਿਲਡਰ ਟੈਪ ਐ ਕਰ। ਬਾਡੀ ਬਿਲਡਰ ਨਾ ਹੋਵੇ, 6 ਪੈਕ ਨਾ ਹੋਣ, 2 ਘੱਟ ਬਣ ਜਾਣ, ਆਦਮੀ ਨਹੀਂ 6 ਪੂਰੇ ਬਣਨ। ਨਹੀਂ ਸਾਡੇ ਕੋਲ ਸੈੱਟ ਵਾ 6 ਵਾਲਾ। ਉਸ ਤੋਂ ਇਲਾਵਾ ਦੂਸਰਾ ਚਲੋ ਜਿਹੜਾ ਹਲਕਾ ਫੁਲਕਾ ਐ ਬਣ ਕੇ ਐ ਕਰਕੇ ਥੋੜਾ ਯਾਰ ਇਹ ਜਿਹੜੀ ਕਿ ਮੈਂ ਪੈਂਟ ਇੰਜ ਕਰਕੇ ਸ਼ਰਟ ਪੈਂਟ ਦੇ ਅੰਦਰ ਦਿੱਤੀ ਹੋਵੇ, ਉੱਤੇ ਕੋਟ ਪਾਇਆ ਹੋਵੇ, ਜ਼ਰਾ ਮੈਂ ਲੱਗਾ ਥੋੜਾ ਜਿਹਾ ਕਿ ਯਾਰ ਕਿ ਤਾਂ ਬਿਸਮਿਲ੍ਲਾ ਆਓ ਫਿਰ ਯੋ ਬਿਲਡਰ ਸਿੰਘ। ਸਵੇਰ ਤੋਂ ਸਿਰਫ ਲੰਗੋਟਾ ਪਾਣਾ ਬਣਾਉਣ ਨਹੀਂ ਪਾਣੀ ਤੁਸੀਂ ਅੱਜ ਤੋਂ ਬਾਅਦ। ਮਿਹਨਤ ਵੀ ਨਹੀਂ ਕਰਨਾ ਚਾਹੁੰਦੇ ਤੁਸੀਂ? ਮਿਹਨਤ ਮੈਂ ਕਰਾਂਗਾ, ਲੇਕਿਨ ਮੈਂ ਕਰਾਟੇ ਨਹੀਂ ਸਿੱਖਣੇ, ਨਾ ਮੈਂ ਲੜਨਾ ਕਿਸੇ ਨਾਲ। ਭਾਰੀ- ਫਿਟਨੈਸ ਭਾਰੀ ਮਿਹਨਤ ਨਹੀਂ ਕਰਨਾ ਚਾਹੁੰਦੇ? ਨਹੀਂ ਭਾਰੀ ਮੈਨੂੰ ਤਾਂ ਮਰਾ ਦੇ ਕਿ ਮੈਨੂੰ ਫਿਟਨੈਸ, ਮੈਨੂੰ ਤੁਸੀਂ ਟਾਈਮ ਦੱਸਣਾ 3 ਮਹੀਨੇ ਚ ਪਾਣ ਮੈਂ ਪੇਟ ਨਹੀਂ ਨਾਲ, ਮੈਨੂੰ 6 ਮਹੀਨੇ ਲੱਗ ਜਾਣ। 15 ਮਿੰਟਾਂ 'ਚ ਬੱਚਾ ਆਏਗਾ, ਆ ਕੇ ਤੁਹਾਡਾ 6 ਪੈਕ ਬਣਾ ਕੇ ਚੱਲ ਜਾਏਗਾ, ਤੁਸੀਂ ਸਿਰਫ ਪੈਸੇ ਦੇਣੇ ਉਹਨੂੰ। ਪੈਂਟਰ ਹਾਂਜੀ 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 ਫਿਰ ਇਹੋ ਹੀ ਹੱਲ ਆ। ਜਿੱਦਾਂ ਤੁਸੀਂ ਜਿਸਮ ਕਹਿੰਦੇ ਨਾ ਇੰਜ ਇਹ ਕਿਤੇ ਗੱਡੀ ਥੱਲੇ ਆਈਓ ਫਿਰ ਵੀ ਉਹ ਐ। ਨਹੀਂ ਓਏ ਤੁਹਾਨੂੰ ਫਿਰ ਪਤਾ ਹੀ ਨਹੀਂ ਹੈਗਾ। ਨਹੀਂ ਸਰ ਜਿਸਮ ਜਿਹੜਾ, ਮੇਰੀ ਗੱਲ ਸੁਣੋ, ਹਰ ਜਿਸਮ ਦੀ ਸ਼ੇਪ ਲੈਦਾ ਜਿਹੜੇ ਹੁੰਦੇ ਨਾ ਛੋਟੋ ਕਾਂ ਕਰਾਟੇ ਵਾਲੇ ਯਾਰ ਮੇਰਾ ਇੱਥੇ ਦੋਸਤ ਆ ਸ਼ੋਤੋ ਖਾਨ, ਮੇਰਾ ਦੋਸਤ ਆ ਇੱਥੇ ਆ ਬੁਲੇਵਾਰਡ ਦੇ ਉੱਪਰ ਨਾ ਜਿਮ ਆ, ਹਾਂ ਉੱਥੇ ਮੇਰਾ ਇੱਕ ਯਾਰ ਆ, ਉਹ ਵੀ ਆ ਸਟਰਕਚਰ ਉੱਥੇ ਦਾ ਉਹਦਾ। ਉਹ ਹੁੰਦੇ ਨੇ ਮੇਕੋ ਹਾਨਾ ਮੰਨਦਾ ਮੈਂ, ਮੇਕੋ ਹਾਨਾ ਨਹੀਂ ਉਹ ਜਿਹੜਾ ਉੱਥੇ ਦਾ ਕੋਚ ਟੈਪ, ਹਾਂ। ਉਹਨੇ ਮੈਨੂੰ ਕਿਹਾ ਕਿ ਤੂੰ ਮੇਰੇ ਕੋਲ ਆ ਜਾ, 3 ਮਹੀਨਿਆਂ ਦੇ ਵਿੱਚ ਮੈਂ ਫ੍ਰੀ ਹੋ ਜਾਣਾ ਕੰਮ ਤੋਂ ਤੇ ਮੈਂ ਤੈਨੂੰ ਸ਼ੁਰੂ ਕਰਾ ਦਿਆਂਗਾ ਆ ਕੇ। 3 ਮਹੀਨਿਆਂ ਚ ਕੀ? 3 ਮਹੀਨੇ ਜੋ ਉਹਨੇ ਕਿਹਾ ਬਿਲਕੁਲ ਮੈਂ ਫ੍ਰੀ ਹੋ ਜਾਣਾ, ਇੱਕ ਕੰਮ ਮੈਂ ਬਿਜ਼ੀ ਹਾਂ।
ਤੇ ਉਹਨੇ ਸ਼ੁਰੂ ਕਰਵਾਉਣਾ। ਉਹ ਫਿਰ 3 ਮਹੀਨੇ ਤੋਂ ਬਾਅਦ ਆਏਗਾ ਤੇ ਉਹ ਕਹਿੰਦਾ ਮੈਂ ਤੈਨੂੰ ਸ਼ੁਰੂ ਕਰਾ ਦਿਆਂਗਾ, ਤੇ ਉਸ ਤੋਂ ਬਾਅਦ ਅੱਲਾ ਖੈਰ ਕਰੇ। ਡਾਈਟ ਸਭ ਤੋਂ ਜ਼ਿਆਦਾ ਜ਼ਰੂਰੀ, ਡੈਟ 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 ਨਹੀਂ ਹੁੰਦਾ, ਡਾਈਟ। ਡਾਈਟ ਉਹ ਨਹੀਂ ਡੈਟ ਬੰਮਾ ਪੂਰਾ ਹੁੰਦਾ, ਡੈਟ ਬੰਮਾ ਅੱਛਾ, ਤੁਸੀਂ ਉਹਦੇ ਕੋਲੋਂ ਸਿੱਖਣਾ, ਸਾਡੇ ਕੋਲੋਂ ਸਿੱਖਣਾ ਨਹੀਂ, ਉਹਨੇ ਵਰਕਆਊਟ ਕਰਾਉਣਾ ਮੈਨੂੰ ਅੱਛਾ ਉੱਥੇ ਜਿਮ ਜਾ ਕੇ। ਸਰ ਤੁਸੀਂ ਪੇਟ ਅੰਦਰ ਕਰਨਾ ਚਾਹੁੰਦੇ ਹੋ? ਹਾਂਜੀ ਉਸਤਾਦ ਕੋ ਆਓ, ਇਹਨਾਂ ਨੇ ਉਸਤਾਦ ਨੇ ਇੰਨਾ ਪੇਟ ਅੰਦਰ ਕਰ ਦੇਣਾ, ਤੁਸੀਂ ਲਹਿਰ ਕੱਢ ਲਿਆ ਕਰੋ ਭਲਾ। ਹਾਂ ਹਾਂਜੀ। ਐਦਾਂ ਕਰ ਲੋਗੇ ਤੁਸੀਂ, ਇਹ ਵੇਖੋ ਨਹੀਂ ਨਹੀਂ ਇਹ ਦੂਸਰੀ ਵੀ ਕਰਕੇ ਨਹੀਂ 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 ਇਹ ਮੈਂ ਮੇਰਾ ਇਹਨਾਂ ਦੋਵੇਂ ਇਕੱਠੀਆਂ ਕਰਕੇ ਵਿਖਾ। ਕੱਲਾ ਕਿ ਕੋਈ ਨਹੀਂ ਮੇਰਾ ਇਹਨਾਂ ਕੰਮਾਂ ਨਾ, ਮੈਂ ਸਿਰਫ 6 ਪੈਕ ਔਰ ਇਹ ਜਿਹੜੀ ਚੀਜ਼ ਹੈ ਨਾ, ਇਹਨੂੰ ਕਹਿੰਦੇ ਨੇ ਪੱਲੇ 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 ਵੀ ਪੱਲੇ, ਉਹ ਮੈਂ ਅੰਦਰ ਕਰਨੇ ਥੋੜੇ। ਇਹ ਮੈਂ ਤੈਨੂੰ ਕਿਹਾ ਨਹੀਂ, ਇਹ ਜਿਹੜਾ ਨਾ ਮੇਰਾ ਇੱਥੋਂ ਇਹ ਮੋਢਿਆਂ ਤੋਂ ਇੰਜ ਹੋਵੇ, ਉਸ ਤੋਂ ਬਾਅਦ ਇਹ ਜਿਹੜਾ ਇਹ ਚਸਟ, ਉਸ ਤੋਂ ਬਾਅਦ ਚਸਟ ਸ਼ਟ ਅਪ, ਉਸ ਤੋਂ ਬਾਅਦ ਐ ਕਰਕੇ ਇਹ ਪੇਟ ਇੰਜ ਆਵੇ, ਐ ਕਰਕੇ ਜਿੱਥੋਂ ਸ਼ਰਟ ਅੰਦਰ ਜਾਣੀ, ਉਸ ਤੋਂ ਬਾਅਦ ਐ ਮਗਨਈਆ ਹੋ ਕੇ ਇੰਜ ਥੱਲੇ ਨਿਜ਼ਾਮ ਹੋ ਜਾਂਦਾ, ਇਹ ਜਾਨੀ ਬਾਤ। ਔਰ ਉਸ ਤੋਂ ਬਾਅਦ ਐ ਇਧਰ ਆ ਲੱਤ, ਉਸ ਤੋਂ ਬਾਅਦ ਐ ਆ ਲੱਤ। ਸਰ ਫਿਰ ਇਹਦੇ ਨਾਲ ਸ਼ੱਕ ਕਰਨ ਦਾ ਪਤਾ ਸ਼ੁਰੂ, ਇੱਥੇ ਲੇਜ਼ਰ ਦਾ ਇੱਕ ਕੰਮ ਹੈਗਾ ਸਾਡੀ ਤੋਂ ਪਕਾ। ਆਪ ਆ ਕਹਿੰਦਾ ਲੈਪੋ ਕਰਾ ਕੇ 25 ਵੀ ਕਰਾ ਲਓ। ਨਹੀਂ 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 ਤੁਸੀਂ ਕਹਿੰਦੇ ਹੋ ਵੀ ਇਹ ਨਹੀਂ ਮੇਰਾ ਇੰਨਾ ਜ਼ਿਆਦਾ ਰੌਲਾ ਨਹੀਂਗਾ, ਉਹ ਜ਼ਿਆਦਾ ਹੈਵੀ ਹੋਣ ਤੇ ਉਹ ਕਰਵਾਉਂਦੇ ਨੇ ਵਿੱਚੋਂ। ਮੈਂ ਤੇ 2 ਮਹੀਨੇ ਮਿਹਨਤ ਕਰਨੀ ਹੈ। ਇਹ ਤੁਸੀਂ ਇਹ ਬਣ ਕੇ ਤੇ ਇਹ ਬੰਨਾ ਚਾਹੁੰਦੇ ਹੋ? ਹਾਂ। ਪਾਪਾ ਇਹ ਸੇਲਰ ਮੈਨ ਬੰਨਾ ਚਾਹੁੰਦੇ ਹੋ? ਕਿਹੜਾ ਪਾਪਾ ਐਸੇ ਥੋੜਾ ਸਪੀਚ ਖਾ ਕੇ ਤੇ ਇਹ ਮੋਟਾ ਤੇ ਥੱਲੋਂ ਬਰੀਕ ਤੇ ਨਹੀਂ 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 ਇੰਨਾ ਜ਼ਿਆਦਾ ਨਹੀਂ ਜੋ ਨਹੀਂ ਕਰਾਓ। ਯਾਰ, ਤੁਹਾਨੂੰ ਸਮਝ ਨਹੀਂ ਆ ਰਹੀ। ਜਦ- ਯਾਰ ਸਾਨੂੰ ਮੈਂ ਬਣਾ ਕੇ मैं आप ही बन जाऊंगा। नहीं नहीं बना के तो विखाओ भी ये ऐदा कहते हो। अल्लाह के बंदे, ये देखो ये सारा आ हाँ। ਇਹ ਮੇਰਾ ਇਹ ਸਿਰ ਆ ਗਿਆ। ਇੱਥੇ ਤੱਕ ਆ ਗਿਆ, ਇਹ ਮੋਢੇ ਆ ਆ ਗਏ। ਗਏ। ਹੁਣ ਮੋਢਿਆਂ ਤੋਂ ਬਾਅਦ ਇਹ ਸ਼ੁਰੂ ਹੈ ਨਾ, ਇਹ ਮੋਢਿਆਂ ਤੋਂ ਬਾਅਦ ਇਸ ਤੋਂ ਬਾਅਦ ਇਹ ਪੇਟ, ਇਹ ਪੇਟ ਹੈ ਥੱਲੇ ਜਾ ਰਿਹਾ, ਇੱਥੇ ਕਰਕੇ ਸ਼ਰਟ ਅੰਦਰ ਜਾਣੀ ਹੈ। हाँ ठीक है ਚਲੇਗੀ ਸ਼ਰਟ ठीक है, ਅੰਦਰ, चलेगी। ਔਰ ਹਰ ਪਾਸੋਂ ਇੰਜ ਪਤਾ ਨਾ ਲੱਗੇ ए पिछों भी कर लो क्योंकि बाहर ਪਿੱਛੋਂ ਵੀ ਅੰਦਰ ਕਰ ਲਓ, ਆ ਗਈ ਅੰਦਰ। Okay। ਇਧਰੋਂ ਵੀ ਸ਼ਰਟ ਅੰਦਰ, ਇਧਰੋਂ ਵੀ ਪੇਟ ਤੋਂ ਵੀ। ਹਾਂਜੀ। ਠੀਕ ਹੈ ਜੀ। ਉਸ ਤੋਂ ਬਾਅਦ ਥੱਲੇ ਬੈਲਟ ਆ ਗਈ, ਬੈਲਟ ਤੋਂ ਬਾਅਦ ਥੋੜਾ ਜਿਹਾ ਇੰਜ ਹੋ ਕੇ जिप बंद कर लो। ਇੱਕ ਮਿੰਟ, ਉਸ ਤੋਂ ਬਾਅਦ ਇਹ ਲੱਤ, ਇਹ ਲੱਤ ਇਧਰ, ਇਹ ਲੱਤ ਇਧਰ। ਉਹ ਯਾਨੀ ਕਿ ਸੇਮ ਮੇਰੇ ਵਰਗਾ ਜਿਸ ਬਣਾਉਣਾ ਚਾਹੁੰਦੇ ਹੋ, ਆਹੀ ਗੱਲ ਹੈ। ਇਹਦੇ ਲਈ ਉਮਰ ਵੀ ਜਿਹੜੀ ਨਾ ਉਹ ਥੋੜੀ ਚਾਹੀਦੀ ਉਮਰ ਦਾ ਕੋਈ ਤਲਕ ਨਹੀਂ ਹੁੰਦਾ। ਹੈ, ਉਹ ਉਮਰ ਨਹੀਂ ਨਹੀਂ। ਰਿਤਿਕ ਰੋਸ਼ਨ ਵਗਦਾ ਹੁਣ 75 ਸਾਲਾਂ 'ਚ ਤੁਸੀਂ ਹਾਂ, ਰਿਤਿਕ ਰੋਸ਼ਨ ਨਹੀਂ, ਉਹ ਵੀ ਨਹੀਂ ਮੈਨੂੰ ਪਸੰਦ। ਉਹ ਵੀ ਨਹੀਂ ਪਸੰਦ। ਮੈਂ ਇਹ ਨਹੀਂ ਕਹਿ ਰਿਹਾ ਮੇਰਾ ਜਿਸਮ ਘਟ ਜੇ, ਹਾਂਜੀ। ਮੇਰੇ ਜਿਸਮ ਦੀ ਸ਼ੇਪ ਬਣ ਜੇ। ਆ ਸ਼ੋਲਡਰ ਵੀ ਸ਼ੇਪ ਸ਼ੇਪ ਬਣ ਜਾਊਗੀ, ਇੱਕ ਤੁਸੀਂ ਉਸ ਤਰ੍ਹਾਂ ਲੈਣਾ ਹੈ, ਠੀਕ ਹੈ। ਉਹ ਰੇਜ਼ਰ ਨਹੀਂ ਲੈਣਾ। ਉਹ ਯਾਰ ਰੇਜ਼ਰ ਸ਼ੇਪ ਲੈ ਲੈ। ਬਣਾਉਣੀ, ਸ਼ੇਪ ਮੈਂ ਤੁਹਾਨੂੰ ਦੱਸ ਦਿੰਦਾ ਜੀ। ਰੇਜ਼ਰ- ਸਵੇਰੇ ਉੱਠ ਕੇ ਨਾ ਸਭ ਤੋਂ ਪਹਿਲਾਂ ਤੁਸੀਂ ਕੱਚੀਆਂ ਸਬਜ਼ੀਆਂ ਸ਼ੁਰੂ ਕਰੋ। ਆ ਲੈ ਠੀਕ ਹੈ ਜੀ। ਆਂਡੇ ਤੁਸੀਂ ਸ਼ੁਰੂ ਕਰੋ। ਓਏ ਹੁਣ ਬਲਵਾਨ ਜੀ ਵਿੱਚ ਬੋਲਣੇ ਸ਼ੱਕ ਕਿਉਂ ਪਕਾ ਤਾ ਲੱਪਤ ਮੈਂ ਕਤਲ ਕਰ ਦੂੰਗਾ ਮਾਫ਼ੀ। ਤਾਂ ਕੀ ਚੋ ਪਕਾ ਮਾਫੀ, ਮਾੜੇ ਬੰਦੇ ਦਾ ਤਰਲਾ ਹੁੰਦਾ ਬਾਦਸ਼ਾਹ, ਖੈਰ ਮੰਨਦੇ ਆ ਤੁਹਾਡੀ ਬਾਤ। ਕਲੇਜੀ ਦਾ ਵੀ ਦੱਸੋ, ਕਲੇਜੀ ਮਾੜੇ ਬੰਦੇ ਦਾ ਤਰਲਾ ਹੀ ਆ ਬਾਬਾ। ਆਂਡੇ ਲੈਣੇ ਉਬਲੇ, ਉਬਲੇ ਆਂਡੇ ਤੁਸੀਂ ਲੈਣੇ ਆ। ਉਹਦੇ ਨਾਲ ਆਂਡੇ ਉਬਲੇ ਮੈਂ ਕਿੱਦਾਂ ਲੈਣੇ? ਮੈਂ ਆਂਡੇ ਕੱਚੇ ਲੈ ਕੇ ਉਬਾਲਣੇ ਆ। ਉਹ ਤੁਸੀਂ ਉਬਾਲ ਕੇ ਜਿਹੜੇ ਤੁਸੀਂ ਕਿਹਾ ਵਾ ਉਹ ਉਬਾਲ ਲੈਣੇ। ਉਬਾਲ ਕੇ ਤੁਸੀਂ ਉਸ ਤੋਂ ਬਾਅਦ ਕੱਚੀਆਂ ਸਬਜ਼ੀਆਂ ਜਿਹੜੀਆਂ, ਭੁੰਨਣੀ ਨਹੀਂ ਸਬਜ਼ੀ, ਯਾਨੀ ਕੱਢ ਨਹੀਂ ਉਹਦਾ, ਉਹ ਜਿੱਦਾਂ ਤੁਸੀਂ ਪਾਕਿਸਤਾਨੀ ਲੋਕ ਅਸੀਂ ਕਰਦੇ ਉਦਾਂ ਨਹੀਂ ਕਰਨੀ ਹੈਗੀ। ਚਾਹ ਉਹਨੂੰ ਫੜ ਕੇ ਤੁਸੀਂ ਖਾਣਾ ਤੇ ਉਹ ਖੈਰ ਬਾਦਸ਼ਾਹ, ਖੈਰ ਮਾੜੇ ਅੱਛਾ, ਇਹ ਕਿਹੜਾ ਸਟਾਈਲ ਹੁੰਦਾ ਤੁਹਾਡਾ? ਇਹ ਕੋਬਰਾ ਸਟਾਈਲ ਹੈ ਜੀ। ਕੋਬਰਾ ਹਾਂਜੀ। ਕੋਬਰਾ, ਆ ਕੋਬਰਾ। ਅੱਛਾ, ਇਹ ਕੋਬਰਾ ਸਟਾਈਲ। ਅੱਛਾ, ਤੇ ਉਹ ਤੁਹਾਡਾ ਇੱਕ ਹੋਰ ਹੁੰਦਾ ਵਾ ਬਿੱਲੀ ਸਟਾਈਲ। ਉਹ ਆਹੋ, ਇਹ ਕੀ ਚੱਕਰ ਹੁੰਦਾ ਬਿੱਲੀ ਦਾ? ਇਹ ਬਿੱਲੀ ਟਾਈਪ ਹੈਗਾ ਜੀ। ਬਿੱਲੀ ਤੋਂ ਅਸੀਂ ਜਾਨਵਰਾਂ ਤੋਂ ਬਹੁਤ ਕੁਝ ਸਿੱਖਣੇ ਆ। ਅੱਛਾ, ਨੌਂਦਰਾ ਟਾਈਪ। ਹਾਂਜੀ, ਇਹ ਤੇ ਮਾਰਦੇ ਅੱਛਾ, ਤੇ ਉਹ ਜੋ ਇੱਕ ਦੂਜਾ ਹੁੰਦਾ, ਹੋਰ ਕਿਹੜਾ ਸਟਾਈਲ ਹੁੰਦਾ ਤੁਹਾਡਾ? ਹੋਰ ਬਾਂਦਰ ਸਟਾਈਲ ਹੁੰਦਾ ਹੈ ਜੀ। ਇਹ ਬਿੱਲੀ ਵਾਲਾ ਹੀ ਖੋਲ ਨੂੰ ਥੋੜਾ ਜਿਹਾ ਬਿੱਲਾ ਹੋ ਜਾਂਦਾ ਹੈ। ਹਾਂਜੀ ਹਾਂਜੀ। ਅੱਛਾ, ਇਹਦੇ ਕੋਲ ਇੱਕ ਦੋ ਹੋਰ ਵੀ ਨੇ। ਇਹਦੇ ਕੋਲ ਕੁੱਤੇ ਵਾਲਾ ਸਟਾਈਲ ਵੀ ਹੈ। ਹਾਂਜੀ, ਕੁੱਤੇ ਵਾਲਾ ਕਰਕੇ ਵਿਖਾ ਦਰਾਂ। ਕੁੱਤੇ ਵਾਲਾ। ਦੇਖਿਆ ਜੀ। ਫਿਰ ਤੁਸੀਂ ਇਹਦਾ ਸਟਾਈਲ ਨਹੀਂ ਵੇਖਿਆ, ਜਿਵੇਂ ਕੁੱਤਾ ਜ਼ਬਾਨ ਬਾਹਰ ਕੱਢ ਕੇ ਲੱਸੀ ਪੀਂਦਾ ਹੈ, ਤੇ ਉਹ ਵੇਖਿਆ ਹੀ ਨਹੀਂ ਤੁਸੀਂ। ਭਾਜੀ ਕੀ ਕਰਨ ਦੇ ਹੋ? ਆ ਦੇਖੋ ਜੀ, ਰੇਛੜ ਸਟਾਈਲ ਵੀ ਹੈ। ਅੱਛਾ, ਇਹ ਰਿਚ ਸਟਾਈਲ। ਹਾਂਜੀ ਅੱਛਾ, ਕੁੱਕੜ ਸਟਾਈਲ ਹੁੰਦਾ ਤੁਹਾਨੂੰ? ਕੁੱਕੜ ਹਾਂਜੀ 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 ਆ ਉਹ ਇਧਰ ਫਿਰ ਸੂਰ ਵਾਲਾ ਸਟਾਈਲ ਨਹੀਂ ਵੇਖੋ, ਸੂਰ ਵਾਲਾ ਕਰਕੇ ਵਿਖਾ ਮੇਰੇ ਪੁੱਤਰ। ਉਸਤਾਦ ਜੀ ਕਾਫੀ ਦੇ ਦਿਓ, ਗੰਦੇ ਜਾਨਵਰ ਮੇਰੇ ਤੇ ਪਾਉਣੇ ਜੇ ਸਾਰੇ। ਹਾਂਜੀ, ਇਹ ਕਾਂਗਰੂ ਸਟਾਈਲ ਵੀ ਹੈ। ਅੱਛਾ, ਕਾਂਗਰੂ ਸਟਾਈਲ। ਜਿਹੜੇ ਉਸਤਾਦ ਨੇ ਇੱਕ ਸ਼ਾਗਿਰਦ ਇੱਥੇ ਵੀ ਪਾਇਆ ਹੁੰਦਾ ਵਿੱਚ। ਨਹੀਂ ਨਹੀਂ ਨਹੀਂ, ਉਹ ਨਹੀਂ, ਉਹ ਕਾਂਗਰੂ ਜੈਨ ਨੂੰ ਕਿਤੇ ਬਿਠਾ ਲੈਣਾ। ਉਹ ਤੇ ਵੈਸੇ ਸ਼ਾਗਿਰਦ ਨਾਂ ਦਾ ਹੈ। ਇਹ ਕਾਂਗਰੂ ਸਟਾਈਲ ਹੈਗਾ। ਉਸ ਤੋਂ ਬਾਅਦ ਤੁਸੀਂ ਵੇਖ ਲਓ, ਅਸੀਂ ਆ ਜੰਨੇ ਕੋਬਰਾ ਸਟਾਈਲ ਦੇ ਵਿੱਚ 2-3 ਸਟਾਈਲ ਹੈ। ਇੱਕ ਇਹ ਸਟਾਈਲ ਹੈ ਜਿਹੜਾ ਮਿੱਥਨ ਸਾਹਿਬ ਨੇ ਕੀਤਾ। ਇਹ ਮਿੱਥਨ ਸਾਹਿਬ ਉਹ ਪਠਿਆ ਦੱਸ ਤੇਰਾ ਬਾਂਦਰ ਸੋਰੇ ਕਿਵੇਂ ਜਾਂਦਾ, ਤੇਰਾ ਦੱਸ ਵਿਖਾ ਮੇਰਾ ਪੁੱਤਰ। ਆਹ ਲਓ ਜੀ।
ਕਿਤੇ ਮੂੰਹ ਲੱਖ ਲੈਣਾ ਤੇ ਕਿਆ ਬਾਤ ਹੈ ਮੇਰਾ ਬਹੁਤ ਬੱਬਰ ਜੇਰ ਜੀਤਾ ਪਰ ਲੱਖ ਅਜੇ ਤੁਸੀਂ ਇਹ ਪਾਵੇ ਤੇ ਪੂਰੀਆਂ 4 ਲੱਤਾਂ ਰੱਖ ਕੇ ਬਹਿ ਜਾਂਦਾ ਵਾ ਆ ਮੇਰਾ ਉਸਤਾਦ ਵੀ ਕਰੇਗਾ ਖੋਤਾ ਸਟਾਈਲ ਤਾਂ ਕਰਕੇ ਆਖਰ ਲਾਓ ਹੱਲੇ ਇਹ ਕੀ ਹੈ? ਇਹ ਜੀ ਕੋਤਾ ਸਟਾਰ ਆ ਮੇਰਾ ਪੱਟਾ ਵੀ ਕਰੂਗਾ ਜਦੋਂ ਕੁੱਤਾ ਹਲਕਾਵਾ ਹੋ ਜਾਂਦਾ ਕਰ ਹੋ ਜਾ ਯਾਰ ਪਿੱਛੇ ਹੋ ਗਏ ਭਲਵਾਨ ਖੁਦਾ ਦਾ ਨਾਂ ਤੂੰ ਕਿਹੜਾ ਉਸਤਾਦ ਬਣ ਉਸਤਾਦ ਦੀ ਹਰ ਗੱਲ ਮੰਨਣੀ ਪੈਂਦੀ ਹੈ, ਕੀ ਕਰੀਏ ਹੁਣ? ਰਾਤ ਨੂੰ ਰੋਟੀ ਕਿੱਥੋਂ ਲੈਣੀ ਆ? ਇਹਦੇ ਚ ਬਹੁਤ ਕੁਛ ਆ ਕੋ ਬਟਾੜੀ ਸਟਾਈਲ ਹੈ ਓ ਖੈਰ ਵਾਹ 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 ਅੱਛਾ ਅੱਛਾ ਹਾਂਜੀ ਹਾਂਜੀ ਇਹਦੇ ਚ ਬਹੁਤ ਛੋਟੋ ਕੰਮ ਓਏ ਉਹ ਕਰਕੇ ਬਖਾ ਬਾਂਦਰੀ ਨੂੰ ਤਵੀਜ਼ ਪੈ ਗਏ ਆ ਲਓ ਜੀ ਸਹੁਰੇ ਨੇ ਤਵੀਜ਼ ਪਾਤੇ ਬਾਂਦਰ ਨੂੰ, ਬਾਂਦਰੀ ਨੂੰ ਨਹੀਂ ਪੈਂਦੇ। ਭਲਵਾਨ ਕੁੱਲੇ ਭਲਵਾਨ ਅੱਲਾ ਮਾਫੀ ਦੇਵੇ ਯਾਰ। ਇਹ ਕਿਹੜੇ ਭਲਵਾਨ ਨੇ ਸਰ ਵੈਸੇ ਸਾਨੂੰ ਥੋੜਾ ਦੱਸ ਦਿਓ ਕਿਉਂਕਿ ਅਸੀਂ ਵੀ ਭਲਵਾਨੀਆਂ ਭਾਜੀ ਵਨ ਮੈਨ ਸ਼ੋਅ ਵੀ ਕੀਤੇ ਨੇ ਉਸਤਾਦ ਦੇ। ਖੈਰ ਮੇਰੇ ਪੁੱਤਰ ਦੀ ਹਾਂਜੀ ਹਾਂਜੀ ਅਜੇ ਤੂੰ ਦੰਦਾਂ ਨਾਲ ਗੋਤਾ ਵੀ ਚੁੱਕਦੇ ਹਾਂ ਸਹੀ ਗੱਲ ਹੈ ਹੈ ਹਾਂ ਹੁਣ ਇਹ ਨਾ ਕਈ ਮੈਂ ਉਸਤਾਦ ਨੂੰ ਕਈ ਵਾਰੀ ਚੁੱਕਿਆ, ਏਦਾਂ ਦੀ ਕਾਮੇਡੀ ਨਹੀਂ ਮੈਨੂੰ ਚਾਹੀਦੀ। ਆ ਮੇਰਾ ਉਸਤਾਦ ਵੀ ਮੈਂ ਖਲੋ ਕੇ ਵਿਖਾਏਗਾ ਉਸਤਾਦ ਨਹੀਂ ਤੂੰ ਰਹਿਣ ਦੇ, ਮੈਂ ਦੰਦ ਕੱਢ ਦੇਣਾ ਮਾਈਕ ਨੂੰ ਟੱਚ ਕੇ। ਹੁਣ ਮੈਂ- ਨਹੀਂ 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 ਮਾਈਕ ਮਾਰਦਾ ਜੇ ਮੈਂ ਨਾ ਨਾ ਮੈਨੂੰ ਪਤਾ ਤੇਰੀ ਉਦੋਂ ਤੇ ਜਦੋਂ ਦਾ ਸ਼ੋਅ ਚਲਾ ਉਦੋਂ ਦੀ ਨਜ਼ਰ ਆ ਉੱਤੇ। ਕਿਆ ਬਾਤ ਹੈ ਨਾ ਨਾ ਲਓ ਜੀ ਨਾਜ਼ਰੀਨ, ਉਸਤਾਦ ਜੀ ਆਪਾਂ ਅੱਗੇ ਜਾ ਰਹੇ ਨਾ ਉਹਨਾਂ ਤੋਂ। ਹਾਂ ਅੱਗੇ ਜਾ ਰਿਹਾ ਤੂੰ ਬਰਾਬਰ ਤੇ ਹੀ ਨਹੀਂ ਆ ਪੁੱਤਰ ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਇਹ ਪਹਿਲਵਾਨ ਦੇ ਬਹਰਹਾਲ ਇਹ ਹੈ ਕਿ ਜੋ ਮਰਜ਼ੀ ਹੈ ਨਾ, ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਉਸਤਾਦ। ਜ਼ਰੂਰੀ ਹੈਗੀ ਹੈ। ਮੈਂ ਆਪ ਸ਼ੁਰੂ ਕਰਨ ਲੱਗਾ, ਲੇਕਿਨ ਇਹਨਾਂ ਦੋਵਾਂ ਵੱਲੋਂ ਮੈਂ ਫਾਰਗ ਹਾਂ। ਮੈਂ ਭਾਈ ਉਹ ਜਿਮ ਜਾਣਾ, ਮੈਂ ਜਾਣਾ ਜਿਮ ਦੇ ਨਾਲ, ਠੀਕ ਹੈ ਜੀ। ਤੇ ਮੈਂ ਉਹ ਜਿਮ ਜਾਵਾਂਗਾ। ਹੁਣ ਤੁਸੀਂ ਵੀ ਜਿਮ ਜਾਓ, ਐਕਸਰਸਾਈਜ਼ ਕਰੋ, ਵਾਕ ਕਰੋ ਔਰ ਫਿਟਨੈਸ ਦਾ ਆਪਣੀ ਦਾ ਖਿਆਲ ਰੱਖੋ। ਜੇ ਜਿਮ ਜਾਣਾ ਤੇ ਨਾਲੇ ਜਿਮ ਵੀ ਆ, ਫਿਰ ਦੋਵਾਂ ਚ ਚੱਲ ਜਾਇਆ ਕਰੋ ਜਿਮ ਚ। ਹਾਂ ਠੀਕ ਹੈ। ਇਹ ਦੇਸੀ ਖੁਰਾਕਾਂ ਖਾਓ ਤੇ ਦੇਸੀ ਘੀ। ਉਹ ਮੈਂ ਨਹੀਂ ਖਾਂਦਾ ਓਏ 600 ਆਂਡਾ 10 ਕਿਲੋ ਗੋਸ਼ਤ ਖਾ ਕੇ ਵੀ ਫਿੱਟੇ ਮੂੰਹ 5 ਸਕਿੰਟਾਂ 'ਚ ਹਾਰ ਜਾਣਾ। ਨਹੀਂ ਇਹਦੇ ਨਾਲੋਂ ਤਾਂ ਤੂੰ ਭੁੱਖਾ ਰਹਿ ਕੇ ਹਾਰ ਜਾਂਦਾ। ਇਹ ਪਲੈਨਿੰਗ ਸੀ ਉਹਨਾਂ ਦੀ। ਉਹ ਪਲਾਨ ਕਿਹੜੀ ਸੀ? ਸਾਰੋ ਕਹਿੰਦੇ ਸਾਡੀ ਚਾਈਨੀ ਚ ਇੱਕ ਕਹਾਵਤ ਹੈ ਸ਼ਾਂ ਕੀ ਉਹ ਚੱਕਾ ਚਾਂਪੋਂ ਕਾ ਜੀ ਗੋਂ 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 ਕੀ ਮਤਲਬ? ਕਿ ਥੋੜਾ ਖਾਓ ਔਰ ਜਿਹੜਾ ਨਫੀਸ ਖਾਓ, ਅੱਛਾ ਖਾਓ। ਹਾਂ ਇਹ ਸਾਰੀ ਸਟ੍ਰੈਟਜੀ ਦੇ ਨਾਲ ਅਸੀਂ ਖਾਰਜ ਪਲੈਨਿੰਗ ਨਾਲ ਉਤਰੇ ਨਹੀਂ। ਸਾਨੂੰ ਪਲੈਨਿੰਗ ਟਾਈਮ ਮਿਲਦਾ ਫੇਰ ਹੀ ਸੀਗਾ ਸਾਰਾ ਕੁਝ। ਲਗੋਟਾ ਨਹੀਂ ਪਾਇਆ ਇਹਨਾਂ ਨੇ, ਤੇਲ ਵੀ ਨਹੀਂ ਉਹ ਮਲਿਆ ਯਾਰ ਯਾਰ ਇਹਦਾ ਕੀ ਤਲਕ ਹੁੰਦਾ ਹੈ ਡਰਾਮੇਬਾਜ਼ੀਆਂ। ਨਹੀਂ ਪਤਾ ਹੈ। ਜਾਣਦੇ ਹੋ ਯਾਰ ਖੁਦਾ। ਵੈਸੇ ਮੂੰਹ ਢੱਕ ਲਵੇ ਲਗੋਟਾ ਕੀ ਪਾਉਣਾ ਇਹਨੇ? ਅੱਛਾ ਜੀ, ਤੁਸੀਂ ਹੁਣ ਇਹ ਕੰਮ ਛੱਡੋ, ਇਹਦੇ ਮਗਰ ਅੱਗੋਂ ਕੋ ਆਪਣਾ ਕੋ ਸਵਾਦ ਦਾ ਕੰਮ ਕਰੋ, ਠੀਕ ਹੈ ਨਾ। ਕੋ ਖੁਰਾਕ ਖਾ, ਤੇਰੀ ਮਿਹਰਬਾਨੀ। ਹਾਂ ਜੀ ਕੱਲ ਮੈਂ ਰੈੱਡ ਮੂਲੀ ਦਾ ਸ਼ੇਕ ਪੀ ਕੇ ਆਇਆ। ਹਾਂਜੀ ਰੈਡ ਮੂਲੀ ਦਾ ਸ਼ੇਕ। ਹਾਂਜੀ ਇਹ ਉਹ ਚੜ ਜਾਂਦਾ ਪੈਪਾ ਪੂਪਾ ਤੇ ਇਹ ਉਹ ਸਾਰਾ। ਕਿਤੇ ਚੜ ਜਾਂਦਾ ਜੀ ਇਹ ਇਹਨੂੰ ਮਸਾਲਾ। ਨਥੀ ਜਿਹੜੀ ਦੀ ਹੈ ਹੀ ਨਹੀਂ ਜੀ। ਆਹ ਖੈਰ ਇਹਨੂੰ ਮੈਂ ਕਹਿੰਦਾ ਚੜ ਤੇ ਚੜ ਜਾਂਦਾ। ਹਾਂਜੀ ਤੇ ਦੱਸੋ ਉਸਤਾਦ ਜੀ ਲੱਥਦਾ ਫਿਰ? ਨਹੀਂ ਕਦੀ ਲੱਤਿਆ ਵੀ ਨਹੀਂ ਫਿਰ। ਹਾਂਜੀ ਹਾਂਜੀ ਫਿਰ ਮੈਂ ਉੱਤੇ ਚਾਹ ਨਹੀਂ ਜਾਂਦਾ ਫਿਰ। ਆ ਗਿੱਟਾ ਖਾ ਕੇ ਵਿਖਾ ਦੇਣਾ। ਹਾਂਜੀ ਨਾ ਨਾ ਨਹੀਂ ਇਹ ਕਰ ਲੈਂਦਾ, ਨਹੀਂ ਰਹਿ ਦਿਓ, ਤੁਸੀਂ ਨਾ ਕਰੋ। ਉੱਗ ਪੈਂਦਾ ਫਿਰ ਆ ਜਾਂਦਾ। ਨਹੀਂ ਕੋਈ ਗੱਲ ਅਸੀਂ ਬੈਕ ਸਟੈਂਟ ਵੀ ਮਾਰ ਲਈਦੇ। ਬੈਕ ਸਟੈਂਡ ਮਾਰ ਮੇਰਾ ਚਾ ਪੁੱਤਰ ਵੀ ਕੂੜਾ ਖਾ ਲੈਂਦਾ, ਛਾਪਰ ਖਾ ਲੈਂਦਾ ਵਾ। ਨਹੀਂ। ਤੁਸੀਂ ਦੱਸਣਾ ਤੁਹਾਨੂੰ ਜੁਡੋ ਕਰਾਟੇ ਪਸੰਦ ਨੇ ਜਾਂ ਤੁਹਾਨੂੰ ਪਹਿਲਵਾਨੀ ਪਸੰਦ ਆ? ਯਾਨੀ ਅਗਰ ਤੁਹਾਡਾ ਬੱਚਾ ਕੋਈ ਭਲਵਾਨ दोनों चो तानु पूछे कि पापा मैंने दोनों में से क्या बनूं, तो आप उसे क्या कहेंगे? ठीक है ना। मेरे हिसाब से तो उनको बेटा एक्सरसाइज कर अच्छी और नाल अपना बिजनेस कर। अभी लत बात तलाएगा किते अल्लाह माफी। भलवान सारे ही नहीं 76-70 हज़ार भलवान है, एक अद्धे तो ना हुंदा विचों, ਨਹੀਂ WWF बाकी घर दे ਦੀਆਂ ਖੁਰਾਕਾਂ ਹੀ ਖਾਈ ਜਾਂਦੇ। ਹਾਂਜੀ ਉਹ ਵੇਖ ਲਓ ਅੱਲਾ ਮਾਫੀ ਤੇ ਉਹ ਭਾਜੀ ਖਾਵਾਂਗੇ ਤੇ ਬੜੇ ਕੈਸੇ ਹੋਣਗੇ? ਉਹ ਕਿਤੇ ਬਹਿ ਜਾ ਕਿਤੇ ਦਿਮਾਗ ਤੇਰਾ ਕਿਤੇ ਖੁੱਲੇ ਕਿੱਡੀ ਇਹ ਪੱਗ ਕੀ ਬਣਦਾ ਹੈਗਾ ਯਾਰ? ਉਹ ਭਲਵਾਨ ਨੇ ਜਿਹਨੇ ਮਤਲਬ 7 ਸਾਲ 8 ਸਾਲ ਖੁਰਾਕਾਂ ਖਾਈ ਗਿਆ ਪਤਾ ਨਹੀਂ ਕਿਹਦਾ ਹੱਕ ਖਾ ਗਿਆ, ਬੱਕਰੇ ਖਾ ਗਿਆ, ਮਤਲਬ ਕੁਸ਼ਤੀ ਜਾ ਕੇ ਤੇ ਮਤਲਬ ਨਾ ਹੀ ਨਹੀਂ ਵਿਚਾਰੇ ਦਾ ਕੋਈ। ਸਾਰੀ ਜ਼ਿੰਦਗੀ ਕੀ ਹੈ ਜੀ ਭਲਵਾਨ ਸੀ ਜੀ, ਬਸ ਸਾਰੀ ਜ਼ਿੰਦਗੀ। ਉਹਦੇ ਤੁਸੀਂ ਨਾਚਿਆਂ ਵਾਲੇ ਸਟਾਈਲ ਨਹੀਂ ਵੇਖਿਆ? ਕੌਣ ਕਰਦਾ ਭਲਵਾਨ ਜਿਹੜਾ ਖਾੜੇ 'ਚ ਜਾ ਲੇਕਿਨ ਉਸਤਾਦ ਜੀ ਇੱਕ ਸ਼ੌਕ ਆ ਮੇਰੇ ਹਿਸਾਬ ਨਾਲ, ਇੱਕ ਸ਼ੌਕ ਆ ਭਲਵਾਨੀ ਔਰ ਮਰਦਾਂ ਦਾ ਕੰਮ ਆ। ਔਰ ਮੇਰੇ ਹਿਸਾਬ ਨਾਲ ਇਹਦਾ ਸਾਨੂੰ ਨਹੀਂ ਨਾ ਪਤਾ, ਜਿਹੜੀ ਇਹਦੀ ਫੀਲਡ ਦੇ ਲੋਕ ਉਹਨਾਂ ਨੂੰ ਬਹੁਤ ਪਤਾ ਹੋਏਗਾ ਮੇਰੇ ਹਿਸਾਬ ਨਾਲ। ਸਾਨੂੰ ਨਹੀਂ ਪਤਾ, ਅਸੀਂ ਆਪਣੇ ਹਿਸਾਬ ਨਾਲ ਗੱਲਾਂ ਕਰੀ ਜਾਂਦੇ ਆ ਵੀ ਯਾਰ ਇਹਦਾ ਕਿ। ਲੇਕਿਨ ਸਾਜੀ ਇਹ ਹੈ ਕਿ ਅੱਛਾ ਜਿਹੜਾ ਭਲਵਾਨ ਆ ਉਹ ਨਾਲ ਟੈਕਨੀਕਲ ਵੀ ਤੇ ਹੋ ਸਕਦਾ, ਕੰਪਿਊਟਰ ਵੀ ਸਿੱਖ ਸਕਦਾ। ਭਲਵਾਨ ਨੇ ਆਪਣਾ ਲੈਪਟਾਪ ਵੀ ਫੜਿਆ। ਬੜੇ ਭਲਵਾਨ ਨੇ। ਹਾਂ ਭਲਵਾਨ ਐਸੇ ਨੇ ਜਿਹੜੇ ਮਤਲਬ ਨਾਲ ਉਹਨਾਂ ਦਾ ਸੋਸ਼ਲ ਮੀਡੀਆ ਤੇ ਵੀ ਐਕਟਿਵ ਨੇ ਪੂਰੇ। ਹਾਂਜੀ ਯਾਰ ਪੱਠਾ ਮੇਰਾ ਵੇਖ ਲਓ, ਜਿਹੜਾ ਕਰਾਟੇ ਵੀ ਸਿੱਖਦਾ ਵਾ, ਲੈਸਾਂ ਦਾ ਕੰਮ ਵੀ ਕਰਦਾ ਵਾ। ਹਾਂਜੀ ਦੇਖੋ ਨਾ ਭਾਜੀ ਸਾਡਾ ਖਾੜਾ ਵੀ ਆ
ਸਾਡੀ ਡਾਂਸ ਅਕੈਡਮੀ ਵੀ ਮੈਂ ਭਲਵਾਨੀ ਨਹੀਂ ਕਰਨਾ ਤੇ ਗਰੁੱਪ ਵੀ ਭੇਜ ਦੂੰ। ਲਓ ਜੀ ਨਾਜ਼ਰੀਨ, ਹੁਣ ਤਾਂ ਇਹ ਅਸਲ ਭਲਵਾਨੀ ਬਾਹਰ ਆ ਜਾਣੀ ਹੈ ਤੇ ਇਸ ਤੋਂ ਪਹਿਲੇ ਕਿ ਤੁਹਾਨੂੰ ਵੀ ਸ਼ਰਮਿੰਦਗੀ ਹੋਵੇ ਵੀ ਕਿਹੜੇ ਭਲਵਾਨ ਨੇ ਸਾਡੇ ਮੁਲਕ ਦੇ, ਠੀਕ ਹੈ ਜੀ, ਤੇ ਇਹਨੂੰ ਘਟਾ ਲਾ ਕਿਤੇ। ਕਿਹੜਾ ਭਲਵਾਨ ਆ ਥੱਕਿਆ ਪਿਆ ਜਿਉਂ ਬੈਠਾ ਇੰਜ ਕਰੀ ਜਾਂਦੇ ਆ। ਮੈਂ ਮਰ ਗਿਆ, ਮੈਂ ਆਪਣੇ ਉਸਤਾਦ ਨੂੰ ਅੱਗੇ ਕਿਹਾ ਘਟੋ ਮਰ ਗਿਆ ਤੂੰ, ਮਰ ਗਿਆ ਬੇਟੇ ਤੂੰ, ਮਰ ਗਿਆ। ਆ ਮੇਰੀ ਬਾਹ ਫੜ ਗਿਆ ਇੰਜ ਕਰਦੇ ਫੜ ਗਿਆ। ਇਹ ਵਿਨ ਹੋ ਗਏ ਜੀ ਭਾਜੀ ਅੱਜ। ਬੇਨ ਜੀ ਤੁਸੀਂ ਵੀ ਦਿਖਾਓ, ਤੁਸੀਂ ਵੀ ਵਿਨ ਦੋਵੇਂ ਜੋ। ਭਾਜੀ ਦਾ ਢੋਲ ਵਜਾਉਣਾ। ਚਲੋ ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ, ਫਿਰ ਤੁਹਾਡਾ ਕੱਲ ਮੁਲਾਕਾਤ ਹੋਏਗੀ ਤੇ ਰੱਬ ਰਾਖਾ ਜਨਾਬ।